ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ 23 ਸਤੰਬਰ 2024 9 ਅੱਸੂ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਸਟੂਡੀਓ ਦੇ ਵਿੱਚ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ TV 84 ਦੇ ਦੁਨੀਆ ਭਰ 'ਚ ਬੈਠੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅਸੀਂ ਅੱਜ ਦੇ ਪ੍ਰੋਗਰਾਮ ਦੀ ਪਹਿਲਾਂ ਸਪਾਂਸਰਸ਼ਿਪ ਤੋਂ। ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਇਹ ਇੰਡੀਆਨਾ ਤੋਂ ਸਰਦਾਰ ਗੁਰਨਾਮ ਸਿੰਘ ਤੇ ਰੂਬਲ ਸਿੰਘ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਉਹਨਾਂ ਲਈ ਥੋੜੇ ਜਿਹੇ ਸ਼ਬਦ ਫਿਰ ਅਸੀਂ ਜਿਹੜੀ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਹੈ, ਅੱਜ ਸ਼ੋਅ ਦੇ ਵਿੱਚ ਉਹਦੇ ਡਿਫਰੈਂਟ ਆਸਪੈਕਟਸ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਜੀ। ਦੇਖੋ, ਕੁਛ ਵੀਰ ਭੈਣਾਂ ਜਿਨ੍ਹਾਂ ਦੇ ਨਾਲ ਪਿਛਲੇ ਲਗਭਗ 12-13 ਸਾਲਾਂ ਤੋਂ TV 84 ਦਾ ਸਫ਼ਰ ਅਸੀਂ ਵੀ ਲਗਾਤਾਰਤਾ ਨਾਲ ਤੈਅ ਕੀਤਾ ਹੈ ਤੇ ਉਹਨਾਂ ਦੇ ਵਿੱਚ ਇੱਕ ਵੱਡੀ ਤਬਦੀਲੀ ਵੀ ਔਰ ਉਹਨਾਂ ਵਿਚਲਾ ਚਿੰਤਨ ਜਿਹੜਾ ਕਿ ਸਿੱਖ ਮੁੱਦਿਆਂ ਦੇ ਉੱਤੇ ਕੇਂਦਰਿਤ ਹੋ ਕੇ ਫਿਰ ਬਹੁਤ ਫਾਈਨ ਇੰਟੈਲੈਕਟ ਦੇ ਰੂਪ ਵਿੱਚ ਉੱਭਰਿਆ। ਉਹਨਾਂ ਚੋਂ ਸਰ ਗੁਰਨਾਮ ਸਿੰਘ ਜਿਹੜੇ ਬਹੁਤ ਹੀ ਪਿਆਰੇ ਗੁਰਸਿੱਖ ਨੇ, ਟੀਚਿੰਗ ਜਿਨ੍ਹਾਂ ਦੀ ਬੈਕਗਰਾਊਂਡ ਹੈ, ਰੋਪੜ ਜ਼ਿਲ੍ਹੇ ਨਾਲ ਉਹਨਾਂ ਦਾ ਸੰਬੰਧ ਹੈ ਔਰ ਓਵਰ ਏ ਪੀਰੀਅਡ ਆਫ ਟਾਈਮ ਜਿਵੇਂ ਉਹ ਖਾਲਿਸਤਾਨ ਦੇ ਆਈਡੀਆ ਦੇ ਨਾਲ ਜੁੜੇ ਔਰ ਸਾਡੇ TV 84 ਦੇ ਰੈਗੂਲਰ ਵਿਊਅਰ ਨੇ, ਉਹਨਾਂ ਤੋਂ ਸਿੱਖਣ ਨੂੰ ਵੀ ਮਿਲਦਾ ਕਿਉਂਕਿ ਬਹੁਤ ਵਾਰ ਜਦੋਂ ਅਸੀਂ ਲੈਂਗੁਏਜ ਦੇ ਹਵਾਲੇ ਨਾਲ ਦੇਖਦੇ ਹਾਂ, ਬੇਸ਼ੱਕ ਉਹ ਮਝੈਲੀ ਹੈ, ਮਲਵਈ ਹੈ ਜਾਂ ਦੁਆਬੇ ਦੀ ਪੰਜਾਬੀ ਹੈ ਜਾਂ ਪੁਆਂਦੀ ਹੈ, ਉਹਨਾਂ ਦੇ ਵਿੱਚ ਬੜੇ ਅਮੀਰ ਲਫ਼ਜ਼ ਨੇ। ਫਿਰ ਜਦੋਂ ਅਸੀਂ ਜਿਹੜੀ ਜਨਰੇਸ਼ਨ ਨੇ ਪੰਜਾਬ ਦੇ ਸਿਸਟਮ ਦੇ ਵਿੱਚ ਆਪਣੇ ਐਕਸਪੀਰੀਅੰਸ ਦੇ ਨਾਲ ਜੋ ਕੁਝ ਸਿੱਖਿਆ ਉਹ ਵੀ ਉਹਨਾਂ ਕੋਲ ਦੇਣ ਲਈ ਹੁੰਦਾ ਔਰ ਜਿਉਂ ਹੀ TV 84 ਦਾ ਸਾਡਾ ਰੈਗੂਲਰ ਸ਼ੋਅ ਖਤਮ ਹੁੰਦਾ ਤੇ ਬਹੁਤ ਵਾਰ ਜਿਹੜਾ ਜੋ ਉਹਨਾਂ ਨੂੰ ਬਹੁਤ ਚੰਗਾ ਲੱਗਾ ਹੁੰਦਾ ਉਹ ਰੈਗੂਲਰਲੀ ਵੀ ਕਮੈਂਟ ਕਰਦੇ ਨੇ ਔਰ ਸੁਜੈਸਟਿਵ ਵੀ ਹੁੰਦੇ ਨੇ। ਔਰ ਉਹਨਾਂ ਦੀ ਫੈਮਿਲੀ ਵੀ, ਉਹਨਾਂ ਦੇ ਬੇਟੇ ਜਸਦੀਪ ਸਿੰਘ ਜਿਹੜੇ ਹਰ ਇੱਕ ਦੀ ਮਦਦ ਕਰਨ ਵਾਲੇ ਨੇ, ਹੁਣ ਉਹ ਕਾਰੋਬਾਰੀ ਸਿਲਸਿਲੇ 'ਚ ਵਰਜੀਨੀਆ 'ਚ ਸੈਟਲ ਹੋਏ ਨੇ ਔਰ ਛੋਟਾ ਬੇਟਾ ਰੂਬਲ ਸਿੰਘ ਇਸ ਵਾਰ ਦੀ ਫੇਰੀ 'ਚ ਸਾਨੂੰ ਉਹਨਾਂ ਦੇ ਘਰ ਵੀ ਜਾਣ ਦਾ ਮੌਕਾ ਮਿਲਿਆ ਔਰ ਜਿਵੇਂ ਉਹਨਾਂ ਦੇ ਸਮੁੱਚਾ ਪਰਿਵਾਰ, ਬੱਚੇ ਸਾਰੇ ਸਿੱਖੀ ਰੰਗ ਵਿੱਚ ਰੰਗੇ ਹੋਏ ਨੇ। ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਬਈ ਇਹ ਜੇ ਅਸੀਂ ਇੱਥੇ ਪਰਿਵਾਰਾਂ ਦੀ ਕਮਾਈ ਦੇਖਣੀ ਹੋਏ ਤਾਂ ਮੈਂ ਬਹੁਤ ਵਾਰ ਦੇਖਦਾ ਕਿ ਸੈਕੰਡ ਜਨਰੇਸ਼ਨ ਕਿਵੇਂ ਹੈ ਤੇ ਜੇ ਉਹ ਸਿੱਖੀ ਦਾਇਰੇ 'ਚ ਨੇ, ਪੰਥਕ ਵਿਚਾਰਧਾਰਾ ਨਾਲ ਜੁੜੇ ਹੋਏ ਨੇ, ਖਾਲਿਸਤਾਨ ਦੀ ਗੱਲ ਆਪ ਨੂੰ ਵੀ ਉਹਨਾਂ ਨੂੰ ਸਮਝ ਆਈ ਹੋਈ ਹੈ, ਬੱਚਿਆਂ ਨੂੰ ਵੀ ਸਮਝ ਆਈ ਹੋਈ ਹੈ, ਤਾਂ ਫਿਰ ਸਮਝੋ ਕਿ ਭਾਈ ਇੱਥੇ ਆਉਣਾ ਵੀ ਸਫਲ ਹੈ। ਤੇ ਜੇ ਦੂਸਰੀ ਤੀਸਰੀ ਜਨਰੇਸ਼ਨ ਤੱਕ ਪਹੁੰਚਦੇ ਆ, ਸਾਡੇ ਬੱਚੇ ਬੱਚੀਆਂ ਇੱਥੋਂ ਦੇ ਕਲਚਰ ਦੇ ਹਵਾਲੇ ਹੋ ਜਾਂਦੇ ਨੇ ਤੇ ਫਿਰ ਇੱਕ ਜਿਹੜਾ ਉਹ ਪਛਤਾਵੇ ਵਾਲੀ ਗੱਲ ਵੀ ਹੁੰਦੀ ਹੈ। ਔਰ ਈਵਨ ਉਹਨਾਂ ਦਾ ਸਰ ਗੁਰਨਾਮ ਸਿੰਘ ਔਰ ਉਹਨਾਂ ਦੇ ਪਰਿਵਾਰ ਦਾ ਬਹੁਤ ਸਾਰਾ ਐਫਰਟ ਹੁੰਦਾ ਹੈ ਖਾਲਿਸਤਾਨ ਦੀ ਐਕਟੀਵਿਟੀਜ਼ ਨੂੰ, ਈਵਨ ਇੰਡੀਆਨਾ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰੋਗਰਾਮਾਂ ਦੇ ਨਾਲ ਵੀ ਉਹ ਸ਼ੁਰੂ ਤੋਂ ਉਹਨੂੰ ਆਰਗੇਨਾਈਜ਼ ਕਰਨ, ਜਿਵੇਂ ਭਾਈ ਬਲਵਿੰਦਰ ਸਿੰਘ ਖਾਕ, ਦੂਜੇ ਉਹਨਾਂ ਦੀ ਸਮੁੱਚੀ ਟੀਮ ਦੇ ਨਾਲ ਹੀ ਹੁੰਦਾ ਔਰ ਉਹ ਭਾਈ ਗੁਰਨਾਮ ਸਿੰਘ ਯਕੀਨੀ ਬਣਾਉਂਦੇ ਨੇ ਖਾਸ ਤੌਰ 'ਤੇ ਜਦੋਂ ਨੈਸ਼ਨਲ ਲੈਵਲ ਦੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਕਿ ਉਹ ਪ੍ਰੋਟੈਸਟ ਦੇ ਵਿੱਚ ਜਾਂ ਖਾਲਿਸਤਾਨ ਰੈਲੀ 'ਚ ਸ਼ਾਮਲ ਹੋਣ। ਉਹਦੇ ਲਈ ਉਹ 10-12 ਘੰਟੇ ਦਾ ਸਫ਼ਰ ਉੱਥੋਂ ਵਰਜੀਨੀਆ ਤੱਕ ਦਾ ਤੈਅ ਕਰਦੇ ਨੇ ਔਰ ਬੀਤੇ ਕੱਲ੍ਹ ਜਦੋਂ ਕਿ ਮੋਦੀ ਦੀ ਫੇਰੀ ਦੇ ਮੌਕੇ ਨਿਊਯਾਰਕ ਦੇ ਵਿੱਚ ਜਿਹੜਾ ਨਾਸਾ ਕਾਉਂਟੀ ਦੇ ਬਾਹਰ ਕਮਿਊਨਿਟੀ ਸੈਂਟਰ ਦੇ ਇੱਕ ਵੱਡਾ ਪ੍ਰੋਟੈਸਟ ਸੀ, ਉਸ ਦੇ ਵਿੱਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਕੁਦਰਤੀ ਕੱਲ੍ਹ ਆਫਟਰਨੂਨ ਜਦੋਂ ਕਿ ਡਾਕਟਰ ਇਕਦਾਰ ਕਰਾਮਤ ਚੀਮਾ ਵੀ ਆਏ ਹੋਏ ਸਨ, ਉਹ ਯੂਨਾਈਟਿਡ ਨੇਸ਼ਨਸ ਦਾ ਆਪਣਾ ਸੈਸ਼ਨ ਅਟੈਂਡ ਕਰਨ ਆਏ ਹੋਏ ਸੀ ਔਰ ਡਾਕਟਰ ਪ੍ਰਿਤਪਾਲ ਸਿੰਘ ਵੀ ਔਰ ਕੁਦਰਤੀ ਸਰ ਗੁਰਨਾਮ ਸਿੰਘ ਉਹਨਾਂ ਦੇ ਨਾਲ ਖਾਸ ਤੌਰ 'ਤੇ ਸਾਡੇ ਵੀਰ ਜਾਫੀ ਸਿੰਘ ਆਲ ਦਾ ਵੇ ਡਰਾਈਵ ਕਰਕੇ ਪਹੁੰਚੇ।
ਸੋ ਅਸੀਂ ਲੰਚ ਵੀ ਸਾਰਿਆਂ ਨੇ ਇਕੱਠੇ ਕੀਤਾ, ਲਗਭਗ 1.5-2 ਘੰਟੇ। ਭਾਈ ਹਿੰਮਤ ਸਿੰਘ, ਉਹਨਾਂ ਦੀ ਟੀਮ, ਔਰ ਇਹ ਸਾਰੇ ਭਾਈ ਬਲਜੀਤ ਸਿੰਘ। ਸੋ ਇਹ ਸਾਡੇ ਲਈ ਬੜਾ ਚੰਗਾ ਮੌਕਾ ਸੀ। ਲਾਈਟਰ ਵੇਨ 'ਚ ਵੀ ਗੱਲਾਂ ਹੋਈਆਂ, ਔਰ ਸਾਡੇ ਵੀਰ ਜਿਹੜੇ ਟੋਰਾਂਟੋ ਤੋਂ ਖਾਸ ਤੌਰ ਤੇ ਕੁਲਦੀਪ ਸਿੰਘ ਔਰ ਮੁਖਤਿਆਰ ਸਿੰਘ ਸਨ, ਉਹ ਵੀ ਇਸ ਲੰਚ ਮਿਲਣੀ ਦੇ ਵਿੱਚ ਸ਼ਾਮਲ ਹੋਏ। ਸੋ ਅਸੀਂ ਸਮੁੱਚੇ ਪਰਿਵਾਰ ਦਾ, ਭਾਈ ਗੁਰਨਾਮ ਸਿੰਘ ਔਰ ਰੂਬਲ ਸਿੰਘ ਔਰ ਉਹਨਾਂ ਦੀ ਸਮੁੱਚੀ ਐਕਸਟੈਂਡਡ ਫੈਮਿਲੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੁਰੂ ਇਵੇਂ ਹੀ ਉਹਨਾਂ ਦੇ ਵਿਚਲਾ ਪੰਥ ਪਿਆਰ ਔਰ ਕੌਮੀ ਘਰ ਖਾਲਿਸਤਾਨ ਪ੍ਰਤੀ ਜਜ਼ਬਾ ਔਰ ਐਫਰਟ ਬਣਾਈ ਰੱਖਣ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਈਏ ਅੱਜ ਦੇ ਸਾਡੇ ਟੌਪਿਕਸ ਦੇ ਵੱਲ ਨੂੰ। ਜਿਹੜਾ ਲੰਘਾ ਵੀਕਐਂਡ ਹੈ, ਇਹ ਸਾਰੀ ਐਕਟੀਵਿਟੀ ਸਾਡੇ ਦਰਸ਼ਕ, ਮੈਂ ਉਮੀਦ ਕਰਦਾ ਉਹਨਾਂ ਨੇ ਬਹੁਤ ਆਤ ਦੇ ਵਿੱਚ ਦੇਖੀ ਹੋਣੀ ਹੈ। ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਨਰਿੰਦਰ ਮੋਦੀ ਦੀ ਫੇਰੀ ਹੈਗੀ ਹੈ ਅਮਰੀਕਾ ਦੀ, ਪਹਿਲਾਂ ਉਹਨਾਂ ਦੀ ਬਾਈਡਨ ਦੇ ਨਾਲ ਮਿਲਣੀ ਹੁੰਦੀ ਹੈ ਕੁਆਡ ਦੇ ਥੱਲੇ ਵੈਲਮਿੰਗਟਨ ਡੈਲਾਵੇਅਰ ਦੇ ਵਿੱਚ, ਫਿਰ ਜਿਹੜਾ ਦੂਜਾ ਤੁਸੀਂ ਜ਼ਿਕਰ ਕੀਤਾ ਹੁਣ ਲੌਂਗ ਆਈਲੈਂਡ ਨਿਊਯਾਰਕ ਦੇ ਵਿੱਚ, ਤੇ ਫਿਰ ਅੱਜ ਦਾ ਜਿਹੜਾ ਦਿਨ ਸੀਗਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਐਡਰੈਸ ਕੀਤਾ ਗਿਆ। ਸੋ ਤਿੰਨਾਂ ਮੌਕਿਆਂ ਦੇ ਉੱਤੇ ਭਰਵੀਆਂ ਖਾਲਿਸਤਾਨੀ ਰੈਲੀਆਂ ਬਾਹਰ ਹੋਈਆਂ ਨੇ ਵਿਰੋਧ ਦੇ ਵਿੱਚ, ਇਹ ਦੱਸਣ ਦੇ ਲਈ ਕਿ ਜਿਹੜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਹੁਣ ਭਾਰਤ ਸਰਕਾਰ ਨੇ ਲਈ ਹੋਈ ਹੈ, ਤੇ ਇਹਦੇ ਪਿਛੋਕੜ ਦੇ ਵਿੱਚ ਜਿਹੜੀ ਉਹ ਸਾਰੀ ਸਟਰਗਲ ਹੈ 84 ਤੋਂ ਲੈ ਕੇ ਹੁਣ ਤੱਕ ਦੀ, ਜਿਹਦਾ ਅਸੀਂ ਹਮੇਸ਼ਾ ਜ਼ਿਕਰ ਕਰਦੇ ਹਾਂ। ਸੋ ਉਸ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ, ਤੇ ਅੱਜ ਦੇ ਪ੍ਰੋਟੈਸਟ ਦੇ ਵਿੱਚ ਈਵਨ ਜਿਹੜੀਆਂ ਮੁਸਲਿਮ ਕਸ਼ਮੀਰੀ ਆਰਗੇਨਾਈਜੇਸ਼ਨਸ ਨੇ ਉਹਨਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ। ਸੋ ਥੋੜ੍ਹਾ ਜਿਹਾ ਪਹਿਲਾਂ ਮੈਂ ਚਾਹੂੰਗਾ ਕਿ ਬਰੀਫਲੀ ਜੇ ਇਸ ਫੇਰੀ ਦੇ ਹਵਾਲੇ ਨਾਲ ਜਿਹੜੇ ਪ੍ਰੋਟੈਸਟ ਹੋਏ ਆ, ਜਿਹੜੀਆਂ ਖਾਲਿਸਤਾਨੀ ਰੈਲੀਆਂ ਹੋਈਆਂ ਨੇ, ਉਸ ਦਾ ਤੁਸੀਂ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਜਾਂ ਤੁਸੀਂ ਵਿੱਚ ਹੋ ਕੇ ਹਰੇਕ ਪਾਰਟ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਥੋੜ੍ਹਾ ਜਿਹਾ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿਓ, ਤੇ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਦੇਖੋ, ਜਦੋਂ ਅਸੀਂ ਡੈਲਾਵੇਅਰ ਦੀ ਰੈਲੀ 'ਚ ਸੀ ਤਾਂ ਇੱਕ ਸੱਜਣ ਜਿਹੜੇ ਮਿਡਲ ਏਜ ਸਨ, ਉਹ ਆ ਕੇ ਕਹਿਣ ਲੱਗੇ, ਡਾਕਟਰ ਸਾਹਿਬ ਜਦੋਂ ਤੁਸੀਂ ਪਹਿਲੀ ਵਾਰ 1991 'ਚ ਸਪਟੈਂਬਰ ਦੇ ਮਹੀਨੇ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਿਆ ਸੀ ਤੇ ਇੱਥੇ ਬੋਲਣ ਆਇਆ ਸੀ, ਉਦੋਂ ਰੈਲੀ ਤੇ ਆਏ, ਉਦੋਂ ਤੋਂ ਸਾਡਾ ਸਫ਼ਰ ਟੁਗੈਦਰ ਹੈ। ਸੋ ਜੇ 91 ਤੋਂ ਹੁਣ ਤੱਕ ਤੇ ਅਸੀਂ ਗੱਲ ਕਰਦੇ ਹਾਂ ਤਾਂ 35 ਸਾਲ ਕੰਟੀਨਿਊਸਲੀ, ਕਿਉਂਕਿ ਸਤੰਬਰ ਦਾ ਮਹੀਨਾ ਇੱਕ ਐਸਾ ਮਹੀਨਾ ਹੁੰਦਾ ਹੈ, ਇੱਕ ਪਾਸੇ ਤਾਂ ਇਹ ਸਰਾਧਾਂ ਦਾ ਮਹੀਨਾ ਹੈ, ਅੱਜ ਕੱਲ੍ਹ ਬ੍ਰਾਹਮਣ ਲੋਕ ਖੂਬ ਰੱਜ ਕੇ ਖਾਂਦੇ ਨੇ, ਔਰ ਪੂਰਵਜਾਂ ਤੱਕ ਵੀ ਪਹੁੰਚਦਾ ਕਿ ਨਹੀਂ ਪਹੁੰਚਦਾ, ਪਰ ਉਹਨਾਂ ਦੇ ਢਿੱਡ ਤੱਕ ਜ਼ਰੂਰ ਪਹੁੰਚਦਾ। ਤੇ ਇੱਥੇ ਵੀ ਜੇ 194 ਮੁਲਕ ਅੱਜ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ, 193, ਪਰ ਅਸੀਂ ਨਾਲ ਆਪਣਾ ਮੁਲਕ ਵੀ ਜੁਆਇਨ ਕਰਾ ਲੈਂਦੇ ਹਾਂ ਕਿਉਂਕਿ ਅਸੀਂ ਕਲੋਜ਼ ਹੈ ਉਸ ਥਾਂ ਤੇ ਆਪਣਾ ਝੰਡਾ ਗੱਡਣ ਦੇ। ਤੇ ਇਹ ਹੈ ਤਾਂ ਇੱਕ ਐਨੂਅਲ ਰਿਚੁਅਲ, ਕਿਉਂਕਿ ਬਹੁਤ ਸਾਰਿਆਂ ਨੂੰ ਇਹ ਲੱਗਦਾ ਹੋਣਾ ਹੈ ਕਿ ਜਦੋਂ UN ਜਨਰਲ ਅਸੈਂਬਲੀ ਸੈਸ਼ਨ ਹੁੰਦਾ ਹੈ ਜਿਹਦੇ ਵਿੱਚ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਜਾਂ ਫੋਰਨ ਮਿਨਿਸਟਰ ਇਹੀ ਕਿਸੇ ਮੁਲਕ ਦੀ ਨੁਮਾਇੰਦਗੀ ਕਰਦੇ ਨੇ, ਤੇ ਪਤਾ ਨਹੀਂ ਕਿੰਨੀਆਂ ਗੰਭੀਰ ਵਿਚਾਰਾਂ ਹੁੰਦੀਆਂ ਤੇ ਕੀ ਕੁਝ ਨਹੀਂ ਹੁੰਦਾ। ਇਹ ਮਹਿਜ਼ ਇੱਕ ਰਿਚੁਅਲ ਹੈ। ਪ੍ਰਾਈਮ ਮਿਨਿਸਟਰਸ, ਪ੍ਰੈਜ਼ੀਡੈਂਟਸ ਦੇ ਨਾਲ ਵੱਡੇ ਵੱਡੇ ਜਿਹੜੇ ਨੇ ਡੈਲੀਗੇਸ਼ਨ ਜਹਾਜ਼ ਭਰ ਕੇ ਆਉਂਦੇ ਨੇ, ਨਿਊਯਾਰਕ ਦੇ ਵਿੱਚ ਉਹ ਸ਼ਾਪਿੰਗ ਵੀ ਕਰ ਰਹੇ ਹੁੰਦੇ ਨੇ, ਔਰ ਆਲ ਅਰਾਊਂਡ ਜਿਹੜਾ ਕਈ ਵਾਰੀ UN ਜਨਰਲ ਅਸੈਂਬਲੀ ਤੁਸੀਂ ਨਜ਼ਰ ਮਾਰੋ ਤੇ ਤੁਹਾਨੂੰ ਹਾਲ ਖਾਲੀ ਨਜ਼ਰ ਆਉਂਦਾ। ਸਿਰਫ ਜਿਹੜਾ ਓਪਨਿੰਗ ਡੇ ਹੁੰਦਾ, ਜਿਵੇਂ ਕੱਲ ਓਪਨਿੰਗ ਡੇ ਹੋਣਾ ਐਕਚੁਅਲੀ, ਜਦੋਂ ਕਿ ਪ੍ਰੈਜ਼ੀਡੈਂਟ ਬਾਈਡਨ ਔਰ UN ਸੈਕਟਰੀ ਜਨਰਲ ਜਿਹੜੇ ਨੇ ਉਹ ਐਡਰੈਸ ਕਰਨਗੇ, ਉਸ ਤੋਂ ਬਾਅਦ ਸਾਰੇ ਮੁਲਕ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਸੀਰੀਅਲ ਵਾਈਜ਼ ABC, ਪਹਿਲਾ ਮੁਲਕ ਬ੍ਰਾਜ਼ੀਲ ਹੁੰਦਾ ਜਿਹੜਾ ਐਡਰੈਸ ਕਰਦਾ, ਕਿਉਂਕਿ B ਦੇ ਨਾਲ ਬ੍ਰਾਜ਼ੀਲ ਪਹਿਲਾਂ ਬਣਦਾ, ਔਰ ਉਹਨਾਂ ਦੀ ਇੱਕ ਜਿਹੜੀ ਹੈ ਰਿਚੁਅਲ ਜਿਹੜੀ ਹੈ ਉਹ ਪ੍ਰੈਜੈਂਟੇਸ਼ਨ ਹੁੰਦੀ ਹੈ। ਲੇਕਿਨ ਦੂਸਰਾ ਪੱਖ ਇਹ ਵੀ ਹੁੰਦਾ ਹੈ, ਔਰ ਇਹੀ ਕਾਰਨ ਹੈ ਕਿ ਜਦੋਂ ਨਿਊਯਾਰਕ ਕੈਪੀਟਲ ਬਣੀ ਯੂਨਾਈਟਿਡ ਨੇਸ਼ਨਸ ਦੇ ਜਨਰਲ ਅਸੈਂਬਲੀ ਦੀ, ਈਵਨ ਕੋਈ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਭਾਵੇਂ ਉਹਨੂੰ ਇੰਟਰਨੈਸ਼ਨਲ ਟੈਰਰਿਸਟ ਡਿਕਲੇਅਰ ਕੀਤਾ ਹੋਏ ਜਾਂ ਮੁਲਕ ਲਈ ਖਤਰਾ ਹੋਏ, ਜਿਵੇਂ ਕਿਸੇ ਜ਼ਮਾਨੇ ਦੇ ਵਿੱਚ ਫਿਡਾਲ ਕਾਸਟਰੋ ਸੀ ਕਿਊਬਾ ਦਾ, ਜਾਂ PLO ਦਾ ਯਾਸਰ ਅਰਾਫਾਤ ਸੀ ਜਿਹੜਾ ਐਸੋਸੀਏਟ ਮੈਂਬਰ ਸੀ PLO, ਉਹਨੂੰ ਅਮਰੀਕਾ ਰੋਕ ਨਹੀਂ ਸਕਦਾ। ਹੋਰ ਅਮਰੀਕਾ 'ਚ ਕਿਤੇ ਰੋਕ ਸਕਦਾ, ਨਿਊਯਾਰਕ 'ਚ ਉਹਨਾਂ ਦਾ ਆਉਣਾ, ਗਦਾਫੀ ਵੀ ਇੱਥੇ ਆਇਆ ਜਦੋਂ ਕਿ ਈਵਨ ਉਹਨੂੰ ਵੀ ਦਹਿਸ਼ਤਗਰਦ ਰਜੀਮ ਐਲਾਨਿਆ ਹੋਇਆ ਸੀ। ਸੋ ਇਹ ਜਨਰਲ ਮੈਂ ਆਪਣੇ ਵਿਊਅਰਸ ਦੇ ਨੌਲੇਜ ਲਈ ਦੱਸਣਾ ਚਾਹੁੰਦਾ ਕਿ ਇਹੀ ਕਾਰਨ ਸੀ ਕਿ ਮੋਦੀ ਜਿਹੜਾ 2002 'ਚ ਹਜ਼ਾਰਾਂ ਮੁਸਲਮਾਨਾਂ ਦੇ ਗੁਜਰਾਤ ਕਤਲ ਲਈ ਜ਼ਿੰਮੇਵਾਰ ਸੀ, ਔਰ ਜਿਹਨੂੰ ਇੱਕ ਪਾਸੇ ਹਿੰਦੂ ਤਵੀਆਂ ਨੇ ਉਸ ਨੂੰ ਹਿੰਦੂ ਹਿਰਦੇ ਸਮਰਾਟ ਉਸ ਦਾ ਖਿਤਾਬ ਦਿੱਤਾ,
ਪਰ ਦੂਸਰੇ ਪਾਸੇ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਔਰ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਸ ਨੂੰ ਬੁੱਚਰ ਆਫ ਗੁਜਰਾਤ ਜਾਂ ਗੁਜਰਾਤ ਦਾ ਬੁੱਚੜ ਪੰਜਾਬੀ 'ਚ ਅਸੀਂ ਕਵਾਂਗੇ ਇਹ ਟਾਈਟਲ ਦਿੱਤਾ। ਔਰ ਇਹੀ ਕਾਰਨ ਸੀ ਕਿ 2002 ਤੋਂ ਫੌਰਨ ਬਾਅਦ US ਸਰਫ ਜਿਹੜਾ ਅਮਰੀਕਾ ਦਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ ਉਹਦੀ ਰਿਪੋਰਟ ਦੇ ਆਧਾਰ ਤੇ ਮੋਦੀ ਦੇ ਉੱਤੇ ਅਮਰੀਕਾ ਦਾਖਲੇ ਤੇ ਪਾਬੰਦੀ ਲਾ ਦਿੱਤੀ ਗਈ ਸੀ। ਪਰ 2014 ਤੋਂ ਪਹਿਲਾਂ ਹੀ 2013 'ਚ ਜਦੋਂ ਅਮਰੀਕਾ ਨੂੰ ਵੀ ਲੱਗਾ ਕਿ ਭਾਈ ਜੋ ਟ੍ਰੈਂਡ ਬਣਿਆ ਹੋਇਆ ਹੈ ਔਰ ਉਹਦੇ 'ਚ ਮੋਦੀ ਦੇ ਪ੍ਰਾਈਮ ਮਿਨਿਸਟਰ ਬਣਨ ਦੇ ਚਾਂਸ ਨੇ, ਸੋ ਉਹ ਜਿਹੜੀ ਪਹਿਲੀ ਵਿਰੋਧਤਾ ਸੀ ਉਹਨਾਂ ਨੇ ਘਟਾਉਂਦਿਆਂ ਅਮਰੀਕਾ ਦੀ ਜਿਹੜੀ ਐਂਬੈਸਡਰ ਸੀ ਦਿੱਲੀ ਦੇ ਵਿੱਚ ਬੀਬੀ ਉਹ ਜਾ ਕੇ ਗੁਜਰਾਤ ਦੇ ਵਿੱਚ ਮੋਦੀ ਨੂੰ ਮਿਲੀ। ਤੇ ਇਹੀ ਕਾਰਨ ਸੀ ਕਿ 2014 'ਚ ਜੇ ਨਾ ਵੀ ਅਮਰੀਕਾ ਚਾਹੁੰਦਾ ਫਿਰ ਵੀ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨ ਦੇ ਲਈ ਮੋਦੀ ਨੇ ਆਉਣਾ ਹੀ ਆਉਣਾ ਸੀ। ਉਹ ਇੰਟਰਨੈਸ਼ਨਲ ਲਾਅ ਦਾ ਹਿੱਸਾ ਸੀ। ਸੋ ਅਮਰੀਕਾ ਨੇ ਦੇਖਿਆ ਕਿ ਵੀ ਯੁੱਗ ਬਦਲ ਗਿਆ ਔਰ ਉਹਨਾਂ ਨੇ ਵੀ ਰੈੱਡ ਕਾਰਪਟ ਵਿਛਾਈ ਔਰ ਵਾਈਟ ਹਾਊਸ ਨੇ ਬਾਅਦ ਦੇ ਵਿੱਚ ਭਾਵੇਂ ਜੂਨੀਅਰ ਬੁਸ਼ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੋਏ, ਓਬਾਮਾ ਦਾ ਹੋਏ, ਟਰੰਪ ਦਾ ਹੋਏ ਜਾਂ ਬਾਈਡਨ ਦਾ ਹੋਏ, ਫਿਰ ਵਾਈਟ ਹਾਊਸ ਵੱਲੋਂ ਵੀ ਸਪੈਸ਼ਲ ਦਾਵਤ ਔਰ ਵਾਈਟ ਹਾਊਸ ਡਿਨਰ ਦਿੱਤੇ ਜਾਂਦੇ ਰਹੇ। ਸੋ ਇਸ ਵਾਰ ਦੀ ਜਿਹੜੀ 3 ਰੋਜ਼ਾ ਫੇਰੀ ਮੋਦੀ ਦੀ ਸੀ ਉਹਦੇ 'ਚ ਕੋਈ ਅਮਰੀਕਨ ਦਾਵਤ ਨਹੀਂ ਸੀ, ਇਸ ਲਈ ਵਾਸ਼ਿੰਗਟਨ DC 'ਚ ਕੋਈ ਸਟੇਟ ਡਿਨਰ ਨਹੀਂ ਹੋਇਆ ਜਾਂ ਕੋਈ ਉਸ ਨੇ ਜਿਵੇਂ ਪਿਛਲੀ ਆਪਣੀ ਫੇਰੀ ਵੇਲੇ ਜੁਆਇੰਟ ਸੈਸ਼ਨ ਨੂੰ ਐਡਰੈਸ ਕੀਤਾ ਸੀ, ਇਵੇਂ ਨਹੀਂ ਹੋਇਆ। ਸੋ 3 ਦਿਨ ਦੀ ਫੇਰੀ 'ਚ ਜ਼ਾਹਰ ਹੈ ਇੱਕ ਤਾਂ ਇਹ ਵੀ ਨਹੀਂ ਹੈ ਕਿ ਉਹਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ, ਕਿਉਂਕਿ ਜਿਹੜੀ ਇੰਡੀਆ ਦੀ ਉਸ ਸੀਰੀਅਲ ਦੇ ਵਿੱਚ ਵਾਰੀ ਹੈ ਉਹ 28 ਤਰੀਕ ਨੂੰ ਹੈ ਸ਼ਾਮ ਨੂੰ, ਜਦੋਂ ਕਿ S ਜੈਸ਼ੰਕਰ ਨੇ ਐਡਰੈਸ ਕਰਨਾ ਔਰ ਉਸ ਦਿਨ ਵੀ ਜਿਹੜਾ ਕਸ਼ਮੀਰੀਆਂ ਔਰ ਸਿੱਖਾਂ ਵੱਲੋਂ ਜਿਹੜਾ ਹੈ ਉਹ ਇੱਕ ਜਿਹੜਾ ਪ੍ਰੋਟੈਸਟ UN ਦੇ ਬਾਹਰ ਹੋਏਗਾ। ਸੋ ਇਹ ਜਿਹੜੀ 3 ਰੋਜ਼ਾ ਰੈਲੀ ਸੀ ਇਹਦੇ ਵਿੱਚ ਪਹਿਲਾ ਪਾਰਟ ਉਸ ਦੇ ਜਿਹੜਾ ਸੀ ਉਹ ਡੈਲਾਵੇਅਰ ਜਿਹੜੀ ਸੈਨੇਟਰ ਬਾਈਡਨ ਜਿਹੜਾ ਕਿਸੇ ਜ਼ਮਾਨੇ 'ਚ ਸੀ ਉਸ ਸਟੇਟ ਤੋਂ ਬਾਅਦ 'ਚ ਵਾਈਸ ਪ੍ਰੈਜ਼ੀਡੈਂਟ ਵੀ ਬਣਿਆ, ਹੁਣ ਪ੍ਰੈਜ਼ੀਡੈਂਟ ਦੇ ਤੌਰ ਤੇ ਰਿਟਾਇਰ ਹੋ ਰਿਹਾ, ਉਹਦੀ ਹੋਮ ਸਿਟੀ ਹੈ। ਔਰ ਕਲੇਮੌਂਟ ਉਸ ਦਾ ਉਹ ਥਾਂ ਹੈ ਜਿੱਥੇ ਜਿਹੜੀ ਹੈ ਆਰਕਮੀਅਰ ਅਕੈਡਮੀ ਜਿੱਥੇ ਕਿ ਬਾਈਡਨ ਨੇ ਖੁਦ ਪੜ੍ਹਾਈ ਕੀਤੀ ਹੋਈ ਹੈ। ਸੋ ਬਾਈਡਨ ਨੇ ਦੇਖਿਆ ਕਿ ਜਿਹੜੀ ਕੁਆਡ ਮੁਲਕਾਂ ਦਾ ਕਨਸੈਪਟ ਭਾਵੇਂ 2007 ਤੋਂ ਚੱਲ ਰਿਹਾ ਸੀ ਪਰ ਇਸ ਵਾਰ 6ਵੀਂ ਸਮਿਟ ਸੀ ਜਿਹੜੀ ਭਾਰਤ ਦੇ ਵਿੱਚ ਹੋਣੀ ਤੈਅ ਸੀ, ਪਰ ਕਿਉਂਕਿ ਅਮਰੀਕਾ ਨੇ ਆਪਣਾ ਰੋਸ ਦਿਖਾਇਆ, ਰਿਪਬਲਿਕ ਡੇ ਦਾ ਸੱਦਾ ਨਹੀਂ ਸੀ ਮੰਨਿਆ ਡਿਊ ਟੂ ਟ੍ਰਾਂਸਨੈਸ਼ਨਲ ਰਿਪਰੈਸ਼ਨ ਔਰ ਆਲਰੇਡੀ ਬਾਈਡਨ ਆਊਟਗੋਇੰਗ ਹੈ। ਜਿਹੜਾ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਹੈ ਉਹ ਵੀ ਜਿਸ ਕਿਸਮ ਦੇ ਉੱਥੇ ਹਾਲਾਤ ਨੇ ਚੇਂਜ ਆਫ ਗਵਰਨਮੈਂਟ ਹੋਣੀ ਉਹਨਾਂ ਨੇ ਲੂਜ਼ ਕਰਨਾ ਹੀ ਹੈ। ਤੇ ਜਾਪਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਦਾ ਵੀ 1 ਮਹੀਨਾ ਵਿਚਾਲੇ ਰਹਿ ਗਿਆ। ਸੋ ਇਹ ਇੱਕ ਐਡੀਸ਼ਨ ਸੀ ਕਿ ਭਾਈ ਉਹ ਕੁਆਡ ਦਾ ਇਕੱਠ ਅਮਰੀਕਾ 'ਚ ਹੀ ਕਰ ਲਿਆ ਜਾਏ, ਭਾਰਤ ਨੂੰ ਹੋਸਟ ਕਰਨ ਦਾ ਉਹਨਾਂ ਨੇ ਮੌਕਾ ਨਹੀਂ ਦਿੱਤਾ। ਔਰ ਇਹ ਜਿਹੜੀ ਕਲੇਮੌਂਟ ਡੈਲਾਵੇਅਰ ਦੇ ਵਿੱਚ ਉਹ ਇਹਨਾਂ ਦਾ ਇਕੱਠ ਸੀ ਔਰ ਉਸ ਤੋਂ ਬਾਅਦ ਉਸੇ ਸ਼ਾਮ ਹੀ ਜਿਹੜਾ ਉਹਦੇ ਨੇੜੇ ਹੀ ਹੈ ਕਿਉਂਕਿ ਬੜਾ ਛੋਟਾ ਜਿਹਾ ਇਹ ਸਾਰਾ ਟਾਊਨਸ਼ਿਪਸ ਨੇ ਡੈਲਾਵੇਅਰ ਦੀਆਂ, ਉਹਦੇ ਘਰ ਜਿੱਥੇ ਕਿ ਹਾਲਾਂ ਮੋਦੀ ਨੇ ਐਂ ਪ੍ਰੈਜ਼ੈਂਟ ਕੀਤਾ ਜਿਵੇਂ ਉਹਨੂੰ ਸਪੈਸ਼ਲੀ ਬਾਈਡਨ ਆਪਣਾ ਹੱਥ ਫੜ ਕੇ ਘਰ ਲੈ ਗਿਆ, ਹਾਲਾਂਕਿ ਉਸ ਦੇ ਘਰ ਜਿਹੜਾ ਉਹ ਜੈਪਨੀਜ਼ ਪ੍ਰਾਈਮ ਮਿਨਿਸਟਰ ਵੀ ਔਰ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਵੀ ਜਿਹੜਾ ਉਹ ਗਿਆ। ਹੁਣ ਇਹ ਤਾਂ ਪਹਿਲਾ ਪਾਰਟ ਸੀ ਔਰ ਬੇਸ਼ੱਕ ਬੜੇ ਸ਼ਾਰਟ ਨੋਟਿਸ ਤੇ, ਕਿਉਂਕਿ ਪਹਿਲਾਂ ਇਹ ਲੱਗ ਰਿਹਾ ਸੀ ਕਿ ਇਹ ਕੁਆਡ ਮੀਟਿੰਗ DC 'ਚ ਹੋਏ, ਵਾਸ਼ਿੰਗਟਨ DC ਹੋਏ, ਨਿਊਯਾਰਕ ਹੋਏ, ਪਰ ਜਦੋਂ ਫੈਸਲਾ ਹੋਇਆ ਤਾਂ ਇਹ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਸਿੱਖਸ ਫਾਰ ਜਸਟਿਸ, ਇਹ ਪ੍ਰੋਮੀਨੈਂਟ ਆਰਗੇਨਾਈਜੇਸ਼ਨ ਜਿਹੜਾ ਨੈਟਵਰਕ ਆਫ ਦਾ ਆਰਗੇਨਾਈਜੇਸ਼ਨਸ ਹੈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਔਰ ਉਹਨਾਂ ਨੇ ਜਦੋਂ ਟੈਲੀ ਕਾਨਫਰੰਸਿਸ ਵੀ ਕੀਤੀਆਂ 100 ਤੋਂ ਜ਼ਿਆਦਾ ਨੁਮਾਇੰਦੇ ਲਾਈਨ ਤੇ ਹੁੰਦੇ ਸੀ। ਸੋ ਇਹ ਜਿਹੜੀ ਮੀਟਿੰਗ ਕੁਆਡ ਦੀ ਇਸ ਕਲੇਮੌਂਟ ਆਰਕਮੀਅਰ ਅਕੈਡਮੀ ਦੇ ਸਾਹਮਣੇ ਸੀ, ਇਹ ਆਲਮੋਸਟ 2 ਵਜੇ ਦੇ ਕਰੀਬ ਤੈਅ ਸੀ। ਸੋ 4 ਚੁਫੇਰਿਓਂ ਸਿੱਖ ਸੰਗਤਾਂ ਪਹੁੰਚੀਆਂ, ਅਸੀਂ ਵੀ ਰਾਤ 1 ਵਜੇ ਤੱਕ ਹੀ ਪਹੁੰਚ ਗਏ ਔਰ ਬਹੁਤ ਜ਼ਿਆਦਾ ਸਿਕਿਉਰਿਟੀ ਸੀ ਔਰ ਜਿਹੜਾ ਸਾਨੂੰ ਸਪੌਟ ਮਿਲਿਆ ਲੱਕੀਲੀ ਉਹ ਬਹੁਤ ਵਧੀਆ ਸਪੌਟ ਸੀ ਔਰ ਬਾਅਦ 'ਚ ਉਹਦਾ ਵਧੀਆਪਨ ਹੋਰ ਵੀ ਸਾਹਮਣੇ ਆਇਆ ਕਿਉਂਕਿ ਸਾਡੇ ਸਾਹਮਣਿਆਂ ਤੋਂ ਹੀ ਜਿਹੜਾ ਇਹ ਜਿਹਨੂੰ ਮੋਟਰਕੇਡ ਕਹਿੰਦੇ ਨੇ ਉਹ ਲੰਘਿਆ ਮੋਟਰਾਂ ਦਾ, ਜਦੋਂ ਸਭ ਤੋਂ ਪਹਿਲਾਂ ਅਮਰੀਕਨ ਪ੍ਰੈਜ਼ੀਡੈਂਟ ਜਿਹਦੇ ਅੱਗੇ ਕਿੰਨਾ ਮੋਟਰਸਾਈਕਲਾਂ ਦਾ ਕਾਫਲਾ ਹੁੰਦਾ ਹੈ ਔਰ ਦੂਸਰਾ ਔਰ ਬਾਈਡਨ ਨੇ ਵੀ ਦੇਖਿਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੋਸਟਰ ਤਾਂ ਹੈ ਹੀ ਸਨ ਹੱਥਾਂ 'ਚ, ਇੱਕ ਜਿਹੜੀ ਆ ਕੇਜ ਬਣਾ ਕੇ ਇੱਕ ਪਿੰਜਰਾ ਜਿਸ ਦੇ ਵਿੱਚ ਮੋਦੀ ਦਾ ਸਟੈਚੂ ਰੱਖਿਆ ਹੋਇਆ ਸੀ, ਗਲ 'ਚ ਛਿੱਤਰਾਂ ਦਾ ਹਾਰ ਵੀ ਸੀ ਔਰ ਉਹਨੂੰ ਐਜ਼ ਏ ਟੈਰਰਿਸਟ ਵੀ ਐਡਰੈਸ ਕੀਤਾ ਹੋਇਆ ਸੀ। ਸੋ ਸਾਰਿਆਂ ਦੀਆਂ ਹੀ ਨਜ਼ਰਾਂ ਜਿਹੜੀਆਂ ਉਸ ਦੇ ਉੱਤੇ ਪਈਆਂ, ਈਵਨ
ਜਦੋਂ ਮੋਦੀ ਦੀ ਗੱਡੀ ਕੋਈ ਥੋੜ੍ਹੀ ਵਿੱਥ ਦੇ ਉੱਤੇ ਡਿਊ ਟੂ ਸਿਕਿਉਰਿਟੀ ਰੀਜ਼ਨਸ ਉਹ ਆਉਂਦੇ ਰਹੇ, ਬਾਈਡਨ ਨੂੰ ਸਭ ਤੋਂ ਜ਼ਿਆਦਾ ਸਿਕਿਉਰਿਟੀ ਸੀ ਤੇ ਮੋਦੀ ਵੀ ਸਾਹਮਣੇ ਉਹਦੀ, ਜਿਵੇਂ ਤੁਸੀਂ ਬੈਠੇ ਹੋ ਤੁਹਾਡੇ ਤੋਂ ਥੋੜ੍ਹੀ ਜਿਹੀ ਹੋਰ ਡਿਸਟੈਂਸ 3 ਫੁੱਟ ਦਾ ਕਰ ਲਈਏ ਤਾਂ ਉਹਦੀ ਨਜ਼ਰ ਵੀ ਪਈ ਉਸ ਪਾਸੇ ਔਰ ਉਸ ਦੇ ਕੋਲੋਂ ਦੀ ਉਹ ਲੰਘਿਆ। ਔਰ ਜ਼ਾਹਰ ਹੈ ਜਦੋਂ ਇੱਕ ਤੁਸੀਂ ਕਲਪਰੇਟ ਨੂੰ, ਮਰਡਰਰ ਨੂੰ ਅੱਖਾਂ ਸਾਹਮਣੇ ਦੇਖਦੇ ਹੋ ਤਾਂ ਫਿਰ ਜਿਸ ਕਿਸਮ ਦਾ ਰੋਹ ਜਿਹੜਾ ਉਹ ਤਾਰੀ ਹੁੰਦਾ ਉਹ ਨਜ਼ਰ ਆ ਸਕਦਾ ਵੀ ਫਿਰ ਆਕਾਸ਼ ਗੁੰਜਾਓ, ਖਾਲਿਸਤਾਨ ਦੇ ਨਾਅਰੇ ਔਰ ਉੱਥੇ ਕੀ ਵਰਤਾਰਾ ਹੋਏਗਾ। ਸੋ ਮੀਡੀਆ ਦੇ ਪੱਖ ਤੋਂ ਵੀ ਜੈਪਨੀਜ਼, ਕਿਉਂਕਿ ਦੂਸਰੇ ਪ੍ਰਾਈਮ ਮਿਨਿਸਟਰਸ ਦੇ ਵੀ ਆਸਟ੍ਰੇਲੀਅਨ ਮੀਡੀਆ ਤਾਂ ਨਹੀਂ ਮੈਨੂੰ ਨਜ਼ਰ ਆਇਆ, ਹੋ ਸਕਦਾ ਕੋਈ ਮਾਊਂਟਡ ਹੋਏ ਜਾਂ ਕਿਤੇ ਹੋਰ ਹੋਏ, ਲੇਕਿਨ ਜੈਪਨੀਜ਼ ਜਿਹੜਾ ਮੀਡੀਆ ਵਾਲੀ ਟੀਮ ਹੈ ਉਹਨਾਂ ਨੇ ਈਵਨ ਜਿਹੜੀ ਪਹਿਲੀ ਵੀਡੀਓ ਵਾਇਰਲ ਹੋਈ ਜਿਹਦੇ 'ਚ ਕਿ ਉਹਨਾਂ ਨੇ ਇੱਕ ਪਾਸੇ ਖਾਲਿਸਤਾਨ ਦੇ ਝੰਡੇ ਔਰ ਉੱਪਰ ਡਰੋਨ ਜਿਹੜਾ ਉਸ ਨੂੰ ਮੋਨੀਟਰ ਕਰ ਰਿਹਾ ਸੀ ਔਰ ਉਸ ਨੂੰ ਦਿਖਾਇਆ। ਸੋ ਇਹ ਅਸੀਂ ਸਮਝਦੇ ਹਾਂ ਵੀ ਪਹਿਲੀ ਸਕਸੈਸਫੁਲ ਕਨਫਰੰਟੇਸ਼ਨ ਸੀ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਅਮਰੀਕਾ ਦੇ ਸਿੱਖਾਂ ਨੇ। ਔਰ ਇਸ ਪ੍ਰੋਟੈਸਟ ਦੇ ਵਿੱਚ ਵੀ ਮੈਂ ਇਹਨੂੰ ਖਾਲਿਸਤਾਨ ਰੈਲੀ ਦਾ ਨਾਮ ਦਿੱਤਾ, ਜਿਹੜੇ 3 ਥਾਵਾਂ ਤੇ ਹੋਇਆ। ਇਹਦੇ ਵਿੱਚ ਕੈਨੇਡਾ ਤੋਂ, ਜਿਵੇਂ ਟੋਰਾਂਟੋ ਤੋਂ ਸਾਡੇ ਵੀਰ ਕੁਲਦੀਪ ਸਿੰਘ, ਮੁਖਤਿਆਰ ਸਿੰਘ ਆਏ ਜੀ, ਸਰੀ ਤੋਂ ਸਾਡੇ ਵੀਰ ਆਏ ਹੋਏ ਸਨ, ਕੈਲੀਫੋਰਨੀਆ ਤੋਂ ਸਨ, ਔਰ ਜਿਵੇਂ ਮੈਂ ਇੰਡੀਅਨਐਪਲਿਸ ਇੰਡੀਆਨਾ ਤੋਂ ਜਾਫੀ ਸਿੰਘ ਔਰ ਸਰ ਗੁਰਨਾਮ ਸਿੰਘ ਔਰ ਦੂਸਰੇ ਵੀਰ ਵੀ, ਔਰ ਈਸਟ ਕੋਸਟ ਸਾਰਾ ਸਾਡੇ ਵਾਸ਼ਿੰਗਟਨ ਡੀਸੀ ਤੋਂ ਸਾਡੇ ਪੇਕੇ ਪਿੰਡੋਂ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੰਘ ਪਹੁੰਚੇ ਔਰ ਆਪਣੀ ਕਿਸਮ ਦਾ ਜੋਸ਼ੋ ਖਰੋਸ਼ ਸੀ, ਔਰ ਬੱਸਿਸ ਦਾ ਵੀ ਜਿਵੇਂ ਪੈਨਸਿਲਵੇਨੀਆ ਤੋਂ ਔਰ ਦੂਸਰੇ ਹਰ ਪਾਸਿਓਂ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਪਾਵਰਫੁਲ ਮੈਸੇਜ ਗਿਆ ਹੈ। ਇਹ ਬਿਗਨਿੰਗ ਸੀ ਔਰ ਉਹਦੇ 'ਚ ਇੱਕ ਪਾਰਟ ਜਿਹੜਾ ਰਿਪੀਟਡਲੀ ਜਿਵੇਂ ਤੁਸੀਂ ਮੈਂਸ਼ਨ ਕੀਤਾ, ਮੈਂ TV 84 ਦੀ ਟੈਕਨੀਕਲ ਟੀਮ ਇੱਥੇ ਬੇਸਡ, ਟੋਰਾਂਟੋ ਬੇਸਡ, ਔਰ ਆਪਣੇ ਐਂਕਰ ਸਰ ਸੁਖਜਿੰਦਰ ਸਿੰਘ ਬਾਜਵਾ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਇਹਨਾਂ ਤਿੰਨੋਂ ਹੀ ਪ੍ਰੋਗਰਾਮਾਂ ਨੂੰ ਜਿਹੜਾ ਇੱਕੋ ਇੱਕ ਚੈਨਲ TV 84 ਸੀ ਜਿਸ ਰਾਹੀਂ ਇਹਦੀ ਲਾਈਵ ਕਵਰੇਜ ਹੋਈ। ਔਰ ਇਹ ਡੈਲਾਵੇਅਰ ਵਾਲਾ ਪ੍ਰੋਗਰਾਮ ਜਦੋਂ ਅਸੀਂ ਦੇਖਦੇ ਹਾਂ 3-3 ਘੰਟੇ ਦੇ ਪ੍ਰੋਗਰਾਮ, ਕੋਈ ਵੱਡੀ ਆਡੀਅנס ਨਹੀਂ ਹੁੰਦੀ, ਜਿੰਨੀ ਛੋਟੀ ਵੀਡੀਓ ਹੋਏ ਉਹਨੇ ਤੁਸੀਂ ਕੋਈ ਟਿਕਟੌਕ ਤੇ ਆ ਗਿਆ ਕੋਈ ਦੂਜਾ, ਲੇਕਿਨ 45,000 ਤੋਂ ਜ਼ਿਆਦਾ ਵਿਊਰ ਪਿਛਲੇ 48 ਘੰਟੇ ਦੇ ਵਿੱਚ ਡੈਲਾਵੇਅਰ ਵਾਲੇ ਨੂੰ ਹੋਏ। ਔਰ ਉਹਨੇ ਕੱਲ ਜਿਹੜਾ ਸੰਡੇ ਦਾ ਪ੍ਰੋਗਰਾਮ ਸੀ ਉਹਦੇ ਲਈ ਇੱਕ ਮਾਹੌਲ ਵੀ ਸੈੱਟ ਕੀਤਾ। ਸੰਡੇ ਜਿਹਦੇ 'ਚ ਜ਼ਾਹਰ ਹੈ ਕਿ ਨਾਸਾ ਕਾਉਂਟੀ ਜਿਹੜੀ ਪਿਓਰਲੀ ਇੰਡੀਅਨ ਇਵੈਂਟ ਰੱਖੀ ਹੋਈ ਸੀ, ਸਰਕਾਰੀ ਟਿਕਟਾਂ ਦੇ ਉੱਤੇ ਚਾਰਟਰ ਫਲਾਈਟਾਂ ਰਾਹੀਂ ਅਮਰੀਕਾ ਭਰ ਦੇ ਹਿੰਦੂ ਇਕੱਠੇ ਕੀਤੇ ਹੋਏ ਸੀ। ਹਾਲਾਂਕਿ ਪਹਿਲਾ ਨੰਬਰ 15,000 ਦਿੱਤਾ ਜਾ ਰਿਹਾ ਸੀ ਕਿ ਜੀ 15,000 ਦੀ ਸੀਟਿੰਗ ਅਰੇਂਜਮੈਂਟ ਹੈ ਔਰ ਪਹਿਲਾਂ ਹੀ ਭਰ ਗਿਆ, ਪਰ ਹੁਣ ਦੀਆਂ ਰਿਪੋਰਟ 'ਚ ਮੈਂ ਦੇਖਿਆ ਕਿ ਵੀ ਨੰਬਰ ਨਹੀਂ ਹੈ। ਇਸ ਤੋਂ ਲੱਗਦਾ ਹੈ ਵੀ ਬੰਦੇ, ਔਰ ਜਿਵੇਂ ਸਾਡੇ 1-2 ਬੰਦੇ ਜਿਹੜੇ ਅੰਦਰ ਵੀ ਗਏ ਉਸ ਕਰਾਊਡ ਦਾ ਹਿੱਸਾ, ਉਹਨਾਂ ਨੇ ਕਿਹਾ ਜੀ ਅੱਧਿਓਂ ਜ਼ਿਆਦਾ ਕੁਰਸੀਆਂ ਖਾਲੀ ਸੀ। ਸੋ ਇੱਕ ਫਲॉप ਇਵੈਂਟ ਸੀ। ਸੋ ਉਹਨਾਂ ਨੇ ਕਿਸ ਅੰਦਾਜ਼ ਦੇ ਵਿੱਚ ਇਹ ਸਾਰੇ ਝੂਠ ਨੂੰ ਵੇਚਣਾ ਸੀ, ਲੇਕਿਨ ਇਸ ਦੇ ਨਾਲ ਹੀ ਜਿਹੜਾ ਹੈ ਪੁਲਿਸ ਦਾ ਰਵੱਈਆ ਕੋਈ ਕੋਆਪਰੇਟਿਵ ਨਹੀਂ ਸੀ। ਉਹਨਾਂ ਨੇ ਇਨੀਸ਼ੀਅਲੀ ਜਦੋਂ ਕਿ 9 ਵਜੇ ਦੇ ਕਰੀਬ ਇਹਨਾਂ ਦੀ ਪਾਰਟੀ ਐਡਵਾਂਸ ਪ੍ਰੋਟੈਸਟ ਜਾਂ ਖਾਲਿਸਤਾਨ ਰੈਲੀ ਵਾਲੇ ਵੀਰਾਂ ਦੀ ਪਹੁੰਚੀ, ਉਹਨਾਂ ਨੇ ਉਸ ਸਪੌਟ ਨੂੰ ਵੀ ਬਦਲਿਆ, ਹਾਈ ਹੈਂਡਡਨੈਸ ਕੀਤੀ, ਜਿਹੜਾ ਉਹ ਝੰਡੇ 'ਚੋਂ ਜਿਹੜਾ ਉਹ ਡੰਡਾ ਕਢਵਾਏ ਕਿ ਜੀ ਇਹ ਵੈਪਨ ਯੂਜ਼ ਹੋ ਸਕਦਾ ਹੈ। ਸੋ ਉਹਦੇ ਤੋਂ ਲੱਗਦਾ ਸੀ ਕਿ ਵੀ ਇਹ ਜਿਹੜਾ ਹੋ ਸਕਦਾ ਹੈ ਡੈਲਾਵੇਅਰ ਦੇ ਵਿੱਚ ਜਿਹੜੀ ਸਪੌਂਟੇਨੀਅਸ ਪ੍ਰੈਜ਼ੈਂਸ ਸੀ ਉਹਨੇ ਉਹਨਾਂ ਨੂੰ ਅਨਰਵ ਵੀ ਕੀਤਾ ਹੋਏ। ਹਿੰਦੂਤਵੀਆਂ ਨੇ ਪਹਿਲਾਂ ਹੀ ਜਿਹੜਾ ਅਕਸ਼ਤਾਮ ਮੰਦਰ ਦੀ ਵੈਂਡਲਾਈਜੇਸ਼ਨ ਤੇ ਫਲਾਣੇ ਢਿਮਕੇ ਬਹੁਤ ਸਾਰਾ ਫੀਅਰ ਪੈਦਾ ਕੀਤਾ ਹੋਇਆ ਸੀ ਔਰ ਇਹ ਜਿਹੜਾ ਬੜਾ ਨਿੰਦਣਯੋਗ ਰਵੱਈਆ ਸੀ ਪੁਲਿਸ ਦਾ ਬਿਗਨਿੰਗ। ਔਰ ਤੁਸੀਂ ਇਹ ਦੇਖੋ ਕਿ ਵੀ ਬਜਾਏ ਇਸ ਦੇ ਕਿ ਜਿਹੜਾ ਇੰਡੀਅਨ ਮੀਡੀਆ ਕਿ ਭਾਈ ਦੇ ਬਾਵਜੂਦ ਕਿ ਉਹਨੂੰ ਚੇਜ਼ ਕੀਤਾ, ਮੈਂ ਇਹ ਕਿਹਾ ਆਪਣੀ ਹਰ ਪ੍ਰੈਜੈਂਟੇਸ਼ਨ ਦੇ ਵਿੱਚ ਕਿ 1996 'ਚ ਕੁਲਦੀਪ ਨਈਅਰ ਜਿਹੜਾ ਉਸ ਵੇਲੇ ਪ੍ਰਾਈਮ ਮਿਨਿਸਟਰ ਦੇਵਗੌੜਾ ਦਾ ਦੂਤ ਬਣ ਕੇ ਅਮਰੀਕਾ ਆਇਆ ਹੋਇਆ ਸੀ, ਉਸ ਤੋਂ ਪਹਿਲਾਂ ਉਹ ਹਾਈ ਕਮਿਸ਼ਨਰ ਰਿਹਾ UK 'ਚ, ਉਹਨੂੰ ਮੈਂ ਇਹ ਕਿਹਾ ਸੀ ਕਿ ਦੇਖੋ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ, ਕਿਸੇ ਧਰਮ ਨਾਲ ਨਹੀਂ ਹੈ। ਅਸੀਂ ਹਿੰਦੂ ਧਰਮ ਦੇ ਕੋਈ ਜਿਹੜਾ ਖਿਲਾਫ ਨਹੀਂ ਲੜਾਈ ਕਰ ਰਹੇ, ਪਰ ਇਹ ਜਿਹੜੇ ਵਾਰ ਕ੍ਰਿਮੀਨਲ ਨੇ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਵਾਰ ਕ੍ਰਾਈਮ ਕੀਤੇ ਨੇ, ਇਹ ਇੰਟਰਨੈਸ਼ਨਲ ਲਾਅ ਥੱਲੇ ਵੀ ਜਿਹੜੇ ਹੈ ਇਹ ਕਲਪੇਬਲ ਔਰ ਅਕਾਊਂਟੇਬਲ ਨੇ। ਔਰ ਅਸੀਂ ਜਦੋਂ ਸਾਡਾ ਮੁਲਕ ਬਣਿਆ ਹੁਣ ਤਾਂ ਅਸੀਂ ਉਹਨਾਂ ਦੀ ਸ਼ਨਾਖਤ ਹੀ ਕਰ ਸਕਦੇ ਹਾਂ ਵੀ ਕਿਨੇ ਕੀ ਕੀਤਾ, ਪਰ ਜਦੋਂ ਸਾਡਾ ਮੁਲਕ ਬਣਿਆ ਉਦੋਂ ਅਸੀਂ ਇਹ ਫਿਗਰ ਆਊਟ ਕਰਾਂਗੇ, ਉਹਨਾਂ ਨੂੰ ਲੱਭਾਂਗੇ ਔਰ ਜਿਹੜਾ ਉਹਨਾਂ ਨੂੰ ਜਿਹੜਾ
ਚੇਜ਼ ਕਰਾਂਗੇ ਜਿੱਥੇ ਜਿੱਥੇ ਵੀ ਨੇ। ਇਹ ਲੱਭਣਾ ਇਵੇਂ ਨਹੀਂ ਹੈ ਕਿ ਕੋਈ ਇਸ਼ਤਿਹਾਰ ਦੇ ਕੇ ਲੱਭਣਾ। ਵੀ ਵਿਲ ਚੇਜ਼ them, extradite them, try them and hang them। ਲੇਕਿਨ ਅੱਜ ਦੀ ਡੇਟ 'ਚ ਕਿਉਂਕਿ ਹੁਣ ਪਿਛਲੇ 1 ਸਾਲ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਵਾਰ ਕ੍ਰਾਈਮ ਕਰਨ ਵਾਲਾ ਪ੍ਰਾਈਮ ਮਿਨਿਸਟਰ ਭਾਰਤ ਦਾ, ਜਿਹਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ UK ਦੇ ਵਿੱਚ, ਔਰ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕੋਲਡ ਬਲੱਡਡ ਮਰਡਰ ਕੀਤੇ ਨੇ। ਸੋ ਉਹਨਾਂ ਹਾਲਾਤਾਂ 'ਚ ਜਿਹੜਾ ਬਹੁਤ ਪੋਜ਼ਿਟਿਵਿਟੀ ਵਾਲਾ ਪਾਰਟ ਸੀ ਕਿ ਆਲਰੇਡੀ ਸਿਵਲ ਲਾਸੂਟ ਜਿਹਦੀ ਅਸੀਂ ਗੱਲ ਕਰਾਂਗੇ ਉਹਦੇ ਥੱਲੇ ਆਲਰੇਡੀ ਇਹਨਾਂ ਨੂੰ ਨਾਮਜ਼ਦ ਕੀਤਾ ਇੰਡੀਅਨ ਗਵਰਨਮੈਂਟ, ਅਜੀਤ ਡੋਵਲ ਔਰ ਉਹ ਗੋਇਲ ਔਰ ਨਿਖਿਲ ਗੁਪਤਾ, ਇਹ ਸਾਰੇ ਜਿਹੜਾ ਵਿਕਰਮ ਯਾਦਵ। ਸੋ ਇਸ ਦੇ ਚੱਲਦਿਆਂ ਇਸ ਵਾਰ ਮੋਦੀ ਦੇ ਖਿਲਾਫ ਗੁੱਸਾ ਹੋਰ ਵੀ ਜ਼ਿਆਦਾ ਸੀ। ਔਰ ਉਹਦੇ 'ਚ ਇਕੱਲਾ ਇਹੀ ਨਹੀਂ ਵੀ ਸਿੱਖਾਂ ਨੇ ਹੀ ਖਾਲਿਸਤਾਨ ਰੈਲੀ ਕੀਤੀ, ਕਸ਼ਮੀਰੀ ਪਾਕਿਸਤਾਨੀ ਵੀ, ਔਰ ਇੱਕ ਗਰੁੱਪ ਜਿਹੜਾ ਹਿੰਦੂਜ਼ ਫਾਰ ਹਿਊਮਨ ਰਾਈਟਸ ਦੇ ਥੱਲੇ ਸੀ, ਜਿਹਦੇ 'ਚ ਕੁਝ ਮੁਸਲਮਾਨ ਵੀ ਸ਼ਾਮਲ ਸਨ, ਕੁਝ ਲੈਫਟਿਸਟ ਵੀ। ਉਹਨਾਂ ਨੂੰ ਵੀ TV84 ਦੀ ਟੀਮ ਨੇ ਇੰਟਰਵਿਊ ਕੀਤਾ। ਔਰ ਕਿਉਂਕਿ ਪ੍ਰਬੰਧ ਤਾਂ ਬਹੁਤ ਵਧੀਆ ਢੰਗ ਨਾਲ ਕੀਤਾ ਹੋਇਆ ਸੀ ਆਰਗੇਨਾਈਜ਼ਰਸ ਨੇ ਇਸ ਨੂੰ ਕਵਰ ਕਰਨ ਦਾ। ਪਰ ਜਿਵੇਂ ਮੈਂ ਪੁਲਿਸ ਦੇ ਵਰਤਾਰੇ ਦੀ ਗੱਲ ਕੀਤੀ ਕਿ ਉਹਨਾਂ ਨੇ ਈਵਨ ਉਹਨੂੰ ਦੇ ਨੇੜੇ ਤੇੜੇ ਕੋਈ ਕੈਮਰਾ ਵੀ ਨਹੀਂ ਆਣ ਦਿੱਤਾ। ਇੰਨਾ ਹੈਵੀਲੀ ਈਵਨ ਮਾਊਂਟਡ ਪੁਲਿਸ ਕੋਡ ਚੜੀ ਵੀ ਇੱਕ ਪਾਸੇ ਹੈ, ਔਰ ਇੱਕ ਨੂੰ ਲਿਜਾ ਕੇ ਤੁਸੀਂ ਇੱਕ ਕੈਮਰੇ ਰਾਹੀਂ ਜਾ ਸਕਦੇ ਸੀ। ਕਿਸੇ ਦਾ ਤੁਸੀਂ ਸਾਊਂਡ ਬਾਏ ਉਹ ਪਰੇ ਧੱਕਿਆ ਹੋਇਆ ਸੀ, ਤੇ ਜੇ ਰੈਲੀ ਨੂੰ ਐਡਰੈਸ ਕਰਨ ਦੀ ਕਿਸੇ ਦੀ ਸਪੀਚ ਹੈ ਉਹ ਉਸ ਕੈਮਰੇ 'ਚ ਤੁਸੀਂ ਕੈਚ ਨਹੀਂ ਸੀ ਕਰ। ਸੋ ਇਹਦੇ ਬਾਵਜੂਦ ਜਿਹੜਾ ਰੋਹ ਸੀ ਉਹ ਦੇਖਣ ਵਾਲਾ ਸੀ। ਔਰ ਉਸ ਸਾਰੇ ਦੇ ਚੱਲਦਿਆਂ ਜਿਹੜਾ ਲਗਭਗ 3-4 ਘੰਟੇ ਦੀ ਇਹ ਜਿਹੜੀ ਰੈਲੀ ਸੀ ਖਾਲਿਸਤਾਨ ਰੈਲੀ, ਔਰ ਜਿਵੇਂ ਮੈਂ ਹਿੰਦੂਜ਼ ਫਾਰ ਹਿਊਮਨ ਰਾਈਟਸ ਦੀ ਗੱਲ ਕੀਤੀ, ਉਹਨਾਂ ਉਸ ਗਰੁੱਪ ਦੇ ਵਿੱਚ ਵੀ ਜਿਹੜੇ ਆਏ ਹੋਏ ਸੀ ਉਹਨਾਂ ਦੇ ਕੋਲ ਜਿਹੜਾ ਹੋਰ ਤਾਂ ਕੋਈ ਬਹੁਤੇ ਚੈਨਲ ਨਹੀਂ ਸੀ ਕਵਰ ਕਰਨ ਵਾਲੇ। ਸੋ TV84 ਨੇ ਉਹਨਾਂ ਨੂੰ ਵੀ ਇੰਟਰਵਿਊ ਕੀਤਾ। ਸੋ ਅੱਜ ਦੀ ਜਿਹੜੀ ਫੇਰੀ, ਅੱਜ ਇਸ ਗੱਲ ਦਾ ਧਿਆਨ ਰਹੇ ਕਿ UN ਜਨਰਲ ਅਸੈਂਬਲੀ 'ਚ ਅੱਜ ਉਹਨੇ ਐਡਰੈਸ ਨਹੀਂ ਕੀਤਾ ਹੈ। ਇੱਕ 2 ਰੋਜ਼ਾ ਜਿਹੜੀ ਇਹਨਾਂ ਨੇ ਜਿਹੜੀ ਹੈ ਸਮਿਟ ਰੱਖੀ ਹੈ, ਸਮਿਟ ਆਫ ਦਾ ਫਿਊਚਰ ਨਾਂ ਦੇ ਥੱਲੇ, ਉਹਨੇ ਐਡਰੈਸ ਕੀਤਾ। ਜਿਹੜਾ ਇੰਡੀਆ ਦੇ ਬਿਹਾਫ ਤੇ ਐਡਰੈਸ ਹੈ UN ਜਨਰਲ ਅਸੈਂਬਲੀ ਨੂੰ, ਉਹ S ਜੈ ਸ਼ੰਕਰ ਨੇ 28 ਤਰੀਕ ਨੂੰ ਕਰਨਾ। ਔਰ ਜਿੰਨੀ ਕੁ ਡੀਟੇਲ ਸਾਡੇ ਕੋਲ ਹੈ ਉਹਦੀ ਅੱਜ ਦੀ ਵਿਜ਼ਿਟ ਦੀ, ਇਸ ਤੋਂ ਇਲਾਵਾ ਜਿਹਨੂੰ ਸਾਈਡ ਲਾਈਨ ਮੀਟਿੰਗਸ ਕਹਿੰਦੇ ਨੇ, ਉਹ ਕਰਾਊਨ ਪ੍ਰਿੰਸ ਕੁਵੈਤ ਨੂੰ ਵੀ ਮਿਲਿਆ, ਉਹ ਨੇਪਾਲ ਦੇ ਪ੍ਰਾਈਮ ਮਿਨਿਸਟਰ ਜਿਹੜਾ ਮਿਸਟਰ ਆਇਲੀ ਨੂੰ ਵੀ ਮਿਲਿਆ, ਔਰ ਇਸ ਦੇ ਨਾਲ ਨਾਲ ਮੁਹੰਮਦ ਅਬਾਸ, ਜਿੱਥੇ ਇੰਡੀਅਨ ਵੈਪਨ ਯੂਜ਼ ਹੋ ਰਹੇ ਨੇ ਜੋ ਇਜ਼ਰਾਈਲ ਨੂੰ ਇੰਡੀਆ ਦੇ ਰਿਹਾ ਫਲਸਤੀਨੀਆਂ ਨੂੰ ਮਾਰਨ ਲਈ, ਉੱਥੇ ਵੀ ਮਗਰਮੱਛ ਦੇ ਅਥਰੂ ਕੇਰਨ ਦੇ ਲਈ ਮਿਲਿਆ। ਔਰ ਉਹਨੇ ਜਿਵੇਂ ਆਪਣੀ ਜਿਹੜੀ ਇੰਡੀਅਨ ਕਮਿਊਨਿਟੀ ਨੂੰ ਐਡਰੈਸ ਕਰਦਿਆਂ ਕੱਲ ਜਿੰਨੇ ਗਪੌੜ ਛੱਡੇ, ਉਹਨੇ ਕਿਹਾ ਜੀ ਅਸੀਂ 250 ਮਿਲੀਅਨ ਇੰਡੀਅਨਸ ਨੂੰ ਪਾਵਰਟੀ 'ਚੋਂ ਕੱਢ ਦਿੱਤਾ। ਹਾਲਾਂ ਹਕੀਕਤ ਇਹ ਹੈ ਕਿ ਉਹੀ ਤੁਸੀਂ ਉਹਦੀਆਂ ਚੋਣ ਜਿਹੜੀਆਂ ਸਪੀਚਸ ਕੱਢ ਲਓ, 80 ਕਰੋੜ ਲੋਕਾਂ ਨੂੰ 5 ਕਿਲੋ ਪਰ ਪਰਸਨ ਜਿਹੜਾ ਉਹ ਚੌਲ ਜਾਂ ਆਟਾ ਮਿਲਦਾ, ਕਣਕ ਮਿਲਦੀ ਹੈ। ਜੇ 80 ਕਰੋੜ ਇਸ ਲੈਵਲ ਤੇ ਨੇ ਕਿ ਭਾਈ ਉਹਨਾਂ ਸਰਕਾਰੀ ਕਣਕ ਜਾਂ ਚੌਲਾਂ ਦੇ ਨਾਲ ਉਹਨਾਂ ਦੇ ਜਿਹੜਾ ਭੋਜਨ ਮਿਲਦਾ, ਤੇ ਕਿਹੜਾ 250 ਮਿਲੀਅਨ ਜਿਹੜਾ ਹੈ ਉਹ ਉਹਨੇ ਕੱਢਿਆ। ਔਰ ਫਿਰ ਜਿਵੇਂ ਜੁਮਲੇ ਦੀ ਇਹਨੂੰ ਆਦਤ ਹੁੰਦੀ ਹੈ, ਉਹਨੇ ਕਿਹਾ ਜੀ ਅੱਜ ਦੁਨੀਆ AI ਦੀ ਗੱਲ ਕਰਦੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਮੈਂ ਇਹਨੂੰ ਅਮਰੀਕਨ ਇੰਡੀਅਨ ਕਹਿੰਦਾ, ਤੁਸੀਂ ਬਹੁਤ ਸੁਪਰ ਪਾਵਰ ਬਣ ਗਏ ਹੋ, ਬਹੁਤ ਪਾਵਰ ਬਣ ਗਏ ਹੋ। ਫਿਰ ਉਹ ਕਿਹਾ ਜੀ ਦੇਖੋ ਮੇਰਾ ਇੰਨਾ ਕਿ ਮੈਨੂੰ 3ਜੀ ਵਾਰ ਇੰਡੀਆ ਦੇ ਲੋਕਾਂ ਨੇ ਲਿਆਂਦਾ ਹੈ ਜਿਹੜੀ ਹਿਊਮਨ ਹਿਸਟਰੀ ਦੀ ਸਭ ਤੋਂ ਪਾਵਰਫੁਲ ਜਮਹੂਰੀਅਤ, 1/6 ਜਿਹੜੀ ਹੈ ਕੁੱਲ ਆਬਾਦੀ ਦੁਨੀਆ ਦੀ, ਉਹਦਾ ਅਸੀਂ ਇੰਡੀਆ 'ਚ। ਸੋ ਮਤਲਬ ਉਹ ਬਿਲਕੁਲ ਜਿਸ ਨੂੰ ਬੰਡਲ ਆਫ ਲਾਈਜ਼ ਸੀ, ਔਰ ਉਸ ਦੇ ਵਿੱਚ ਕੋਈ ਮਾਈਨੋਰਿਟੀਜ਼ ਨਾਲ ਜਾਂ ਜੋ ਕੁਝ ਹੋ ਰਿਹਾ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਤਾਂ ਉਹਨੇ ਕੀ ਕਹਿਣਾ ਸੀ। ਹਾਂ ਇਹ ਜ਼ਰੂਰ ਹੈ ਕਿ ਅੱਜ ਦੇ ਜਿਹੜੇ ਉਸ ਨੂੰ ਚੈਲੰਜ ਕਰਨ ਦੇ ਵਿੱਚ ਸਾਡੇ ਨਾਲ ਕਸ਼ਮੀਰੀ ਵੀਰ ਪੈਣਾ, ਕਿਉਂਕਿ ਅੱਜ ਅਸੀਂ ਕਲੋਜ਼ ਸੀ ਔਰ ਟ੍ਰੈਫਿਕ ਵੀ ਬਹੁਤ ਹੈ, ਕਿਉਂਕਿ ਜਿੰਨੇ 193 ਆਏ ਹੋਏ ਨੇ ਉਹਨਾਂ ਦੀ ਸਿਕਿਉਰਿਟੀ ਔਰ ਉਹਨੂੰ ਲੈ ਕੇ ਥਾਂ ਬਲੌਕੇਡ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਚੈਲੰਜ ਹੈ ਉਹ ਕਾਫੀ ਪਾਵਰਫੁਲ ਸੀ, ਔਰ ਉਸ ਨੂੰ ਅੱਜ ਪਾਕਿਸਤਾਨੀ ਮੀਡੀਆ ਵੀ ਵੱਡੀ ਗਿਣਤੀ 'ਚ ਕਵਰ ਕਰਨ ਦੇ ਲਈ ਪਹੁੰਚਿਆ ਹੋਇਆ ਸੀ। ਔਰ ਜਿਹੜੇ ਸਾਡੇ ਵੀਰ ਭੈਣਾਂ ਇਸ ਵੀਕਐਂਡ ਤੇ ਟਰੈਵਲ ਕਰ ਰਹੇ ਸੀ ਜਾਂ ਇਸ ਸਾਰੇ ਨਾਲ ਨਹੀਂ ਜੁੜ ਸਕੇ, ਉਹ ਤਿੰਨੋਂ ਹੀ ਜਿਹੜੇ ਪ੍ਰੋਗਰਾਮ ਲਾਈਵ ਚੱਲੇ ਨੇ, ਜਿਹੜਾ ਡੈਲਾਵੇਅਰ ਵਾਲਾ ਵੀ ਔਰ ਨਾਸਾ ਕਾਉਂਟੀ ਜਿਹੜਾ ਨਿਊਯਾਰਕ ਲੌਂਗ ਆਈਲੈਂਡ 'ਚ, ਔਰ ਅੱਜ ਦਾ UN ਦੇ ਬਾਹਰ, ਉਹਨੂੰ TV84 ਦੇ ਮਾਧਿਅਮ ਰਾਹੀਂ
ਦੁਬਾਰਾ ਦੇਖ ਸਕਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਗੱਲਬਾਤ ਨੂੰ ਅਸੀਂ ਅੱਗੇ ਤੋਰਦੇ ਹਾਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜਿਹੜੇ ਸਾਡੇ ਵਿਊਅਰਸ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਦੂਜੇ ਸੈਗਮੈਂਟ ਦੇ ਵਿੱਚ ਗੱਲ ਕਰੀਏ ਓਵਰਆਲ, ਜਦੋਂ ਅਸੀਂ ਨਰਿੰਦਰ ਮੋਦੀ ਦੇ ਸਾਰੇ ਉਹਨਾਂ ਦਾ ਅਡੰਬਰ ਦੇਖਦੇ ਹਾਂ ਜੇ ਕਹਿ ਲਈਏ, ਤੇ ਖਾਸ ਤੌਰ ਤੇ ਗੋਦੀ ਮੀਡੀਆ ਦੇ ਵਿੱਚ ਬੜਾ ਵੱਡਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਹਮੇਸ਼ਾ। ਜਿਹੜੀ ਵੀ ਉਹਨਾਂ ਦੀ ਅਸੀਂ 2014 ਤੋਂ ਇਹ ਸਾਰਾ ਪੈਟਰਨ ਦੇਖ ਸਕਦੇ ਹਾਂ ਜਾਂ ਮੋਨੀਟਰ ਕਰ ਰਹੇ ਹਾਂ, ਤੇ ਇਸ ਵਾਰ ਦੀ ਫੇਰੀ ਵੀ ਇੰਡੀਅਨ ਮੀਡੀਆ ਦੇ ਵਿੱਚ ਬੜੀ ਵੱਡੀ ਬਣਾ ਕੇ ਪੇਸ਼ ਕੀਤੀ ਗਈ ਹੈ। ਅੱਜ ਦੀਆਂ ਜਿਹੜੀਆਂ ਸਾਰੀਆਂ ਖਬਰਾਂ ਨੇ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਵੀ ਜੀ, ਦਾਅਵੇ ਜਿਹੜੇ ਹੈਗੇ ਆ ਉਹ 250 ਮਿਲੀਅਨ ਲੋਕਾਂ ਨੂੰ ਪਾਵਰਟੀ ਲਾਈਨ ਚੋਂ ਕੱਢਣ ਦੀ ਗੱਲ ਹੋਵੇ ਜਾਂ AI ਦੇ ਹਵਾਲੇ ਨਾਲ, ਮਤਲਬ ਜਿਹੜੀਆਂ ਗੱਲਾਂ ਨੇ ਉਹ ਕਿਸ ਕਿਸਮ ਦੀਆਂ ਹੋ ਰਹੀਆਂ ਨੇ। ਤੇ ਦੂਜੇ ਪਾਸੇ ਜਿਹੜੀਆਂ ਡੀਲਸ ਦੀਆਂ ਗੱਲਾਂ ਹੋ ਰਹੀਆਂ ਨੇ ਅਮਰੀਕਾ ਦੇ ਨਾਲ, ਉਹ ਡਰੋਨਸ ਦੀ ਗੱਲ ਹੋਵੇ ਜਾਂ ਅਦਰਵਾਈਜ਼ ਹੋਵੇ, ਤਾਂ ਥੋੜਾ ਜਿਹਾ ਸਬਸਟੈਂਸ਼ੀਅਲ ਉਹਦੇ ਤੇ ਦੇਖੀਏ ਜਾਂ ਵਾਚੀਏ ਵੀ ਅਮਰੀਕਾ ਦੇ ਨਾਲ ਜਿਹੜੀ ਇੰਡੀਆ ਦੀ ਰਿਲੇਸ਼ਨਸ਼ਿਪ ਹੈਗੀ ਹੈ, ਖਾਸ ਤੌਰ ਤੇ ਟ੍ਰੇਡ ਦੇ ਹਵਾਲੇ ਨਾਲ, ਜਿਹੜੀ ਅਮਰੀਕਾ ਦੀ ਹਮੇਸ਼ਾ ਤਵੱਕੋ ਵੀ ਹੁੰਦੀ ਹੈ ਵੀ ਭਾਈ ਬਹੁਤ ਵੱਡੀ ਮਾਰਕੀਟ ਹੈ ਇੰਡੀਆ, ਤੇ ਉਹ ਪੈਸੇ ਬਣਾਉਣ ਦਾ ਇੱਕ ਸਾਧਨ ਵੀ ਹੁੰਦਾ ਆ। ਸੋ ਉਸ ਹਵਾਲੇ ਨਾਲ ਜਿਹੜੀ ਨਰਿੰਦਰ ਮੋਦੀ ਨੇ, ਜਿੱਥੇ ਇੱਕ ਪਾਸੇ ਜਿਹੜੇ ਇੰਡੀਅਨਸ ਹੈਗੇ ਆ, ਭਾਵੇਂ ਉਹ ਅਮਰੀਕਾ ਦੇ ਵਿੱਚ ਵਸਦੇ ਹੋਣ ਜਾਂ ਗੋਦੀ ਮੀਡੀਆ ਦੇ ਰਾਹੀਂ ਭਾਰਤ ਦੇ ਵਿੱਚ, ਉਹਨੂੰ ਤੇ ਲਾਰਜਰ ਦੈਨ ਲਾਈਫ ਬਣਾ ਕੇ ਆਪਣੇ ਆਪ ਨੂੰ ਵੀ ਪੇਸ਼ ਕੀਤਾ ਹੈ ਤੇ ਹਮੇਸ਼ਾ ਕੀਤਾ ਜਾਂਦਾ ਹੈ, ਤੇ ਉਹ ਇਸ ਫੇਰੀ ਨੂੰ ਵੀ ਵਿਸ਼ਵ ਗੁਰੂ ਦੇ ਤੌਰ ਦੇ ਉੱਤੇ ਹੀ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਵੀ ਇਹਦੇ ਚੋਂ ਕੱਢਣ ਪਾਉਣ ਨੂੰ ਕੀ ਨਿਕਲਿਆ, ਕੀ ਕੱਢਿਆ, ਕੀ ਪਾਇਆ, ਤੇ ਜਿਹੜੀ ਇਮੇਜ ਪਿਛਲੇ ਸਾਲ ਡੇਢ ਦੇ ਵਿੱਚ ਇਹ ਸਾਰੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਵਰਲਡ ਲੀਡਰਸ ਦੇ ਸਾਹਮਣੇ ਨਰਿੰਦਰ ਮੋਦੀ ਤੇ ਉਹਨਾਂ ਦੇ ਰਜੀਮ ਦੀ ਬਣੀ ਹੈ, ਉਹ ਇਸ ਵਕਤ ਉਹਨੂੰ ਕਿਵੇਂ ਪਰਸੀਵ ਕੀਤਾ ਗਿਆ ਜੇ ਬਿਟਵੀਨ ਦ ਲਾਈਨਸ, ਜਾਂ ਜਿਹੜੀਆਂ ਮੀਟਿੰਗਸ ਸਾਈਡ ਲਾਈਨਸ ਤੇ ਹੋਈਆਂ ਨੇ, ਜਾਂ ਸਟੇਟ ਡਿਨਰ ਦੀ ਗੱਲ ਹੋਵੇ, ਜਾਂ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ, ਤੁਸੀਂ ਇਸ ਸਾਰੇ ਨੂੰ ਇਸ ਸੰਦਰਭ ਚੋਂ ਕਿਵੇਂ ਦੇਖਿਆ ਜਾਂ ਕਿਵੇਂ ਦੇਖ ਰਹੇ ਹੋ ਇਹ ਵਿਜ਼ਿਟ, ਹਾਲਾਂਕਿ ਅੱਜ ਵੀ ਉਹ ਇੱਥੇ ਇਸ ਧਰਤੀ ਦੇ ਉੱਤੇ ਹਜੇ ਮੌਜੂਦ ਨੇ? ਦੇਖੋ, ਇੱਕ ਸਾਬਕਾ ਹਿੰਦੂ ਤਵੀ ਨੇ ਇੱਕ ਵਿਅੰਗ, ਜਿਸ ਨੂੰ ਅਸੀਂ ਸੈਟੀਅਰ ਕਹਿੰਦੇ ਹਾਂ, ਪੀਸ ਲਿਖਿਆ। ਉਹਨੇ ਕਿਹਾ ਕਿ ਵੀ ਜਦੋਂ ਲక్ష్ਮੀ ਬਾਈ ਅੰਗਰੇਜ਼ਾਂ ਦੇ ਨਾਲ ਲੜੀ ਤੇ ਉਸ ਦੀ ਪਿੱਠ ਦੇ ਉੱਤੇ ਜਿਹੜਾ ਹੈ ਉਹ ਇੱਕ ਟੋਕਰੀ ਜਿਹੀ 'ਚ ਉਹਦਾ ਪੁੱਤਰ ਵੀ ਜਿਹੜਾ ਹੈ ਉਹ ਬੈਠਾ ਸੀ, ਉਹਦੀ ਘੋੜੇ ਦੇ ਉੱਤੇ ਜਿਹੜੀ ਇਮੇਜ ਹੈ ਜੀ ਉਹੀ ਹੈ।
ਕਹਿੰਦਾ ਵੀ ਨਰਿੰਦਰ ਮੋਦੀ ਹੀ ਇੱਕ ਦੁਨੀਆ 'ਚ ਵਾਦ ਇਨਸਾਨ ਹੈ ਜਿਹੜਾ ਉਹ ਇਹ ਕਲੇਮ ਕਰ ਸਕਦਾ ਹੈ ਕਿ ਜਿਹੜਾ ਲక్ష్ਮੀ ਬਾਈ ਦੀ ਟੋਕਰੀ ਦੇ ਵਿੱਚ ਉਹ ਮੁੰਡਾ ਸੀ ਜਦੋਂ ਉਹ ਲੜ ਰਹੀ ਸੀ ਉਹ ਮੈਂ ਹੀ ਸੀ। ਕਿਉਂਕਿ ਉਹਨੇ ਫਿਰ ਕਿਹਾ ਕਿ ਵੀ ਜਦੋਂ ਜਿੱਥੇ ਰੇਲਵੇ ਸਟੇਸ਼ਨ ਬਣਿਆ ਹੀ ਨਹੀਂ ਸੀ 15 ਸਾਲ ਬਾਅਦ ਬਣਿਆ, ਉੱਥੇ ਬੱਚਾ ਹੁੰਦਿਆਂ ਚਾਹ ਵੇਚਦਾ ਰਿਹਾ। ਇਹਨੇ ਜਦੋਂ MA ਪੋਲੀਟੀਕਲ ਸਾਇੰਸ ਦਾ ਜਿੱਥੋਂ ਡਿਗਰੀ ਲਈ ਉਦੋਂ ਦਾ ਕੋਰਸ ਹੀ ਉੱਥੇ ਨਹੀਂ ਸੀ ਹੁੰਦਾ। ਤੇ ਜਿਹੜੇ ਕੰਪਿਊਟਰ ਰਾਹੀਂ ਸਰਟੀਫਿਕੇਟ ਦਿੱਲੀ ਚੋਂ ਲਿਆ, ਇੱਕ ਪਾਸੇ ਸੀ ਕਿ ਐਮਰਜੈਂਸੀ 'ਚ ਮੈਂ ਜਿਹੜਾ ਉਹ ਅੰਡਰਗਰਾਉਂਡ ਸੀ ਤੇ ਉਸੇ ਸਾਲ 'ਚੋਂ ਲੈ ਰਿਹਾ, ਔਰ ਉਦੋਂ ਕੰਪਿਊਟਰ ਹੈ ਹੀ ਨਹੀਂ ਸੀ ਜਿਹਦਾ ਸਰਟੀਫਿਕੇਟ ਉਹਨੇ ਕਿ ਉਦੋਂ ਤਾਂ ਟਾਈਪਰਾਈਟਰ ਦੇ ਨਾਲ ਦੂਜਾ ਹੁੰਦਾ ਸੀ। ਸੋ ਮੋਦੀ ਦਾ ਹੁਣ ਜਿਹੜੀ ਲਿਫਾਫੇਬਾਜ਼ੀ ਜਾਂ ਝੂਠ ਜਾਂ ਦੂਜੇ ਤੀਜੇ ਨੇ, ਮੈਂ ਛੋਟੇ ਹੁੰਦਿਆਂ ਮਗਰਮੱਛ ਨੂੰ ਕਿਵੇਂ ਫੜ ਕੇ ਘੜੀਸ ਕੇ ਘਰ ਲੈ ਆਇਆ ਸੀ, ਫਿਰ ਹੁਣ ਤਾਂ ਇੱਥੋਂ ਤੱਕ ਪਹੁੰਚ ਗਿਆ ਕਿ ਵੀ ਮੈਨੂੰ ਉਹ ਜਦੋਂ ਪੁੱਛਦੇ ਵੀ ਤੁਹਾਡੀ ਮੋਟੀਵੇਸ਼ਨ ਕੀ ਹੈ, ਕਹਿੰਦੇ ਵੀ ਜਦੋਂ ਤੱਕ ਮੇਰੀ ਮਾਂ ਜਿਉਂਦੀ ਸੀ ਉਦੋਂ ਤਾਂ ਮੈਨੂੰ ਲੱਗਦਾ ਸੀ ਵੀ ਮੈਂ ਬਾਇਓਲੋਜੀਕਲ ਸਨ ਹੈ, ਪਰ ਹੁਣ ਮੈਨੂੰ ਲੱਗਦਾ ਵੀ ਹੁਣ ਮਾਂ ਮੇਰੀ ਨਹੀਂ, ਮੈਨੂੰ ਲੱਗਦਾ ਮੈਂ ਬਾਇਓਲੋਜੀਕਲ ਨਹੀਂ ਹੈਗਾ, ਮੈਨੂੰ ਇੱਕ ਖਾਸ ਮਿਸ਼ਨ ਦੇ ਲਈ ਭੇਜਿਆ ਵੀ, ਔਰ ਇਸੇ ਲਈ ਜਿਹੜੇ ਉਹਦੇ ਚੇਲੇ ਬਾਲਕੇ ਨੇ ਇਨਕਲੂਡਿੰਗ ਉਹ ਰੇਪਿਸਟ ਜਿਹਦੇ ਪਿੱਛੇ ਉਹ ਪਹਿਲਵਾਨ ਕੁੜੀਆਂ ਨੇ, ਭਲਵਾਨ ਕੁੜੀਆਂ ਨੇ, ਕਿੰਨੀ ਜਦੋਜਹਿਦ, ਉਹ ਵੀ ਉਹਨੂੰ ਵਿਸ਼ਨੂੰ ਦਾ ਅਵਤਾਰ ਕਹਿੰਦਾ। ਉਹ ਜਿਹੜੀ ਮੰਡੀ ਦੀ ਸਿਰਫਿਰੀ ਜਿਹੜੀ ਆ ਘਟੀਆ ਦਰਜੇ ਦੀ ਔਰਤ ਕੰਗਨਾ ਰਣਾਵਤ, ਉਹ ਵੀ ਉਹਨੂੰ ਵਿਸ਼ਨੂੰ ਦਾ ਅਵਤਾਰ ਕਹਿ ਚੁੱਕੀ। ਔਰ ਆਮ ਜਿਹੜੇ ਲੋਕ ਇੱਥੇ ਕਿਸੇ ਜਿਹੜੇ ਸਾਈਕਾਇਟਰਿਸਟ ਜਾਂ ਸਾਈਕੋਲੋਜਿਸਟ ਜਾਂ ਇਸ ਫੀਲਡ ਦੇ ਪਰਸਨੈਲਿਟੀ ਨੂੰ ਜਿਹੜਾ ਮੋਨੀਟਰ, ਉਹਨਾਂ ਨੇ ਤਾਂ ਆਲਰੇਡੀ ਕਿਹਾ ਵੀ ਇਹ ਨਾਰਸਿਸਿਸਟ ਹੈ ਔਰ ਇਹ ਬਿਲਕੁਲ ਜਿਹੜਾ ਇਹ ਆਪੇ 'ਚ ਨਹੀਂ ਹੈ। ਸੋ ਇਹਨਾਂ ਹਾਲਾਤਾਂ 'ਚ ਉਹਨੇ ਦਾਅਵਾ ਕੀ ਕੀਤਾ ਕੀ ਨਹੀਂ, ਇਹ ਤੋਂ ਇਲਾਵਾ ਜਿਹੜੇ ਕੁਝ ਪੁਆਇੰਟਸ ਨੂੰ ਸ਼ਾਇਦ ਈਵਨ ਇਸ ਵਾਰ ਤਾਂ ਅਮਰੀਕਨ ਮੀਡੀਆ ਦੀ ਕੋਈ ਦਿਲਚਸਪੀ ਨਹੀਂ ਸੀ, ਰਾਦਰ ਰॉयटर ਦੀ ਨਿਊਜ਼ ਜਿਹਦਾ ਅਸੀਂ ਜ਼ਿਕਰ ਕਰਾਂਗੇ, ਜਿਹਦੇ 'ਚ ਕਿ ਮੋਦੀ ਦੀ ਆਮਦ ਤੋਂ ਠੀਕ 2 ਦਿਨ ਪਹਿਲਾਂ ਸਿੱਖ ਨੁਮਾਇੰਦਿਆਂ ਦੇ ਨਾਲ ਗੁਫ਼ਤਗੂ ਹੁੰਦੀ ਹੈ, ਉਹ ਰॉयटर ਦੀ ਜਿਹੜੀ ਨਿਊਜ਼ ਹੈ ਉਹ ਦੁਨੀਆ ਭਰ ਦਾ ਮੀਡੀਆ ਪਿਕ ਕਰ ਲੈਂਦਾ। ਉਹ ਇੰਨਾ ਪਿਕ ਹੁੰਦੀ ਹੈ ਕਿ ਈਵਨ ਇੰਡੀਅਨਸ ਉਹਨੂੰ ਖਾਲਿਸਤਾਨੀ ਸਪਿਨ ਦੇ ਕੇ ਹੋਰ ਪਾਸੇ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਉਹਦੇ ਤੋਂ ਹੀ ਡਰੀ ਵੀ ਜਾਂਦੇ ਨੇ। ਲੇਕਿਨ 2-3 ਪਾਰਟ ਜਿਹੜੇ ਮੈਂ ਸਮਝਦਾ ਵੀ, ਪਹਿਲਾਂ ਅਸੀਂ ਕੁਆਡ ਦੀ ਉਹਦੀ ਮੀਟਿੰਗ ਤੋਂ ਗੱਲ ਕਰੀਏ ਕਿ ਬਾਈਡਨ ਨੇ, ਪਹਿਲਾਂ ਗੱਲ ਤਾਂ ਇਸ ਗੱਲ ਦਾ ਧਿਆਨ ਰਿਹਾ ਕਿ ਇਹ ਸਾਰੇ ਹੀ ਇਸ ਵੇਲੇ ਸਣੇ ਬਾਈਡਨ, ਮੋਦੀ ਔਰ ਇਹ ਲੇਮ ਡਕ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਨੇ। ਮੋਦੀ ਜਿਹੜਾ ਹੈ ਉਹ ਇਸ ਵੇਲੇ ਮਾਈਨੋਰਿਟੀ ਗਵਰਨਮੈਂਟ ਨੂੰ ਹੈਡ ਕਰ ਰਿਹਾ ਔਰ ਉਸ ਦੀ ਹਕੂਮਤ ਚੰਦਰ ਬਾਬੂ ਨਾਇਡੂ ਔਰ ਨਤੀਸ਼ ਕੁਮਾਰ ਤੇ ਖੜੀ ਹੈ। ਔਰ ਜਿਉਂ ਹੀ ਮਹਾਰਾਸ਼ਟਰ, ਹਰਿਆਣਾ ਅਸੈਂਬਲੀ ਔਰ 1-2 ਹੋਰ ਵੀ ਸੂਬਿਆਂ ਦੀਆਂ ਅਸੈਂਬਲੀਆਂ ਦੇ ਚੋਣ ਨਤੀਜੇ ਸਾਹਮਣੇ ਆਏ, ਜਿਹਦੇ 'ਚ BJP ਜਿਹੜੀ ਆ ਉਹ ਲੂਜ਼ ਕਰ ਸਕਦੀ ਹੈ, ਜਿਹਦੀਆਂ ਜ਼ਿਆਦਾ ਸੰਭਾਵਨਾਵਾਂ ਨੇ, ਤੇ ਈਵਨ ਉਹ ਆਪਣੀ ਲਾਇਲਟੀ ਸ਼ਿਫਟ ਕਰ ਸਕਦੇ ਨੇ। ਸੋ ਇਹਨਾਂ ਹਾਲਾਤਾਂ 'ਚ ਨਾ ਕੁਛ ਕਿਸੇ ਕੋਲ ਦੇਣ ਨੂੰ ਸੀ, ਨਾ ਕਿਸੇ ਕੋਲ ਲੈਣ ਨੂੰ ਸੀ, ਸਵਾਏ ਇਸ ਦੇ ਕਿ ਜਿਵੇਂ ਮੈਂ ਕਿਹਾ ਵੀ ਇਹ ਸਤੰਬਰ ਮਹੀਨੇ ਦਾ UN ਸੈਸ਼ਨ ਵੀ ਇੱਕ ਰਿਚੁਅਲ ਹੈ, ਸਰਾਧ ਹੀ ਹੈ, ਉਹਦੇ 'ਚ ਕੋਈ ਕੱਢਣ ਪਾਉਣ ਨੂੰ ਨਹੀਂ ਹੈ। ਇਸ ਲਈ ਈਵਨ ਕੁਆਡ ਜਿਹੜੀ ਕਿ ਬਿਲਕੁਲ ਯੂਜ਼ਲੈਸ ਹੋ ਚੁੱਕੀ ਹੈ, ਉਹਦੇ 'ਚੋਂ ਵੀ, ਔਰ ਤੁਸੀਂ ਕਿਸ ਹੱਦ ਤੱਕ ਮੋਦੀ ਅਨਇੰਪੋਰਟੈਂਟ ਹੈ, ਹਾਲਾਂਕਿ ਇਹਨੂੰ ਗੈਫੇ ਕਿਹਾ ਬਹੁਤਿਆਂ ਨੇ ਜਾਂ ਕਿਸੇ ਨੇ ਫੌ ਪਾ ਕਿਹਾ। ਹੁਣ ਜਦੋਂ ਮੋਦੀ ਬਾਈਡਨ ਐਡਰੈਸ ਕਰਕੇ ਹਟਦਾ ਤੇ ਉਹ ਉਸ ਤੋਂ ਬਾਅਦ ਮੋਦੀ ਨੂੰ ਉਹਨੇ ਇੰਟਰੋਡਿਊਸ ਕਰਵਾਉਣਾ ਸੀ, ਉਹ ਭੁੱਲ ਹੀ ਜਾਂਦਾ ਹੈ ਜਾਂ ਡੈਲੀਬਰੇਟਲੀ ਉਹ ਇੱਕ, ਹਾਲਾਂਕਿ ਉਹਨਾਂ ਨੇ ਕਿਹਾ ਜੀ ਬਾਈਡਨ ਦੇ ਡਿਮੈਂਸ਼ੀਆ ਦਾ ਇੱਕ ਹੋਰ ਸਾਈਨ, ਉਹ ਇਹ ਕਹਿੰਦਾ ਵੀ ਮੇਰੇ ਬਾਅਦ ਹੁਣ ਬੋਲਣਗੇ, ਫਿਰ ਉਹ ਭੁੱਲ ਗਿਆ। ਫਿਰ ਉਹਨੇ ਕਿਹਾ, ਫਿਰ ਉਹ ਜਿਹੜਾ ਮਾਸਟਰ ਆਫ ਸੈਰੇਮਨੀਜ਼ ਉਹਨੂੰ ਕਹਿੰਦਾ ਹੂ ਵਿਲ ਸਪੀਕ ਆਫਟਰ ਮੀ, ਤੇ ਉਹ ਫਿਰ ਕਹਿੰਦਾ ਕਿ ਨਰਿੰਦਰ ਮੋਦੀ। ਸੋ ਮਤਲਬ ਇਸ ਤੋਂ ਅਸੀਂ ਅੰਦਾਜ਼ਾ ਲਾ ਲੈਂਦੇ ਹਾਂ ਕਿ ਬਈ ਕਿੰਨੀ ਕੁ ਇੰਪੋਰਟੈਂਸ ਇਸ ਬੰਦੇ ਦੀ ਹੈ ਕਿ ਭਾਈ ਇਹਨੂੰ ਈਵਨ ਇੰਟਰੋਡਿਊਸ ਕਰਵਾਉਣ ਵੇਲੇ ਇਹਦਾ ਨਾਂ ਤੱਕ ਵੀ ਮੈਂਸ਼ਨ ਨਹੀਂ ਕੀਤਾ ਜਾਂਦਾ। ਥਰਡਲੀ ਜਦੋਂ ਅਸੀਂ ਦੇਖਦੇ ਹਾਂ ਵੀ ਲੈ ਕੇ ਕੀ ਗਿਆ, ਉਹਦੇ 'ਚ ਕੋਈ ਵੀ ਜਿਹੜਾ ਟੇਕ ਨਹੀਂ ਹੈ। ਈਵਨ ਜੇ ਤੁਸੀਂ ਜੁਆਇੰਟ ਸਟੇਟਮੈਂਟ ਦੇ ਵਿੱਚ ਚਾਈਨਾ ਦਾ ਮੈਂਸ਼ਨ ਸੀ ਕਿ ਜੀ ਮੈਰੀਟਾਈਮ ਸਿਕਿਉਰਿਟੀ ਦੇ ਲਈ ਆਸਟ੍ਰੇਲੀਆ, ਜਾਪਾਨ, ਅਮਰੀਕਾ ਔਰ ਇੰਡੀਆ ਕਰਨਗੇ, ਪਰ ਤੁਸੀਂ ਖੌਫ ਦੇਖੋ ਕਿਸ ਕਦਰ ਚੀਨ ਦਾ ਇਹਦੇ ਦਿਮਾਗ ਤੇ ਹੈ। ਔਰ ਸੁਬਰਾਮਨੀਅਮ ਸਵਾਮੀ ਜਿਹੜਾ ਇਹਨਾਂ ਦਾ ਆਈਡੀਆਲੋਗ ਹੈ, ਉਹਨੇ 2 ਦਿਨ ਪਹਿਲਾਂ ਫਿਰ ਕਿਹਾ, ਉਹਨੇ ਕਿਹਾ ਕਿ ਮੋਦੀ ਜਿਹੜਾ ਆਪਣਾ ਚੋਣ ਪੱਤਰ ਹੈ ਜਿਹਦੇ 'ਚ ਇਲੈਕਸ਼ਨ ਜਿਹੜਾ ਫਾਈਲ ਕਰਦਾ ਹੈ ਪੇਪਰ, ਉਹ ਵੀ ਖੁਦ ਨਹੀਂ ਭਰ ਸਕਦਾ। ਉਹ ਕਹਿੰਦਾ ਜੇ ਉਹ ਭਰਦਾ ਤੇ ਮੈਂ ਕੋਈ ਵੀ ਉਹਦੇ ਕਨਸੀਕੁਐਂਸ ਝੱਲਣ ਨੂੰ ਤਿਆਰ ਹੈ। ਸੋ ਮਤਲਬ ਇਹ ਹੈ ਵੀ ਇਸ ਕਿਸਮ ਦਾ ਟੋਟਲੀ ਅਨਪੜ੍ਹ ਬੰਦਾ ਜਿਸ ਨੇ ਮੁਲਕ ਸਾਰੇ ਨੂੰ ਧੋਖੇ ਦੇ ਵਿੱਚ ਰੱਖਿਆ ਹੋਇਆ ਹੈ। ਔਰ ਸੁਬਰਾਮਨੀਅਮ ਸਵਾਮੀ ਦੇ ਅਕੋਰਡਿੰਗਲੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚੀਨ ਕੋਲ ਗਵਾਈ ਹੋਈ ਹੈ।
ਔਰ ਕੁਆਡ ਤੋਂ ਬਾਅਦ ਜਦੋਂ ਇੰਡੀਆ ਦੀ ਫੋਰਨ ਮਿਨਿਸਟਰੀ ਵਾਲੇ ਜਿਹੜੇ ਨੇ ਉਹ ਸਟੇਟਮੈਂਟ ਜਾਰੀ ਕਰਦੇ ਨੇ ਤੇ ਚੀਨ ਦਾ ਉਹਦੇ 'ਚ ਨਾਂ ਤੱਕ ਨਹੀਂ ਹੈ। ਸੋ ਨਾ ਹੀ ਕੋਈ, ਜਿਵੇਂ ਮੈਂ ਪਹਿਲੀਆਂ ਆਪਣੀਆਂ ਪ੍ਰੈਜੈਂਟੇਸ਼ਨਸ ਵੀ ਕਿਹਾ ਕਿ ਜਿਉਂ ਹੀ ਇਹ ਕੁਆਡ ਟਰੰਪ ਦੇ ਵੇਲੇ ਲਾਗੂ ਹੋਇਆ, ਹਾਲਾਂ ਆਈਡੀਆ ਤਾਂ 2007 ਤੋਂ ਚੱਲ ਰਿਹਾ ਸੀ, ਔਰ ਉਸ ਤੋਂ ਬਾਅਦ ਪਹਿਲਾ ਟੈਸਟ ਗਲਵਾਨ ਵੈਲੀ ਦੇ ਵਿੱਚ ਆਇਆ ਜਿਹਦੇ 'ਚ ਇੰਡੀਆ ਨੂੰ ਉਹ ਜੁੱਤੀਆਂ ਪਈਆਂ ਕਿ ਅੱਜ ਤੱਕ ਉਹ ਚੀਨ ਦਾ ਈਵਨ ਨਾਂ ਲੈਣ ਨੂੰ ਤਿਆਰ ਨਹੀਂ। ਔਰ ਉਸ ਤੋਂ ਅਗਲੇ ਸਾਲ ਹੀ ਟਰੰਪ ਪੀਰੀਅਡ 'ਚ ਉਹਨਾਂ ਨੇ ਕੁਆਡ ਨੂੰ ਨਕਾਰ ਕੇ ਜਿਹੜਾ ਡਿਫੈਂਸ ਅਲਾਇੰਸ ਬਣਾਇਆ ਉਹਦਾ ਨਾਂ ਔਕਸ ਰੱਖਿਆ। ਔਕਸ ਆਸਟ੍ਰੇਲੀਆ, ਯੂਕੇ ਔਰ ਅਮਰੀਕਾ। ਸੋ ਇਹ ਜਿਵੇਂ ਮੈਂ ਕਿਹਾ ਵੀ ਔਰਨਾਮੈਂਟਲ ਕਿਸਮ ਦੀ ਇਹ ਵਿਜ਼ਿਟ ਸੀ, ਜਿਹੜਾ 6th ਸਮਿਟ ਸੀ 6ਵੀਂ ਇਸ ਦੀ ਕੁਆਡ ਦੀ, ਔਰ ਇਹਦੇ ਚੋਂ ਕੁਝ ਵੀ ਕੱਢਣ ਪਾਉਣ ਨੂੰ ਨਹੀਂ ਸੀ ਇੰਟਰਨੈਸ਼ਨਲੀ। ਹਾਂ, ਜਿਵੇਂ ਮੈਂ ਪ੍ਰੋਟੈਸਟ ਦੀ ਗੱਲ ਕੀਤੀ ਕਿ ਹੁਣ ਉਹ ਇਹ ਦਿਖਾਉਣਾ ਚਾਹੁੰਦੇ ਸੀ ਕਿ ਵੀ ਦੇਖੋ ਮੋਦੀ ਤੋਂ ਖਾਲਿਸਤਾਨੀਆਂ ਦਾ ਜਿਹੜਾ ਇਸ਼ੂ ਹੈ ਉਹ ਮੋਦੀ ਦੇ ਲਈ, ਜਾਂ ਖਾਲਿਸਤਾਨੀਆਂ ਦਾ ਖੌਫ ਜਾਂ ਖਾਲਿਸਤਾਨੀ ਆਤੰਕ ਜਿਹਨੂੰ ਕਹਿੰਦੇ ਨੇ। ਹੁਣ ਨਿਊਜ਼ 18 ਨੇ ਇੱਕ ਖਬਰ ਚਲਾਈ ਜਿਹਨੂੰ ਉਹਨਾਂ ਦੇ ਬਹੁਤ ਸਾਰੇ ਮੀਡੀਆ ਨੇ ਪਿਕ ਕੀਤਾ। ਜਿਵੇਂ ਮੈਂ ਕਿਹਾ ਆਪਣੇ ਪਹਿਲੇ ਰਿਸਪੌਂਸ ਦੇ ਵਿੱਚ ਕਿ ਪੁਲਿਸ ਦਾ ਰਵੱਈਆ ਸਖਤ ਸੀ, ਸ਼ੁਰੂ ਦੇ ਵਿੱਚ ਥੋੜੀ ਕਨਫਰੰਟੇਸ਼ਨ ਦਾ ਚਾਂਸ ਵੀ ਬਣਿਆ, ਪਰ ਕੋਈ ਗ੍ਰਿਫਤਾਰੀ ਨਹੀਂ ਹੋਈ, ਕੋਈ ਚਾਰਜ ਨਹੀਂ ਹੋਇਆ, ਕਿਉਂਕਿ ਇਹ ਸਾਡਾ ਰਿਕਾਰਡ ਹੈ ਪਿਛਲੇ 35 ਸਾਲਾਂ, ਜਿਵੇਂ ਮੈਂ 1991 ਤੋਂ ਗੱਲ ਕੀਤੀ ਕਿ ਇੱਕ ਵੀ ਸਾਡਾ ਪ੍ਰੋਟੈਸਟ ਕਦੇ ਵਾਇਲੈਂਟ ਨਹੀਂ ਹੋਇਆ ਜਾਂ ਕਦੇ ਵੀ ਕੋਈ ਅਰੈਸਟ ਨਹੀਂ। ਲੇਕਿਨ ਤੁਸੀਂ ਇਹਨਾਂ ਦਾ ਮੀਡੀਆ ਉਹਨੂੰ ਖਬਰ ਨੂੰ ਚੁੱਕਦਾ ਹੈ, ਨਿਊਯਾਰਕ ਪੁਲਿਸ ਫਾਈਲਸ ਖਾਲਿਸਤਾਨੀ ਪਲਾਟ ਟੂ ਡਿਸਰਪਟ PM ਮੋਦੀਜ਼ US ਰੈਲੀ, 1 ਅਰੈਸਟਡ। ਝੂਠੀ ਖਬਰ ਬਿਲਕੁਲ ਇਸ ਬੇਸ ਦੇ ਉੱਤੇ ਉਹਨਾਂ ਨੇ ਕਿਹਾ ਜੀ ਫਿਰ ਪੁਲਿਸ ਨੇ ਹਟਾ ਦਿੱਤਾ ਔਰ ਦੂਜਾ ਕਰਤਾ। ਸੋ ਇਸ ਤੋਂ ਹੀ ਲੱਗਦਾ ਹੈ ਵੀ ਈਵਨ ਜਿਹੜੀ ਟੀਮ ਮੀਡੀਆ ਦੀ ਨਾਲ ਆਈ ਜਹਾਜ਼ ਭਰ ਕੇ, ਉਹਨਾਂ ਦੇ ਕੋਲ ਮੋਦੀ ਨੂੰ ਤਾਂ ਕਿਸੇ ਨੇ ਕੋਈ ਮੂੰਹ ਹੀ ਨਹੀਂ ਲਾਇਆ ਹੈ, ਕੋਈ ਉਹਦੀ ਰਾਦਰ ਜਿਹੜੀ ਈਵਨ ਇਹ ਕਿਹਾ ਗਿਆ ਕਿ ਜੀ ਮੈਸਾਚੂਸਟਸ ਇੰਸਟੀਚਿਊਟ ਆਫ ਟੈਕਨੋਲੋਜੀ ਜਿਸ ਦੇ ਵਿੱਚ ਬਹੁਤ ਸਾਰੇ CEO ਜਾਂ ਦੂਜੇ ਇਕੱਠੇ ਕੀਤੇ ਗਏ, ਉੱਥੇ ਵੀ ਉਹਨਾਂ ਨੂੰ ਉਹਨੇ ਇੱਕ ਨੇ ਕਿਹਾ, ਜਿਹੜਾ ਉਹਨਾਂ ਦਾ ਕ੍ਰਿਟੀਕਲ ਯੂਟ, ਉਹਨੇ ਕਿਹਾ ਵੀ ਮੋਦੀ ਤਾਂ ਇਵੇਂ ਗੱਲਾਂ ਕਰ ਰਿਹਾ ਸੀ ਜਿਵੇਂ ਕਿ ਉਹ ਪ੍ਰਵਚਨ ਦੇ ਰਿਹਾ, ਸਾਧੂ ਬਣ ਗਿਆ ਜੀ, ਉਹ ਪ੍ਰਵਚਨ ਦੇ ਰਿਹਾ ਔਰ ਉਹ UN ਦੇ ਵਿੱਚ ਵੀ ਔਰ ਦੂਸਰੇ 'ਚ ਵੀ ਕਹਿ ਰਿਹਾ ਕਿ ਅਸੀਂ ਜੰਗ ਦੇ ਨਹੀਂ, ਅਸੀਂ ਤਾਂ ਬੁੱਧ ਦੇ ਪੁਜਾਰੀ ਹਾਂ। ਉਹਨੇ ਕਿਹਾ ਪਹਿਲਾਂ ਤਾਂ ਬੁੱਧ ਤੁਹਾਡਾ ਨਹੀਂ ਹੈ, ਨੇਪਾਲ ਜੰਮੇ ਔਰ ਨੇਪਾਲ ਵਾਲੇ ਤੁਹਾਨੂੰ ਤਾੜਨਾ ਕਰ ਚੁੱਕੇ ਨੇ, ਤੁਹਾਡੇ ਹਥਿਆਰ ਤੁਸੀਂ ਰੂਸ ਨੂੰ ਜਿਹੜਾ ਇਕਨੋਮਿਕਲੀ ਖੜਾ ਕਰ ਰਹੇ ਹੋ, $2 ਬਿਲੀਅਨ ਤੋਂ 22 ਬਿਲੀਅਨ ਤੇ ਲੈ ਗਏ, ਔਰ ਉਹ ਯੂਕਰੇਨੀਅਨਸ ਦੇ ਵਿੱਚ ਜਿਹੜਾ ਉਹ ਵਾਇਲੇਟ ਕਰ ਰਿਹਾ ਹਿਊਮਨ ਰਾਈਟਸ, ਉਹ ਮਾਰ ਰਿਹਾ ਲੋਕਾਂ ਨੂੰ। ਦੂਜੇ ਤੁਸੀਂ ਹਥਿਆਰ ਇਜ਼ਰਾਈਲ ਨੂੰ ਦੇ ਰਹੇ ਹੋ ਜਿਹੜੇ ਉਹ ਯੂਜ਼ ਕਰ ਰਹੇ ਨੇ, ਪਹਿਲਾਂ ਉਹਨਾਂ ਨੇ ਗਜ਼ਾ 'ਚ ਕੀਤੇ, ਹੁਣ ਲਬਨਾਨ 'ਚ ਕਰ ਰਹੇ ਨੇ। ਤੇ ਟੋਟਲ ਝੂਠ ਕਿ ਵੀ ਤੁਸੀਂ ਦੋਨੋਂ ਹੀ ਲੜਾਈਆਂ ਦੇ ਵਿੱਚ ਫਿਊਲ ਦੇ ਰਹੇ ਹੋ ਪੈਸੇ ਬਣਾਉਣ ਦੇ ਲਈ, ਔਰ ਤੁਸੀਂ ਨਾਲ ਕਹਿ ਰਹੇ ਹੋ ਜੀ ਅਸੀਂ ਯੁੱਧ ਨਾਲ ਸਾਡਾ ਕੋਈ ਤਾਲੁਕ ਨਹੀਂ, ਅਸੀਂ ਤਾਂ ਯੁੱਧ ਨਹੀਂ ਬੁੱਧ 'ਚ ਯਕੀਨ ਰੱਖਦੇ। ਸੋ ਮਤਲਬ ਇਹ ਹੈ ਵੀ ਈਵਨ ਇਹ ਪਾਰਟ ਜਿਹੜਾ ਹੈ ਇਹ ਕਿਸੇ ਤੇ ਲਾਸ ਨਹੀਂ ਹੋਇਆ ਕਿ ਇੰਟਰਨੈਸ਼ਨਲ ਪੋਲਿਟਿਕਸ ਕੀ ਡਰਟੀ ਗੇਮ ਮੋਦੀ ਐਂਡ ਕੰਪਨੀ ਔਰ ਇਹਨਾਂ ਦਾ ਇੰਡੀਅਨ ਰਜੀਮ ਕਰ ਰਿਹਾ। ਔਰ ਖੌਫ ਦੀ ਜੇ ਗੱਲ ਕਹਿਣੀ ਹੋਏ ਤਾਂ ਜਿਵੇਂ ਸਿਵਲ ਲਾਸੂਟ ਗੁਰਪਤਵੰਤ ਸਿੰਘ ਪੰਨੂ ਦੀ ਲੀਗਲ ਫਰਮ ਨੇ ਦਾਇਰ ਕੀਤਾ, ਜਿਹਦੇ 'ਚ ਜੀਤ ਡੋਵਲ ਦਾ ਨਾਂ ਪ੍ਰੋਮੀਨੈਂਸ ਸੀ ਜੀ। ਉਸ ਤੋਂ ਪਹਿਲਾਂ ਜਦੋਂ ਉਹਨਾਂ ਦਾ ਜਸਵਾਲ ਫੋਰਨ ਅਫੇਅਰਸ ਦਾ ਫੋਰਨ ਸੈਕਟਰੀ ਸਪੋਕਸਪਰਸਨ, ਉਹ ਅਮਰੀਕਾ ਦੌਰੇ ਦੀ ਗੱਲ ਕਰਦਾ, ਜਿਨ੍ਹਾਂ ਨੇ S ਜੈਸ਼ੰਕਰ ਹੈ, ਮੋਦੀ ਹੈ, ਬਾਕੀ ਟੀਮ ਹੈ, ਅਜੀਤ ਡੋਵਾਲ ਦਾ ਨਾਂ ਟੌਪ ਤੇ ਸੀ ਕਿ ਸਾਰੀਆਂ ਮੀਟਿੰਗ 'ਚ ਉਹ ਆਏ, ਲੇਕਿਨ ਮੌਕੇ ਤੇ ਉਹ ਦੌੜ ਗਿਆ, ਨਹੀਂ ਆਇਆ ਕਿਉਂਕਿ ਆਲਰੇਡੀ ਜਿਹੜਾ ਉਹ ਉਹਦੇ ਖਿਲਾਫ ਸੰਮਣ ਜਾਰੀ ਹੋਏ ਨੇ। ਸੋ ਇਸ ਖੌਫ ਦੇ ਵਿੱਚ ਔਰ ਜਿਹੜੇ ਵੀ ਤੁਸੀਂ ਮੋਦੀ ਦਾ ਦੇਖੋ, ਕਈਆਂ ਨੇ ਕਿਹਾ ਵੀ ਇਵੇਂ ਲੱਗਦਾ ਕਿ ਕੋਈ ਬੁੱਤ ਜਿਹੜਾ ਉਹ ਆਪਣੇ ਆਪ ਨੂੰ ਘੜੀਸ ਰਿਹਾ ਹੋਵੇ, ਕਿਉਂਕਿ ਇਹ 1 ਸਾਲ ਦੇ ਵਿੱਚ ਇੰਡੀਆ ਦਾ ਜੋ ਹਾਲ ਜਿਹੜਾ ਉਹ ਐਜ਼ ਏ ਰੋਗ ਸਟੇਟ ਸਾਹਮਣੇ ਆਇਆ। ਇਸ ਵੇਲੇ ਅਸੀਂ ਜਦੋਂ ਪੈਂਡਿੰਗ ਪਾਰਟ ਦੇਖ ਰਹੇ ਹਾਂ ਕਿ ਭਾਈ ਕਿਵੇਂ ਕੀ ਡਿਵੈਲਪਮੈਂਟਸ ਹੋਈਆਂ ਨੇ, 2-3 ਡਿਵੈਲਪਮੈਂਟਸ ਜਿਹੜੀਆਂ ਸਿੱਖ ਇਸ਼ੂ ਦੇ ਉੱਤੇ ਨੇ, ਉਹਨਾਂ ਨੂੰ ਵੀ ਅਸੀਂ ਡਿਸਕਸ ਕਰਾਂਗੇ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਨੋ ਮੈਟਰ ਕੀ ਕਲੇਮ ਕਰਨ, ਪਰ ਇਹ ਟੋਟਲ ਫਲॉप ਵਿਜ਼ਿਟ, ਅੰਦਰ ਵਾੜ ਕੇ ਕੀ ਕਿਆ ਹੋਏਗਾ, ਕੀ ਬਾਮ ਰੋੜੀ ਹੋਏਗੀ, ਕਿ ਉਹਦਾ ਸਾਹਮਣੇ ਨਹੀਂ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਚਾਈਨਾ ਨੇ ਇਹਦੇ ਬਾਵਜੂਦ ਕਿ ਜਿਵੇਂ ਇੰਡੀਆ ਨੇ ਆਪਣੀ ਕੋਈ ਪ੍ਰੈਸ ਸਟੇਟਮੈਂਟ ਦੇ ਵਿੱਚ ਜਿਹੜਾ ਉਹ ਚਾਈਨਾ ਦਾ ਨਾਂ ਨਹੀਂ ਲਿਆ, ਲੇਕਿਨ ਚਾਈਨਾ ਨੇ ਓਵਰਆਲ ਅਮਰੀਕਾ ਨੂੰ ਇਸ ਦੇ ਉੱਤੇ ਹੈਡ ਔਨ ਲਿਆ। ਚਾਈਨਾ ਬਲੋਜ਼ ਹੌਟ ਐਂਡ ਕੋਲਡ ਓਵਰ ਕੁਆਡ ਸਮਿਟ। ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਨੇ ਜਿਹੜਾ ਅਮਰੀਕਾ ਨੂੰ ਇਸ ਗੱਲ ਦਾ ਦੋਸ਼ੀ ਦੱਸਿਆ ਕਿ ਬਈ ਇਹ ਜਿਹੜੀਆਂ ਪੂਲਿੰਗ ਟੁਗੈਦਰ ਹੈ
ਇਹਨਾਂ ਤਿੰਨ ਮੁਲਕਾਂ ਦਾ ਟੂ ਮਸਟਰ ਮਿਲਟਰੀ ਐਂਡ ਸਿਕਿਉਰਿਟੀ ਕੋਆਪਰੇਸ਼ਨ ਅੰਡਰ ਦਾ ਪ੍ਰੀਟੈਕਸਟ ਆਫ ਮੈਰੀਟਾਈਮ ਇਸ਼ੂਜ਼ ਟੂ ਕੰਟੇਨ ਚਾਈਨਾ, ਕਿ ਬਈ ਇਹ ਚਾਈਨਾ ਨੂੰ ਕੰਟੇਨ ਕਰਨ ਦੇ ਲਈ। ਔਰ ਇਹਦੇ 'ਚ ਇੱਕ ਤਾਂ ਬਾਈਡਨ ਨੇ ਬਿਲਕੁਲ ਇਹਨੂੰ ਮਿਸ ਕੀਤਾ, ਫਿਰ ਜਿਹਨੂੰ ਟੈਕਨੀਕਲ ਲੈਂਗੁਏਜ ਦੇ ਵਿੱਚ ਫੌਪਾ ਕਹਿੰਦੇ ਨੇ, ਕਿ ਬਾਈਡਨ ਜਦੋਂ ਕਿ ਉਹਨੂੰ ਲੱਗਦਾ ਸੀ ਕਿ ਵੀ ਮਾਈਕ ਉਹਨੇ ਆਫ ਕਰਤਾ ਹੋਇਆ ਬਟ ਮਾਈਕ ਵਾਜ਼ ਔਨ, ਉਹਦੇ 'ਚ ਉਹਨਾਂ ਨੂੰ ਕਹਿ ਰਿਹਾ ਚਾਈਨਾ ਦੀ ਥ੍ਰੈਟ ਬਹੁਤ ਵੱਡੀ ਥ੍ਰੈਟ ਹੈ, ਸਾਨੂੰ ਇਹ ਕਰਨਾ ਪੈਣਾ। ਉਹਨੂੰ ਹਾਲਾਂਕਿ ਕਿਹਾ ਜਾ ਰਿਹਾ, ਪਰ ਕੁਛ ਨੇ ਇਹ ਵੀ ਕਿਹਾ ਕਿ ਜਿਹੜਾ ਫੌਪਾ ਨਹੀਂ ਹੈ, ਕਿ ਫੌਪਾ ਹੁੰਦਾ ਵੀ ਇੱਕ ਵੱਡਾ ਜਿਹੜਾ ਉਹ ਕੁਛ ਐਸਾ ਹੋ ਜਾਣਾ ਜਿਹੜਾ ਇੰਟੈਂਡਡ ਨਹੀਂ ਸੀ। ਸੋ ਮਤਲਬ ਇਹ ਹੈ ਕਿ ਇੰਨੀ ਕਿ ਅਮਰੀਕਾ ਦੀ ਪਾਲਿਸੀ ਜਿਹੜੀ 9/11 ਤੋਂ ਬਾਅਦ ਚਾਈਨਾ ਨੂੰ ਘੇਰਨ ਦੀ ਰਹੀ ਹੈ, ਔਰ ਹੁਣ ਕਿਉਂਕਿ ਚਾਈਨਾ ਰਸ਼ੀਆ ਇੱਕ ਬਲੌਕ 'ਚ ਨੇ, ਔਰ ਉਸ ਸਾਰੇ ਦੇ ਚੱਲਦੇ ਆ ਇਹ ਸਾਰਾ ਜਿਹੜਾ ਇੱਕ ਟੋਟਲ ਫਲॉप ਵਿਜ਼ਿਟ ਸੀ। ਚਾਈਨਾ ਨੇ ਅਗੇਨ ਡਿਫਾਈਂਸ ਦਿੱਤੀ ਹੈ, ਔਰ ਚਾਈਨਾ ਜੋ ਵੀ ਉਹਨੇ ਕਰਨਾ ਹੀ ਕਰਨਾ ਹੈ। ਪਰ ਭਾਰਤ ਦੀ ਯੂਜ਼ਫੁਲਨੈਸ ਮੈਂ ਸਮਝਦਾ ਵੀ ਅਮਰੀਕਾ ਨੂੰ ਵੀ ਨਜ਼ਰ ਆ ਗਿਆ ਕਿ ਵੀ ਇਹ ਕਿਸੇ ਕੰਮ ਦਾ ਨਹੀਂ ਹੈ। ਇਹੀ ਕਾਰਨ ਹੈ ਕਿ ਇਸ ਵਾਰ ਕੋਈ ਵੱਡੇ ਦਮਗਜ਼ੇ ਜਾਂ ਇਹ ਜਿਹੜੇ ਨੇ ਉਹ ਨਹੀਂ ਮਾਰੇ ਗਏ ਇਹਨਾਂ ਵੱਲੋਂ। ਹਾਂ, ਮੋਦੀ ਨੂੰ ਇੱਕ ਸਕਸੈਸ ਦਿਖਾਉਣ ਦੇ ਨਾਤੇ ਉਹਨਾਂ ਦਾ ਹੀ ਉਹ ਜਿਹੜਾ ਕੂੜ ਕਬਾੜ ਮੀਡੀਆ ਜਿਸ ਬਾਰੇ ਈਵਨ ਜਦੋਂ ਕੁਆਡ ਦੀ ਗੱਲ ਹੋ ਰਹੀ ਸੀ ਤੇ ਆਪਣੇ ਕਹਿ ਰਹੇ ਸੀ ਜੇ ਕੁਆਡ ਨਹੀਂ ਹੁਣ ਕਬਾੜ ਹੈ, ਤੇ ਇਹ ਕਬਾੜਖਾਨੇ ਦਾ ਜਿਹੜਾ ਇਹਨੂੰ ਹੀ ਚੁਕਾਇਆ ਹੋਇਆ ਕਿ ਭਾਈ ਤੂੰ ਚੱਲ ਜਿਹੜਾ ਉਹ ਕਬਾੜ ਲੈ ਕੇ ਤੁਰ। ਸੋ ਇਟ ਵਾਜ਼ ਏ ਟੋਟਲ ਡਿਜ਼ਾਸਟਰ ਜੇ ਈਵਨ ਕਿਸੇ ਵੀ ਐਂਗਲ ਤੋਂ ਕਹਿਣਾ ਹੋਏ ਜਿਹੜਾ ਮੋਦੀ ਦੀ ਅਮਰੀਕਾ ਫੇਰੀ ਹੈ ਜਿਹੜੀ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਵਿਊਅਰਸ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਅਸੀਂ ਸਿੱਖ ਪਰਸਪੈਕਟਿਵ ਤੋਂ, ਖਾਸ ਤੌਰ ਤੇ ਜਿਵੇਂ ਇੱਕ ਮੇਜਰ ਖਬਰ ਜਦੋਂ ਅਸੀਂ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ ਇਹਨਾਂ 3-4 ਦਿਨਾਂ ਦੇ ਵਿੱਚ ਦੇਖਦੇ ਹਾਂ ਤੇ ਤੁਸੀਂ ਵੀ ਜ਼ਿਕਰ ਵੀ ਕੀਤਾ, ਥੋੜ੍ਹਾ ਜਿਹਾ ਉਹਦੇ ਤੇ ਫੋਕਸ ਕਰੀਏ ਵੀ ਨਰਿੰਦਰ ਮੋਦੀ ਦੀ ਭਾਰਤ ਆਮਦ ਮੌਕੇ ਵਾਈਟ ਹਾਊਸ ਦੇ ਵਿੱਚ ਅਮਰੀਕੀ ਅਧਿਕਾਰੀਆਂ ਦੇ ਨਾਲ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਨੇ ਉਹਨਾਂ ਦੇ ਨੁਮਾਇੰਦਿਆਂ ਦੀ ਜਿਹੜੀ ਮੁਲਾਕਾਤ ਹੁੰਦੀ ਹੈ, ਡਿਪਲੋਮੈਟਿਕ ਵਰਲਡ ਦੇ ਵਿੱਚ ਇਹਦੇ ਮਾਇਨੇ ਵੱਡੇ ਕੱਢੇ ਜਾ ਰਹੇ ਆ। ਕਿਉਂਕਿ ਆਪਣੇ ਆਪ ਦੇ ਵਿੱਚ ਹੋਇਆ ਵੀ ਇਹ ਪਹਿਲੀ ਵਾਰ ਹੈ ਵੀ ਅਮਰੀਕਾ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਵਾਈਟ ਹਾਊਸ ਦੇ ਵਿੱਚ, ਉਹ ਉਹਨਾਂ ਅਧਿਕਾਰੀਆਂ ਵੱਲੋਂ ਸਿੱਖ ਲੀਡਰਸ਼ਿਪ ਨੂੰ ਸੱਦ ਕੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਹਦਾ ਮੌਕਾ ਉਹ ਚੁਣਿਆ ਗਿਆ ਜਦੋਂ ਨਰਿੰਦਰ ਮੋਦੀ ਨੇ ਅਮਰੀਕਾ ਦੀ ਫੇਰੀ ਦੇ ਉੱਤੇ ਆਉਣਾ ਆ। ਕੁਝ ਟਾਈਮ ਬਾਅਦ ਉਹ ਆਉਂਦੇ ਆ ਤੇ 2 ਦਿਨ ਬਾਅਦ ਉਹਨਾਂ ਦੀ ਜਿਹੜੀ ਬਾਈਡਨ ਨਾਲ ਮੁਲਾਕਾਤ ਹੈਗੀ ਹੈ 1-to-1। ਸੋ ਇਸ ਮੀਟਿੰਗ ਬਾਰੇ ਵੀ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਉਹ ਕੀਤਾ ਜਾਵੇ ਤੇ ਨਾਲ ਹੀ ਨਾਲ ਇਹਦੇ ਮਾਇਨੇ ਕੀ ਬਣਦੇ ਆ, ਕਿਉਂਕਿ ਬਹੁਤ ਇੰਪੋਰਟੈਂਟ ਹੈ ਇਹ ਗੱਲ ਜਦੋਂ ਅਸੀਂ ਇਹ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਦੌਰ ਦੇ ਵਿੱਚ ਅਸੀਂ ਉਸ ਮੌਕੇ ਦੇ ਵਿੱਚੋਂ ਲੰਘ ਰਹੇ ਹਾਂ ਤੇ ਇਸ ਬਾਰੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ। ਕਿਉਂਕਿ ਥੋੜ੍ਹੇ ਦਿਨ ਪਹਿਲਾਂ ਅਸੀਂ ਇੱਕ ਜਿਹੜਾ ਪਾਰਟ ਹੈਗਾ ਕਾਂਗਰਸਮੈਨ ਵੱਲੋਂ
ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਇੱਕ ਬਿੱਲ ਜਿਹੜਾ ਹੈਗਾ ਉਹ ਵੀ ਲਿਆਂਦਾ ਜਾਂਦਾ ਆ, ਜਿਹਨੂੰ ਵਾਈਡ ਕਵਰੇਜ ਵੀ ਮਿਲਦੀ ਆ। ਸੋ ਇਹ ਕੁਝ ਉਹ ਸੰਕੇਤ ਹੈਗੇ ਆ ਜਿਹੜੇ ਦੇਖੇ ਜਾ ਰਹੇ ਆ ਵੀ ਕੀ ਇਹ ਸਿੱਖਾਂ ਨੂੰ ਸੰਕੇਤ ਦਿੱਤੇ ਜਾ ਰਹੇ ਆ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਡੀਪ ਸਟੇਟ ਵੱਲੋਂ। ਦੇਖੋ, ਡਿਪਲੋਮੇਸੀ ਦੀ ਦੁਨੀਆ ਜਿਹੜੀ ਜ਼ਾਹਰ ਹੈ, ਜਿਸ 'ਚ ਵੈਸੇ ਤਾਂ ਬ੍ਰਾਹਮਣਵਾਦੀ ਚਾਣਕਿਆ ਜਿਹਦਾ ਜਿਹੜਾ ਕੂਟਨੀਤੀ ਦਾ ਅਰਥ ਸ਼ਾਸਤਰ ਹੈ ਉਸ ਤੋਂ ਬਹੁਤ ਪੁਰਾਣੀ ਕਿਤਾਬ ਮੰਨਿਆ ਜਾਂਦਾ ਹੈ। ਸਾਮ ਦਾਮ ਦੰਡ ਭੇਦ ਦੀ ਨੀਤੀ ਉਸ 'ਚੋਂ ਨਿਕਲਦੀ ਹੈ। ਵੈਸਟਰਨ ਦੁਨੀਆ ਦੇ ਵਿੱਚ ਜਦੋਂ ਡਿਪਲੋਮੇਸੀ ਦਾ ਜਾਂ ਡਿਪਲੋਮੈਟਿਕ ਸਿਗਨਲਸ ਦਾ ਜ਼ਿਕਰ ਹੁੰਦਾ ਹੈ ਤਾਂ ਮੈਕੀਆਵੈਲੀ ਜਿਹੜਾ 15ਵੀਂ ਸਦੀ 'ਚ ਹੋਇਆ ਉਹਦਾ ਜ਼ਿਕਰ ਕੀਤਾ ਜਾਂਦਾ ਹੈ। ਔਰ ਅਕਸਰ ਡਿਪਲੋਮੇਸੀ ਦੇ ਸਾਈਨ ਜਾਂ ਉਸ 'ਤੇ ਇਹ ਨਹੀਂ ਹੁੰਦਾ ਕਿ ਕੀ ਕਿਹਾ ਗਿਆ, ਬਹੁਤ ਵਾਰੇ ਹੁੰਦਾ ਵੀ ਕੀ ਨਹੀਂ ਕਿਹਾ ਗਿਆ, ਜਾਂ ਜੋ ਕਿਹਾ ਗਿਆ ਉਹਦੇ 'ਚ ਹੋਰ ਕਹਿਣ ਦੀ ਕੀ ਕੋਸ਼ਿਸ਼ ਕੀਤੀ ਗਈ। ਔਰ ਲੈਂਗੁਏਜ ਦੇ ਹਵਾਲੇ ਨਾਲ ਹੁੰਦਾ ਹੈ ਕਿ ਉਹਦੇ 'ਚ ਵਟ ਇਜ਼ ਬਿਟਵੀਨ ਦਾ ਲਾਈਨਸ, ਵਟ ਇਜ਼ ਬਿਹਾਈਂਡ ਦਾ ਲਾਈਨਸ, ਵਟ ਇਜ਼ ਨਾਟ ਸੈਡ। ਤੇ ਜੇ ਇਸ ਸਾਰੇ ਨੂੰ ਦੇਖੀਏ ਤਾਂ ਫਿਰ ਜਦੋਂ ਵੀ ਕੋਈ ਮੀਟਿੰਗ ਹੋਣੀ ਹੁੰਦੀ ਹੈ ਉਸ ਦੇ ਤੋਂ ਪਹਿਲਾਂ ਕਿਹਨਾਂ ਲੋਕਾਂ ਦੇ ਨਾਲ ਕਿਸ ਕਿਸਮ ਦੇ ਜਿਹੜੇ ਨੇ ਉਹ ਕੋਈ ਸਾਈਨ ਸਿੰਪਟਮਸ ਦਿੱਤੇ ਜਾਂਦੇ ਨੇ, ਇਹ ਵੀ ਡਿਸਾਈਡ ਕਰਦੇ ਨੇ ਕਿ ਵੀ ਇਸ ਸਾਰੇ ਚੋਂ ਕੀ ਨਿਕਲਣ ਵਾਲਾ। ਜਿਵੇਂ ਮੈਨੂੰ ਯਾਦ ਹੈ ਕਿ ਜਿਹੜੇ ਉਸ ਪ੍ਰੈਜ਼ੀਡੈਂਟ ਨਿਕਸਨ ਦੇ ਬਹੁਤ ਹੀ ਕਾਮਯਾਬ ਸੈਕਟਰੀ ਆਫ ਸਟੇਟ ਜਿਸ ਨੇ ਚਾਈਨਾ ਦੇ ਨਾਲ ਦਰਵਾਜ਼ਾ ਖੋਲ੍ਹਿਆ, ਜਿਸ ਸਾਰੇ ਨੇ ਉਹ ਸਾਰੇ ਦਾ ਪਾਰਟ ਕੀਤਾ ਕਿ ਭਾਈ ਚਾਈਨਾ ਔਰ ਅਮਰੀਕਾ ਇੱਕ ਪਲੇਟਫਾਰਮ ਤੇ ਆਏ। ਸੋ ਉਸ ਹੈਨਰੀ ਕਿਸਿੰਜਰ ਜੀ, ਹੁਣ ਹੈਨਰੀ ਕਿਸਿੰਜਰ ਨੇ ਕਿਹਾ ਵੀ ਜਦੋਂ ਉਹ ਅਸਾਦ ਦੇ ਨਾਲ ਮੀਟਿੰਗਾਂ ਕਰ ਰਿਹਾ ਸੀ, ਸੀਰੀਆ ਦਾ ਪ੍ਰੈਜ਼ੀਡੈਂਟ, ਤੋਂ ਕਹਿੰਦਾ ਵੀ ਜਿੱਥੇ ਮੈਂ ਜਾਣਾ ਉੱਥੇ ਮੈਂ 3 ਥਾਂ ਤੇ ਕਹਿੰਦੇ ਮੀਟਿੰਗਸ ਹੋਈ ਡਿਫਰੈਂਟ ਸਪਾਟ ਦੇ ਉੱਤੇ, ਔਰ ਕੰਧ ਦੇ ਪਿੱਛੇ ਜਿਹੜੀ ਹੈ ਫੋਟੋ ਸਲਾਹਦੀਨ ਦੀ ਲੱਗੀ ਹੁੰਦੀ ਸੀ। ਹੁਣ ਸਲਾਹਦੀਨ ਇਸਲਾਮਿਕ ਕੁਰਦ ਓਰੀਜਨ ਦਾ ਸੀ, ਇਸਲਾਮਿਕ ਉਹ ਯੋਧਾ ਸੀ ਜਿਹਨੇ ਇਹਨਾਂ ਕਰੂਸੇਡਸ ਦੇ ਪੀਰੀਅਡ 'ਚ ਕਿੰਗ ਰਿਚਰਡ ਜਿਹੜਾ ਯੂਰਪ ਦਾ ਉਹਨੂੰ ਡਿਫੀਟ ਕੀਤਾ ਸੀ। ਔਰ ਸਲਾਹਦੀਨ ਇਸਲਾਮਿਕ ਵਰਲਡ ਦਾ ਜਾਂ ਇਸਲਾਮਿਕ ਹਿਸਟਰੀ ਦਾ ਬਹੁਤ ਵੱਡਾ ਯੋਧਾ ਹੈ। ਉਹ ਕਹਿੰਦਾ ਮੈਂ ਜਿੱਥੇ ਦੇਖਣਾ ਉਹਦੇ ਅਸਾਦ ਦੇ ਪਿੱਛੇ ਸਿਰ ਦੇ ਉੱਤੇ ਜਿਹੜੀ ਹੈ ਉਹਦੀ ਫੋਟੋ ਲੱਗੀ ਹੋਣੀ। ਸੋ ਇਹ ਜਿਹੜਾ ਇੱਕ ਮੈਸੇਜ ਹੁੰਦਾ ਸੀ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਇਨਵਿੰਸੀਬਲ ਹੈ, ਅਸੀਂ ਤੁਹਾਨੂੰ ਪਹਿਲਾਂ ਵੀ ਹਰਾਇਆ ਹੋਇਆ ਹੈ, ਅਸੀਂ ਕੋਈ ਡਿਫੀਟਿਸਟ ਮੈਂਟੈਲਿਟੀ ਕੈਰੀ ਨਹੀਂ ਕਰਦੇ। ਮੈਂ ਡਿਪਲੋਮੇਸੀ ਦੇ ਹਵਾਲੇ ਹੁਣ 3 ਖਬਰਾਂ ਜਿਹੜੀਆਂ ਮੋਦੀ ਦੀ ਵਿਜ਼ਿਟ ਤੋਂ ਠੀਕ ਪਹਿਲਾਂ ਅਮਰੀਕਨ ਮੀਡੀਆ 'ਚ, ਰਾਇਟਰ ਇੱਕ ਖਬਰ ਦਾ ਓਰੀਜੀਨੇਟਰ ਹੈ, ਦੂਸਰੀ ਖਬਰ ਜ਼ਾਹਰ ਹੈ US ਕਾਂਗਰਸ ਦੇ ਵਿੱਚ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੱਕ ਨਵਾਂ ਲੈਜਿਸਲੇਸ਼ਨ ਇੰਟਰੋਡਿਊਸ ਹੋਣ ਦਾ, ਆਲਰੇਡੀ ਇੰਟਰੋਡਿਊਸਡ ਹੈ ਟਵਾਈਸ ਉਸੇ ਦੇ। ਪਰ ਇਸ ਵਾਰ ਜਿਹੜੇ 4 ਮੁਲਕਾਂ ਨੂੰ ਟਾਰਗੇਟ ਕੀਤਾ ਗਿਆ ਕਿ ਉਹਨਾਂ ਨੇ ਅਮਰੀਕਨ ਸੋਇਲ ਦੇ ਉੱਤੇ ਅਮਰੀਕਨ ਸੋਵਰਨਿਟੀ ਨੂੰ ਵੀ ਭੰਗ ਕੀਤਾ ਔਰ ਇੰਟਰਨੈਸ਼ਨਲ ਲਾਅ ਨੂੰ ਵੀ, ਉਹਦੇ 'ਚ ਇੰਡੀਆ ਟੌਪ ਦੇ ਉੱਤੇ ਹੈ, ਫਿਰ ਸਾਊਦੀ ਅਰੇਬੀਆ ਹੈ, ਫਿਰ ਈਰਾਨ ਹੈ, ਫਿਰ ਚਾਈਨਾ ਹੈ। ਹੁਣ ਇਹ ਬਿਲਕੁਲ 2-3 ਦਿਨ ਪਹਿਲਾਂ ਇਸ ਦਾ ਆਣਾ ਇੰਟਰੋਡਿਊਸ 7 ਕਾਂਗਰਸਮੈਨ ਜਿਹੜੇ ਨੇ ਉਹ ਉਸ ਦੇ ਕੋ ਸਪਾਂਸਰ ਬਣਦੇ ਨੇ। ਦੈਨ ਐਗਜ਼ੈਕਟਲੀ ਹਫਤਾ ਪਹਿਲਾਂ ਸਿੱਖ ਫਾਰ ਜਸਟਿਸ ਵੱਲੋਂ ਉਹਨਾਂ ਦੀ ਪੂਰੀ ਜਿਹੜੀ ਕਾਬਲ ਲੀਗਲ ਟੀਮ ਹੈ ਉਹਦੇ ਵੱਲੋਂ ਜਿਹੜਾ ਸਿਵਲ ਸੂਟ ਫਾਈਲ ਕਰਨਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਜਿਹਦੇ 'ਚ ਇੰਡੀਅਨ ਗਵਰਨਮੈਂਟ, ਅਜੀਤ ਡੋਵਲ, ਵਿਕਰਮ ਯਾਦਵ ਔਰ ਜਿਹੜਾ ਉਹ ਗੋਇਲ ਰਾਜ ਚੀਫ, ਇਹਨਾਂ ਸਾਰਿਆਂ ਨੂੰ ਦੋਸ਼ੀ ਐਲਾਨਣਾ ਔਰ ਉਹਨਾਂ ਵੱਲੋਂ ਸੰਮਨ ਜਾਰੀ ਹੋਣਾ ਇੰਡੀਅਨ ਕੌਂਸੂਲੇਟ ਨੂੰ ਕਿ ਭਾਈ 21 ਦਿਨ ਦੇ ਵਿੱਚ ਵੀ ਜਵਾਬ ਦਿਓ। ਲੇਕਿਨ ਜਿਹੜੀ ਗੱਲ ਨੇ ਸਭ ਤੋਂ ਜ਼ਿਆਦਾ ਇਹਨਾਂ ਨੂੰ, ਇਹ 2 ਆਪਣੇ ਆਪ 'ਚ ਇੰਡੀਕੇਸ਼ਨ ਸੀ ਕਿ ਅਮਰੀਕਨ ਜੁਡੀਸ਼ਰੀ ਕੀ ਕੋਰਸ ਲਏਗੀ, ਅਮਰੀਕਨ ਲਾਅ ਮੇਕਰ ਕੀ ਕੋਰਸ ਲੈਣ ਜਾ ਰਹੇ ਨੇ। ਹੁਣ ਜਦੋਂ ਵੀ ਅਸੀਂ ਇੰਸਟੀਟਿਊਸ਼ਨਸ ਦੀ ਗੱਲ ਕਰਦੇ ਹਾਂ, ਮੈਂ ਅਕਸਰ ਆਪਣੀਆਂ ਪ੍ਰੀਵੀਅਸ ਬਰੀਫਿੰਗਸ ਦੇ ਵਿੱਚ ਕਹਿੰਦਾ ਰਿਹਾ, ਜਿੱਥੇ ਤੱਕ ਤਾਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਦੇ ਵਿੱਚ FBI ਹੈ, ਹੋਮਲੈਂਡ ਸਿਕਿਉਰਿਟੀ ਹੈ, ਜਸਟਿਸ ਡਿਪਾਰਟਮੈਂਟ ਹੈ, ਉਹ ਅਮਰੀਕਾ ਦੇ ਵਿੱਚ ਕੋਈ ਪ੍ਰਭਾਵ ਨਹੀਂ ਕਬੂਲਦੇ ਪੋਲੀਟੀਸ਼ੀਅਨਸ ਦਾ। ਵਾਈਟ ਹਾਊਸ ਜਾਂ ਸਟੇਟ ਡਿਪਾਰਟਮੈਂਟ ਜਾਂ ਪੈਂਟਾਗਨ, ਉਹਨਾਂ ਨੇ ਜਿਹਨੂੰ ਕਹਿੰਦੇ ਨੇ ਕਿ ਲਾਅ ਵਿਲ ਟੇਕ ਇਟਸ ਕੋਰਸ। ਸੋ ਉਹ ਅਸੀਂ ਈਵਨ ਇਸ ਮੁੱਦੇ ਤੇ ਵੀ ਦੇਖਿਆ, ਨਿਖਿਲ ਗੁਪਤੇ ਨੂੰ ਸਾਲ ਦੇ ਵਿੱਚ ਐਕਸਟ੍ਰੈਡਾਈਟ ਕਰਕੇ ਲਿਆਂਦਾ, ਉਸ ਦੀ ਇੰਡਾਈਟਮੈਂਟ ਪਹਿਲਾਂ ਕੀਤੀ ਜੂਨ ਮਹੀਨੇ 'ਚ ਹੀ, ਫਿਰ ਅਰੇਨ ਉਹਨੂੰ ਕੀਤਾ, ਫਿਰ ਉਸ ਦਾ ਹੋਇਆ ਔਰ ਉਹ ਹੁਣ ਅਕਤੂਬਰ 'ਚ ਉਹਦੀ ਹੀਅਰਿੰਗ ਹੋਣੀ ਹੈ। ਹੁਣ ਜਦੋਂ ਕੋਈ ਵੀ ਮੀਟਿੰਗ, ਔਰ ਜਿਹੜੀਆਂ ਮੀਟਿੰਗਸ 2 ਸਾਡੀਆਂ ਐਨੂਅਲ ਜਿਹੜੀਆਂ ਸਾਲ ਦੇ ਵਿੱਚ ਜਿਹਨੂੰ ਮੈਂ ਅਟੈਂਡ ਕੀਤਾ FBI ਦੇ ਹੈੱਡਕੁਆਰਟਰ 'ਚ ਹੋਈਆਂ, ਉਹ FBI ਦੇ ਇਨੀਸ਼ੀਏਟਿਵ ਦੇ ਉੱਤੇ ਸੀਗੀਆਂ ਔਰ ਉਹਦੇ 'ਚ ਬੇਸ਼ੱਕ ਹੋਮਲੈਂਡ ਸਿਕਿਉਰਿਟੀ, ਸਟੇਟ ਡਿਪਾਰਟਮੈਂਟ, ਸਾਰਿਆਂ ਦੇ ਨੁਮਾਇੰਦੇ ਸੀ,
ਪਰ ਉਹ ਬੇਸਿਕਲੀ ਲਾ ਐਂਡ ਆਰਡਰ ਤੇ ਸਿੱਖਾਂ ਨੂੰ ਐਸ਼ੋਰ ਕਰਨ ਦੇ ਮਾਮਲੇ 'ਚ ਸੀ। ਹੁਣ ਇਹ ਜਿਹੜੀ ਮੀਟਿੰਗ ਜਿਸ ਨੇ ਰੈਟਲ ਕਰਕੇ ਰੱਖ ਦਿੱਤਾ ਇੰਡੀਅਨ ਸਿਸਟਮ ਨੂੰ, ਔਰ ਉਹ ਜ਼ਾਹਰ ਹੈ ਵਾਈਟ ਹਾਊਸ ਦੇ ਵਿੱਚ ਹੋਈ, ਔਰ ਨੈਸ਼ਨਲ ਸਿਕਿਉਰਿਟੀ ਜਿਹੜਾ ਮਹਿਕਮਾ ਹੈ ਉਹਨਾਂ ਦਾ, ਜਿਹੜਾ ਪ੍ਰਾਈਮ ਜਿਹੜਾ ਜੈਕ ਸਲੀਵਨ ਜਿਹੜਾ ਉੱਥੇ ਅਜੀਤ ਡੋਵਲ ਜਿਹੜਾ ਉਹਦਾ ਕਾਊਂਟਰ ਹੈ ਉਹਨੂੰ ਉਹਨਾਂ ਨੇ ਬਾਹ ਮਰੋੜੀ ਹੋਈ ਹੈ, ਇਹ ਉਹਨਾਂ ਦੇ ਇਨੀਸ਼ੀਏਟਿਵ ਤੇ ਹੋਈ। ਬੇਸ਼ੱਕ ਜਿਹੜੀ ਡੀਟੇਲ ਸਾਹਮਣੇ ਆਈ, ਹਾਲਾਂਕਿ ਇਹ ਬੜੀ ਕੌਨਫੀਡੈਂਸ਼ੀਅਲ ਮੀਟਿੰਗ ਸੀ, ਬਰੀਫਿੰਗ ਕੀ ਸੀ, ਅੰਦਰ ਕੀ ਹੋਈ, ਕਿੰਨਾ ਵਕਤ ਚੱਲੀ, ਸਾਡੇ ਕੋਲ ਨਹੀਂ ਇਸ ਦੀ ਡੀਟੇਲ। ਲੇਕਿਨ ਮੈਨੂੰ ਇਸ ਗੱਲ ਦਾ ਮੈਨੂੰ ਵੀ ਪਤਾ, ਟਿਊਜ਼ਡੇ ਮਾਰਨਿੰਗ ਜਦੋਂ ਅਸੀਂ ਜਿਹੜਾ ਉਹ ਲੈਂਡ ਕੀਤੇ ਟਿਊਜ਼ਡੇ ਈਵਨਿੰਗ ਔਰ ਵੈਨਸਡੇ ਮਾਰਨਿੰਗ, ਤੇ ਬੀਬੀ ਜਿਹੜੀ ਰਾਇਟਰ ਦੀ ਬਿਊਰੋ ਚੀਫ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ, ਸਾਰਾ ਐਨ ਲਿੰਚ, ਉਹਨਾਂ ਦਾ ਮੈਸੇਜ ਸੀ, ਟੈਕਸਟ ਸੀ ਕਿ ਕੀ ਤੁਸੀਂ ਆ ਰਹੇ ਹੋ ਨੈਸ਼ਨਲ ਸਿਕਿਉਰਿਟੀ ਵਾਲਿਆਂ ਦੀ ਮੀਟਿੰਗ 'ਚ ਵਾਈਟ ਹਾਊਸ। ਤੇ ਮੈਂ ਉਹਨੂੰ ਬੈਕ ਲਿਖਿਆ ਵੀ ਮੈਂ ਆਈ ਐਮ ਨਾਟ ਅਵੇਅਰ, ਆਈ ਹੈਵ ਨਾਟ ਬੀਨ ਇਨਵਾਈਟਡ, ਬਟ whatever is there please tell me। ਸੋ ਇਹ ਤੋਂ ਮੈਨੂੰ ਇਹ ਅੰਦਾਜ਼ਾ ਹੋਇਆ ਵੀ ਕੁਝ ਸੀਰੀਅਸ ਹੋਣ ਜਾ ਰਿਹਾ। ਔਰ ਬਾਅਦ ਦੇ ਵਿੱਚ ਭਾਵੇਂ ਸਟੋਰੀ ਵੀ ਰਾਇਟਰ ਦੀ ਹੈ, ਜਿਹਨੂੰ ਉਸੇ ਬੀਬੀ ਸਾਰਾ ਨੇ ਜਿਹੜੀ ਸਟੋਰੀ ਕੀਤੀ, ਜਿਸ 'ਚ ਉਹਨੇ ਕਿਹਾ US officials meet Sikh activists ahead of Biden Modi meeting। ਹੁਣ ਇਹਦੇ 'ਚ ਉਹਨੇ ਕੋਈ ਖਾਲਿਸਤਾਨੀ ਲਫ਼ਜ਼ ਨਹੀਂ ਯੂਜ਼ ਕੀਤਾ, ਲੇਕਿਨ ਇਹ ਇੰਡੀਕੇਸ਼ਨ ਦਿੱਤੀ ਕਿ ਬਾਈਡਨ ਮੋਦੀ ਮੀਟਿੰਗ ਤੋਂ ਪਹਿਲਾਂ US ਦੇ ਆਫੀਸ਼ੀਅਲਸ, ਔਰ ਉਸਦੀ ਫਿਰ ਉਹਨੇ ਸਮਰੀ ਜਿਹੜੀ ਦਿੱਤੀ ਸਟੋਰੀ ਦੀ, US pushes India to investigate murder plot against Sikh activists। ਹੁਣ ਇਹ ਆਪਣੇ ਆਪ ਦੇ ਵਿੱਚ ਇਹ ਦੱਸਣ ਲਈ ਕਾਫੀ ਸੀ ਕਿ ਇਹ ਮੈਸੇਜ ਇੰਡੀਆ ਨੂੰ ਦਿੱਤਾ ਗਿਆ ਕਿ ਸਿੱਖ ਐਕਟਿਵਿਸਟ ਦੇ ਨਾਲ। ਔਰ ਇਹ ਜਿਹੜੀ ਮੀਟਿੰਗ ਹੋਈ ਜਿਹਦੇ 'ਚ ਕਿ ਇਹਦੀ ਸਟੋਰੀ ਮੁਤਾਬਕ ਹੀ the meeting with senior White House and US intelligence officials came 2 days before President Joe Biden is to meet Indian Prime Minister Narendra Modi। ਹੁਣ ਇਹਦੇ ਤੋਂ ਅੰਦਾਜ਼ਾ ਹੋ ਗਿਆ ਕਿ ਸੀਨੀਅਰ ਵਾਈਟ ਹਾਊਸ ਆਫੀਸ਼ੀਅਲਸ ਇੰਟੈਲੀਜੈਂਸ ਤਾਂ ਚਲੋ ਹੋਣਗੇ, ਉਹਨਾਂ ਦੇ ਇਨੀਸ਼ੀਏਟਿਵ ਤੇ ਮੀਟਿੰਗ ਹੋਈ। ਔਰ ਇਸ ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਪਾਰਟਿਸਿਪੇਟ ਕੀਤਾ, ਉਹਦੇ 'ਚ US ਕਾਂਗਰੈਸ਼ਨਲ ਸਿੱਖ ਕਾਕਸ ਦੇ ਜਿਹੜੇ ਕਨਵੀਨਰ ਡਾਕਟਰ ਪ੍ਰਿਤਪਾਲ ਸਿੰਘ, ਉਹਨਾਂ ਦੇ ਬੇਟੇ ਜਿਹੜੇ ਡਾਕਟਰ ਨੇ, ਉਹ ਵੀ ਸਪੈਸ਼ਲ ਇਨਵੀਟੇਸ਼ਨ ਤੇ, ਸਿੱਖ ਕੋਲੀਸ਼ਨ ਦੇ ਫੁੱਲ ਟੀਮ, ਉਹਨਾਂ ਦੀ ਲੀਗਲ ਵੀ ਔਰ ਉਹਨਾਂ ਦੀ ਇੰਟਰਨ ਬੀਬੀ ਵੀ, ਔਰ ਸੈਲਡੈਫ। ਸੋ ਇਹ ਮੇਨ ਇਸ ਸਟੋਰੀ ਮੁਤਾਬਕ ਵੀ ਔਰ ਸਾਡੀ ਨਿੱਜੀ ਜਾਣਕਾਰੀ ਮੁਤਾਬਕ ਵੀ ਹੋਇਆ। ਔਰ ਇਹ ਰਾਇਟਰ ਨੇ ਕਿਹਾ ਵੀ ਅਸੀਂ ਇਸ ਮੀਟਿੰਗ ਸੰਬੰਧੀ ਇੰਡੀਅਨ ਐਮਬੈਸੀ ਵਾਸ਼ਿੰਗਟਨ ਨੂੰ ਵੀ ਕੰਟੈਕਟ ਕੀਤਾ, ਪਰ ਉਹਨਾਂ ਨੇ ਕੋਈ ਵੀ ਜਿਹੜਾ ਜਵਾਬ ਨਹੀਂ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਵੀ ਇਹ ਬਾਈਡਨ ਨੇ 1-to-1 ਮੀਟਿੰਗ ਕਰਨੀ ਹੈ, ਪਰ ਇਸ ਤੋਂ ਪਹਿਲਾਂ ਇਹ ਜਿਹੜੀ ਮੀਟਿੰਗ ਹੈ ਸਿੱਖ ਨੁਮਾਇੰਦਿਆਂ ਦੇ ਨਾਲ, ਇਹ ਆਪਣੇ ਆਪ ਦੇ ਵਿੱਚ ਬੜੀ ਅਹਿਮੀਅਤ ਵਾਲੀ ਹੈ। ਹੁਣ ਇਸ ਰਾਇਟਰ ਦੀ ਸਟੋਰੀ ਨੂੰ ਫਿਰ PTI ਨੇ ਪਿਕ ਕੀਤਾ। PTI ਨੇ ਵੀ ਲਫ਼ਜ਼ ਖਾਲਿਸਤਾਨੀ ਯੂਜ਼ ਨਹੀਂ ਕੀਤਾ, ਪਰ ਉਹਨਾਂ ਨੇ ਕਿਹਾ ਵਾਈਟ ਹਾਊਸ ਆਫੀਸ਼ੀਅਲਸ ਮੀਟ ਸਿੱਖ ਐਕਟਿਵਿਸਟ ਬਿਫੋਰ PM ਮੋਦੀਜ਼ US ਵਿਜ਼ਿਟ। ਮੈਸੇਜ ਉਹਨਾਂ ਨੂੰ ਵੀ ਸਮਝ ਆ ਗਿਆ ਕਿ ਵੀ ਮੀਟਿੰਗ ਤੋਂ ਠੀਕ ਪਹਿਲਾਂ ਜਿਹੜੀ ਮੁਲਾਕਾਤ ਹੈ। ਔਰ ਇਹ ਫਿਰ ਉਹਨਾਂ ਨੇ ਆਪਣੀ ਹੈਡਲਾਈਨਸ PTI ਦੇ, ਕਿਉਂਕਿ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੇ ਇਸ ਦੇ ਉੱਤੇ X ਦੇ ਉੱਤੇ ਲਿਖਿਆ, ਔਰ ਉਹਨੂੰ ਇਹਨਾਂ ਦੀ ਸਟੋਰੀ ਨੇ PTI ਨੇ ਹੈਡਲਾਈਨ ਬਣਾ ਕੇ ਕੋਟ ਕੀਤਾ, ਵੀ ਹੈਡ ਦਾ ਚਾਂਸ ਟੂ ਥੈਂਕ ਸੀਨੀਅਰ ਫੈਡਰਲ ਗਵਰਨਮੈਂਟ ਆਫੀਸ਼ੀਅਲਸ ਫॉर ਸੇਵਿੰਗ ਦਾ ਲਾਈਵਸ ਆਫ ਸਿੱਖ ਅਮਰੀਕਨਸ and for vigilance in protecting our community, says Pritpal Singh, founder of American Sikh Caucus Committee। So ਇਹਦੇ ਤੋਂ ਇਹ ਇਹਨਾਂ ਨੇ ਬੇਸ, ਕਿਉਂਕਿ ਇਹ ਵੀ ਜਿਹੜਾ ਰਾਈਟਰ ਦੀ ਸਟੋਰੀ ਔਰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੇ ਟਵੀਟ ਦੇ ਉੱਤੇ ਬੇਸ ਸੀ, ਇਹਦੇ 'ਚ ਵੀ ਕੋਈ ਜਿਹੜਾ ਹੋ ਹੱਲਾ ਨਹੀਂ ਖੜਾ ਕੀਤਾ ਗਿਆ। ਲੇਕਿਨ ਅਸੀਂ ਦੇਖਦੇ ਹਾਂ ਕਿ ਫਿਰ ਜਦੋਂ ਤੱਕ ਅਗਲਾ ਦਿਨ ਚੜ੍ਹਦਾ ਹੈ ਤੇ ਅਭਿਸ਼ੇਕ ਚੱਕਰਬੋਰਤੀ ਜਿਹੜਾ ਇਹਨਾਂ ਦਾ ਰਾਹ ਦਾ ਸਟੋਰੀ ਪਲਾਂਟਰ ਹੈ, ਉਹ ਪ੍ਰਿੰਟ ਮੀਡੀਆ 'ਚ ਲੰਮੀ ਚੌੜੀ ਸਟੋਰੀ ਦੇ ਨਾਲ ਆਉਂਦਾ। ਇਨ ਏ ਫਸਟ ਵਾਈਟ ਹਾਊਸ ਐਂਗੇਜਸ ਵਿਦ ਪ੍ਰੋ ਖਾਲਿਸਤਾਨ ਗਰੁੱਪਸ ਗਿਵ ਐਸ਼ੋਰੈਂਸਿਸ। ਹੁਣ ਇਹ ਮੀਟਿੰਗ ਦਾ ਹਿੱਸਾ ਨਹੀਂ ਨੇ, ਪਰ ਇਹਨਾਂ ਨੇ ਸਿੱਖ ਐਕਟਿਵਿਸਟ ਨੂੰ, ਮੈਨੂੰ ਨਹੀਂ ਪਤਾ ਵੀ ਸਿੱਖ ਕੋਲੀਸ਼ਨ ਨੇ ਜਾਂ ਸੈਲਡੈਫ ਨੇ ਕਦੇ ਖਾਲਿਸਤਾਨ ਦੀ ਐਡਵੋਕੇਸੀ ਕੀਤੀ ਹੋਏ, ਉਹ ਵੀ ਐਡਵੋਕੇਸੀ ਗਰੁੱਪ ਹੈ ਸਿੱਖ ਕੋਲੀਸ਼ਨ, ਸੈਲਡੈਫ ਵੀ ਐਡਵੋਕੇਸੀ ਔਰ ਦੂਸਰਾ ਕਰਦੇ ਨੇ, ਪਰ ਉਹਨਾਂ ਨੂੰ ਪ੍ਰੋ ਖਾਲਿਸਤਾਨ ਵੀ ਬਣਾਇਆ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਜੀ ਦੇਖੋ ਇਹ ਬਿਲਕੁਲ ਹੁਣ ਅਮਰੀਕਾ ਉਲਟ ਕਰ ਰਿਹਾ। ਦਿਸ ਡਿਵੈਲਪਮੈਂਟ ਕਮਸ
amid concerns that Canada and US are giving shelter and asylum to Khalistani separatists. What comes as a surprise that the meeting was initiated by the White House. ਹੁਣ ਇਹ ਆਪਣੇ ਆਪ 'ਚ ਇਹਨਾਂ ਨੂੰ ਇਸ ਗੱਲ ਨੇ, ਇੱਕ ਤਾਂ ਹੁੰਦਾ ਤੁਸੀਂ ਲਾ ਐਨਫੋਰਸਮੈਂਟ ਏਜੰਸੀ ਜਾਂ FBI ਨਾਲ ਤਾਂ ਖੁਦ ਵੀ ਮੀਟਿੰਗ ਮੰਗ ਸਕਦੇ ਹੋ ਆਪਣੀ ਸਿਕਿਉਰਿਟੀ ਨੂੰ ਲੈ ਕੇ। ਸੋ ਇਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਮੀਟਿੰਗ ਹੈ ਸਭ ਤੋਂ ਜਿਹੜੀ ਖਤਰਨਾਕ ਪਾਰਟ ਹੈ ਉਹ ਉਹਨਾਂ ਨੇ ਵਾਈਟ ਹਾਊਸ ਟੂਡੇ ਮੈਟ ਵਿਦ ਅ ਗਰੁੱਪ ਆਫ 6 who are sympathizers for the Khalistan movement. This is the first time ever that they have officially engaged with such groups. The White House also assured them protection from any transnational aggression on its soil. ਕਿ ਜੀ ਵਾਈਟ ਹਾਊਸ ਨੇ ਉਹਨਾਂ ਨੂੰ ਅਸ਼ੋਰ ਕਰ ਦਿੱਤਾ ਜਾਂ ਦੂਜਾ। ਹੁਣ ਇਸ ਦੇ ਉੱਤੇ ਚੱਲਦਿਆਂ ਹੀ ਫਿਰ ਆਪ ਇੰਡੀਆ ਜਿਹੜਾ RSS ਦਾ ਮਾਊਥ ਪੀਸ ਹੈ ਉਹਨੇ ਤਾਂ ਫਿਰ 8 ਪੇਜ ਦੀ ਸਟੋਰੀ ਔਰ ਇਹ ਜਿਹੜਾ ਉਹਨਾਂ ਨੇ ਇਹ ਕਹਿ ਕੇ ਇਹਦੀ ਹੈਡਲਾਈਨ ਲਾ ਕੇ ਕਿ US officials met Sikh groups before President Biden hosted Prime Minister Modi. Here is how these organizations are Khalistani sympathizers. ਕਿਉਂਕਿ ਇੱਕ ਸਟੋਰੀ ਉਹਨਾਂ ਨੇ ਪਲਾਂਟ ਕਰਵਾਤੀ ਸੀ ਖਾਲਿਸਤਾਨੀ ਸਿੰਪੈਥਾਈਜ਼ਰ। ਦੂਸਰਾ ਸਵਾਲ ਉੱਠਣਾ ਸੀ ਕਿ ਜੀ ਸਿੱਖ ਕੋਲੀਸ਼ਨ ਜਾਂ ਈਵਨ ਸਿੱਖ ਕਾਕਸ ਜਾਂ ਸੈਲਡੈਫ ਉਹਨਾਂ ਨੇ ਤਾਂ ਕਦੇ ਖਾਲਿਸਤਾਨ ਲਈ ਮਤਾ ਨਹੀਂ ਕੀਤਾ ਹੈ, ਉਹ ਕਿਵੇਂ ਸਿੰਪੈਥਾਈਜ਼ਰ ਹੋ ਗਏ? ਫਿਰ ਆਪ ਇੰਡੀਆ ਦੀ ਪੂਰੀ ਟੀਮ ਨੇ ਪੂਰੀ ਰਿਸਰਚ ਕਰਕੇ ਉਹ ਮੁੱਦੇ ਕੱਢੇ ਜੀ। ਫਾਰਵਰਡ ਮੂਵਮੈਂਟ ਵੇਲੇ ਸਿੱਖ ਕੋਲੀਸ਼ਨ ਨੇ ਇਹ ਕਿਹਾ ਸੀ ਔਰ ਸੈਲਡੈਫ ਨੇ ਜਦੋਂ ਰੋਕਿਆ ਗਿਆ ਸੀ ਹਰਿਆਣੇ 'ਚ ਇਹ ਕਿਹਾ ਸੀ, ਔਰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੇ ਪਾਕਿਸਤਾਨੀ ਜਦੋਂ ਮੁਹੰਮਦ ਸਰਵਰ ਇੱਥੇ ਆਇਆ ਉਹਦੇ ਆਨਰ 'ਚ ਡਿਨਰ ਕੀਤਾ ਔਰ ਉਹ ਪਿਕਚਰਸ ਉਹਨਾਂ ਦੀਆਂ ਕੱਢ ਕੇ ਜਿਹੜੀਆਂ ਪਬਲਿਕ ਡੋਮੇਨ 'ਚ ਨੇ ਔਰ ਕੋਈ ਐਂਟਾਈ ਲਾਅ ਨਹੀਂ ਹੈ ਜਾਂ ਉੱਥੇ ਕੋਈ ਉਹਨਾਂ ਨੇ ਖਾਲਿਸਤਾਨ ਦੀ ਨਾ ਮੁਹੰਮਦ ਸਰਵਰ ਨੇ ਸ਼ੋਰ ਕੀਤਾ, ਪਰ ਇਹ ਦੱਸਣ ਦੇ ਲਈ ਕਿ ਵੀ ਇਹ ਪਾਕਿਸਤਾਨ ਕਨੈਕਸ਼ਨ ਵੀ ਹੈ। ਫਿਰ ਸਿੱਖ ਕੋਲੀਸ਼ਨ ਦੇ ਉੱਤੇ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਜਿਹੜਾ ਸੈਲਡਫ ਤੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਉਹਨਾਂ ਨੇ ਖੁਦ ਹੀ ਡਰ ਵਾਲਾ ਇੱਕ ਮਾਹੌਲ ਕ੍ਰੀਏਟ ਕੀਤਾ। ਫਿਰ ਕੱਲਾ ਇਹ ਆਪ ਇੰਡੀਆ ਜਾਂ ਪ੍ਰਿੰਟ ਜਾਂ ਦੂਜੇ ਤੱਕ ਮਹਿਦੂਦ ਨਹੀਂ ਰਿਹਾ। ਟਾਈਮਜ਼ ਆਫ ਇੰਡੀਆ ਨੇ ਵੀ ਉਸੇ ਲਾਈਨ ਦੇ ਉੱਤੇ ਇਹ ਮੈਂ ਇਸ ਲਈ ਇਹਨਾਂ ਹੈਡਲਾਈਨਸ ਨੂੰ ਪੜ੍ਹ ਰਿਹਾ ਕਿ ਸਾਡੇ ਐਵਰੇਜ ਵਿਊਅਰ ਇਹ ਸਮਝਣ ਕਿ ਨੈਰੇਟਿਵ ਕਿਵੇਂ ਸਿਰਜਿਆ ਜਾਂਦਾ, ਕਿਵੇਂ ਝੂਠਾ ਬਿਰਤਾਂਤ ਬਣਾਇਆ ਜਾਂਦਾ ਹੈ। ਜਿਵੇਂ ਨਿਊਯਾਰਕ ਦੀ ਜਿਹੜੀ ਖਾਲਿਸਤਾਨ ਰੈਲੀ ਸੀ ਉਹਦੇ 'ਚ ਅਰੈਸਟ ਸ਼ੋ ਔਰ ਪੁਲਿਸ ਤੰਗ ਔਰ ਉਹਨਾਂ ਨੇ ਡਿਸਰਪਟ ਕਰ ਦੇਣਾ ਸੀ ਮੋਦੀ ਦੇ ਕਮਿਊਨਿਟੀ ਫੰਕਸ਼ਨ ਨੂੰ, ਇੱਕ ਨੈਰੇਟਿਵ ਬਿਲਡ ਕੀਤਾ ਝੂਠਾ। ਹੁਣ ਟਾਈਮਜ਼ ਆਫ ਇੰਡੀਆ ਕਹਿੰਦਾ ਮੋਦੀ ਵਿਜ਼ਿਟ ਟੂ US ਆਵਰਸ ਬਿਫੋਰ PM's ਅਰਾਈਵਲ ਵਾਈਟ ਹਾਊਸ ਹੋਸਟਸ ਮੀਟਿੰਗ ਵਿਦ ਪ੍ਰੋ ਖਾਲਿਸਤਾਨ ਲੀਡਰ। ਹੁਣ ਉਹ ਖੁਦ 2 ਦਿਨ ਪਹਿਲਾਂ ਕਹਿ ਰਹੇ ਨੇ ਆਵਰਸ ਬਿਫੋਰ, ਜਿਵੇਂ ਕਿ ਸਵੇਰੇ ਖਾਲਿਸਤਾਨੀਆਂ ਨਾਲ ਮਿਲਿਆ ਤੇ ਦੁਪਹਿਰੇ ਮੋਦੀ ਨਾਲ ਮਿਲਿਆ। ਸੋ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਇਹੀ ਨਹੀਂ ਕਿ ਅਮਰੀਕਾ ਭਾਰਤ ਸਬੰਧਾਂ ਦੇ ਵਿੱਚ ਇੱਕ ਵੱਡੀ ਖਟਾਸ ਹੈ, ਰਾਦਰ ਅਮਰੀਕਾ ਨੇ ਬਾਂਹ ਮਰੋੜੀ ਹੋਈ ਹੈ। ਅਮਰੀਕਾ ਦਾ ਫੁੱਟਹੋਲਡ ਜਿਹੜਾ ਬੰਗਲਾਦੇਸ਼ ਦੇ ਵਿੱਚ ਹੋਇਆ ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਡੈਲਾਵੇਅਰ 'ਚ ਪ੍ਰੋਟੈਸਟ ਕਰ ਰਹੇ ਸੀ 2 ਬੰਗਾਲੀ ਜਿਹੜੇ ਸ਼ਕਲੋਂ ਮੁਸਲਮਾਨ ਲੱਗਦੇ ਸੀ, ਮੈਂ ਜਾ ਕੇ ਉਹਨਾਂ ਨੂੰ ਆਪਣਾ ਉਹਨਾਂ ਨੇ ਕਿਹਾ ਜੀ ਅਸੀਂ ਬੰਗਲਾਦੇਸ਼ ਤੋਂ ਆ ਔਰ ਉਹ ਐਂਡ ਤੱਕ ਉਹਨੂੰ ਕਵਰ ਵੀ ਕਰ ਰਹੇ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਬੰਗਲਾਦੇਸ਼ ਦਾ ਵੀ ਕਿਉਂਕਿ ਜੋ ਸ਼ੇਖ ਹਸੀਨਾ ਨਾਲੋਂ ਬਿਲਕੁਲ ਨਾਤਾ ਟੁੱਟਿਆ ਉਸ ਦੇ ਥੱਲੇ ਜੋ ਇੰਡੀਅਨ ਰਾਹ ਦੇ ਲਈ ਕੰਮ ਕਰ ਰਹੀ ਸੀ, ਇਸ ਸਾਰੇ ਦੇ ਚੱਲਦਿਆਂ ਅਮਰੀਕਾ ਦਾ ਬੰਗਲਾਦੇਸ਼ ਫੁੱਟਹੋਲਡ ਹੋਣਾ, ਈਵਨ ਬੰਗਲਾਦੇਸ਼ ਨੂੰ ਹੁਣ ਫਾਈਨੈਂਸ਼ੀਅਲ ਹੈਲਪ ਪ੍ਰੋਮਿਸ ਕਰਨਾ, ਜਿਹਨੂੰ ਇੰਡੀਅਨ ਮੀਡੀਆ ਨੇ ਕਿਹਾ ਜੀ ਦੇਖੋ ਮਤਲਬ ਬੰਗਲਾਦੇਸ਼ ਦੀ ਮਦਦ ਦੇ ਉੱਤੇ ਜਿਹੜਾ ਅਮਰੀਕਾ ਆ ਗਿਆ। ਸੋ ਇਹ ਇਹਨਾਂ ਨੂੰ ਇਹ ਹੁੰਦਾ ਸਾਡੇ ਪੰਜਾਬੀ 'ਚ ਕਹਿੰਦੇ ਨੇ ਕਿ ਚੋਰ ਨੂੰ ਆਪਣਾ ਭਾਲਾ ਮਾਰਦਾ, ਕਿਉਂਕਿ ਜਿਸ ਲੈਵਲ ਦੇ ਉੱਤੇ ਜੋ ਇਹਨਾਂ ਨੇ ਸਿੱਖਾਂ ਦੇ ਨਾਲ ਜਿਹੜੀ 40 ਸਾਲ ਪਹਿਲਾਂ ਟੋਟਲ ਵਾਰ ਡਿਕਲੇਅਰ ਕੀਤੀ ਸੀ, ਜਿਹਨੂੰ ਮੈਂ ਕਹਿੰਦਾ ਕਿ ਹੁਣ ਉਹ ਓਪਨ ਵਾਰ ਹੋ ਗਈ ਔਰ ਓਪਨ ਵਾਰ 'ਚ ਅਮਰੀਕਾ ਦੀ ਧਰਤੀ ਤੇ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ, ਸੋਵਰਨਟੀ ਵਾਇਲੇਟ ਕੀਤੀ। ਅਜੇ ਤੱਕ ਅਮਰੀਕਾ ਦੀ ਜਿਹੜੀ ਲਾਈਨ ਹੈ ਉਹ ਆਪਣੇ ਸਿਟੀਜ਼ਨਸ ਨੂੰ ਮਹਿਫੂਜ਼ ਕਰਨ ਦੀ ਹੈ। ਇਹੀ 2 ਮੀਟਿੰਗ ਜਿਹੜੀਆਂ ਸਾਡੇ ਨਾਲ ਹੋਈਆਂ ਉਹਦੇ 'ਚ ਉਹਨਾਂ ਨੇ ਆਪਣਾ ਰਿਜ਼ੋਲਵ ਦਿੱਤਾ ਔਰ ਮੈਨੂੰ ਲੱਗਦਾ ਵੀ ਵਾਈਟ ਹਾਊਸ ਮੀਟਿੰਗ ਵੀ ਬੇਸ਼ੱਕ ਟਾਈਮਿੰਗ ਔਰ ਵਾਈਟ ਹਾਊਸ ਵੱਲੋਂ ਸੱਦਣਾ ਮੈਸੇਜ ਤਾਂ ਜਿਵੇਂ ਮੈਂ ਕਿਹਾ ਡਿਪਲੋਮੇਸੀ ਦਾ ਇੰਡੀਆ ਨੂੰ ਉਹਨਾਂ ਨੇ ਦੇ ਦਿੱਤਾ ਕਿ ਭਾਈ ਹੁਣ ਤੁਸੀਂ ਸਿੱਖਾਂ ਦੇ ਨਾਲ ਜੇ ਕੋਈ ਵੀ ਧੱਕਾ ਕਰੋਗੇ ਅਮਰੀਕਾ ਦੀ ਧਰਤੀ ਤੇ, ਲੇਕਿਨ ਉਹਨਾਂ ਨੂੰ ਨਜ਼ਰ ਆਇਆ ਵੀ ਇਹ ਤਾਂ ਸਿੱਖਾਂ ਦੀ ਪਿੱਠ ਦੇ ਉੱਤੇ ਆ ਕੇ ਖਲੋ ਗਏ ਨੇ ਖਾਲਿਸਤਾਨ ਦੀ ਕਾਇਮੀ ਲਈ। ਅਸੀਂ ਕਹਿੰਦੇ ਹਾਂ ਵੀ ਤੁਹਾਡੇ ਮੂੰਹ 'ਚ ਘਿਓ ਸ਼ੱਕਰ ਔਰ ਜ਼ਰੂਰ ਇਹ ਤੁਹਾਡਾ ਜੋ ਤੁਸੀਂ ਆਪ ਹੀ ਇੱਕ ਬਿਰਤਾਂਤ ਸਿਰਜਦੇ ਹੋ ਫਿਰ ਅਲਟੀਮੇਟਲੀ ਉਸ ਤੋਂ ਆਪ ਹੀ ਤੁਸੀਂ ਡਰੀ ਵੀ ਜਾਂਦੇ ਹੋ। ਲੇਕਿਨ ਇਹ ਗੱਲ ਇਹ ਵੀ ਸ਼ੋਅ ਕਰ ਰਿਹਾ ਕਿ ਭਾਈ ਇਹਨਾਂ ਦੇ ਪਾਪ ਵੀ ਕੰਬ ਰਹੇ ਨੇ,
ਇਹਨਾਂ ਨੂੰ ਸਿੱਖਾਂ ਦਾ ਰਿਜ਼ੋਲਵ ਵੀ ਨਜ਼ਰ ਆ ਰਿਹਾ ਔਰ ਇਸ ਸਾਰੇ ਦੇ ਚਲਦਿਆਂ ਜਿਹੜਾ 3 ਦਿਨ ਮੋਦੀ ਨੂੰ ਚੇਜ਼ ਕੀਤਾ ਹੈ ਖਾਲਿਸਤਾਨੀ ਸਫਾ ਦੇ ਸਾਡੇ ਵੀਰਾਂ ਭੈਣਾਂ ਨੇ, ਉਹ ਜਦੋਂ ਮਿਲਾ ਕੇ ਮੈਨੂੰ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਦੀ ਧਰਤੀ ਤੇ ਸ਼ਾਇਦ ਮੋਦੀ ਸੌ ਨਾ ਸਕਿਆ ਹੋਏ। ਉਸ ਨੂੰ ਈਵਨ ਜਿਹੜਾ ਜਿਹਨੂੰ ਅਸੀਂ ਨਾਈਟਮੇਅਰ ਕਹਿੰਦੇ ਆ ਕਿ ਡਰਾਉਣੇ ਸੁਪਨੇ, ਕਿ ਜਿਵੇਂ ਕਦੇ ਜਹਾਂਗੀਰ ਨੂੰ ਲੱਗਦਾ ਸੀ ਕਿ ਭਾਈ ਸਿੱਖ ਮੇਰੀ ਛਾਤੀ ਤੇ ਚੜ੍ਹੇ ਨੇ ਜਦੋਂ ਗਵਾਲੀਅਰ ਦੇ ਕਿਲੇ 'ਚ 6ਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਸੀ, ਹੁਣ ਮੋਦੀ ਨੂੰ ਵੀ ਸਿੰਘ ਜਿਹੜੇ ਨੇ ਉਹਦੀ ਛਾਤੀ ਤੇ ਜਿਹੜੇ ਨਜ਼ਰ ਆਉਂਦੇ ਨੇ। ਜਿਵੇਂ ਇੰਦਰਾ ਗਾਂਧੀ ਨੇ ਵੀ ਆਪਣੀ ਜਿਹੜੇ ਅਖੀਰਲੇ ਦਿਨਾਂ ਤੋਂ ਪਹਿਲਾਂ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮੈਨੂੰ ਨਾਈਟਮੇਅਰ ਹੁੰਦਾ, ਰਾਤ ਨੂੰ ਮੈਂ ਉੱਠ ਪੈਂਦੀ ਹਾਂ ਔਰ ਇਹ ਸਾਰੇ 'ਚ। ਔਰ ਜ਼ਾਹਰ ਹੈ ਮੈਂ ਦੂਸਰਾ ਪੱਖ ਤਾਂ ਨਹੀਂ ਕਹਿਣਾ ਚਾਹੁੰਦਾ ਕਿ ਭਾਈ ਵਾਰ ਕ੍ਰਿਮੀਨਲਸ ਦੀਆਂ ਕੀ ਸਜ਼ਾਵਾਂ ਹੁੰਦੀਆਂ ਜਾਂ ਸਿੰਘਾਊ ਜਿਹੜੀ ਹੈ ਖਾਲਸਾ ਪਰੰਪਰਾ ਕੀ ਹੈ, ਪਰ ਇਸ ਵੇਲੇ ਅਸੀਂ ਇੰਟਰਨੈਸ਼ਨਲ ਲਾਅ ਦੇ ਥੱਲੇ ਜਾਂ ਅਮਰੀਕਾ ਦੀ ਸੋਵਰਨਿਟੀ ਦੀ ਬਹਾਲੀ ਨੂੰ ਰੱਖਣ ਦੇ ਲਈ ਜਿਹੜਾ ਵਾਈਟ ਹਾਊਸ ਦਾ ਇਹ ਐਫਰਟ ਹੈ, US ਕਾਂਗਰਸਮੈਨਾਂ ਦਾ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੰਡੀਆ ਨੂੰ ਪ੍ਰਮੁਖਤਾ 'ਚ ਰੱਖ ਕੇ ਲਿਆਂਦਾ ਬਿੱਲ ਹੈ ਔਰ ਅਮਰੀਕਾ ਦੇ ਜਸਟਿਸ ਸਿਸਟਮ ਵੱਲੋਂ ਇਹਨਾਂ ਜਿਹੜੇ ਮਰਡਰਰ ਨੇ ਔਰ ਜਿਹੜੇ ਕ੍ਰਿਮੀਨਲ ਨੇ, ਵਾਰ ਕ੍ਰਿਮੀਨਲ, ਉਹਨਾਂ ਦੇ ਖਿਲਾਫ ਜਾਰੀ ਕੀਤੇ ਸੰਮਣ ਨੇ, ਉਹਨਾਂ ਨੂੰ ਵੈਲਕਮ ਕਰਦੇ ਆ। ਔਰ ਜ਼ਾਹਰ ਹੈ ਵੀ ਇਹ ਸਭ ਨੇ ਇੰਡੀਅਨ ਸਟੇਟ ਔਰ ਉਹਨਾਂ ਦਾ ਗੋਦੀ ਮੀਡੀਆ ਇਹਨਾਂ ਸਭ ਨੂੰ ਰੈਟਲ ਕੀਤਾ ਹੋਇਆ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਦੇਖਣਾ ਹੋਵੇਗਾ ਵੀ ਜਿਹੜੀਆਂ ਇਹ ਡਿਵੈਲਪਮੈਂਟਸ ਨੇ ਇਹ ਕਿਸ ਦਿਸ਼ਾ ਦੇ ਵੱਲ ਜਾਂਦੀਆਂ ਨੇ, ਖਾਸ ਤੌਰ ਤੇ ਜਦੋਂ ਜਿਹੜੇ ਜੈ ਸ਼ੰਕਰ ਹੈਗੇ ਆ ਉਹਨਾਂ ਨੇ ਆ ਕੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਇਜਲਾਸ ਨੂੰ ਐਡਰੈਸ ਕਰਨਾ ਹੈ। ਸੋ ਇੱਥੇ ਹੀ ਛੋਟੇ ਜਿਹੇ ਇੱਕ ਕਮਰਸ਼ੀਅਲ ਬ੍ਰੇਕ ਦੇ ਲਈ ਵਿਊਜ਼ ਰੁਕਾਂਗੇ ਤੇ ਲਾਸਟ ਸੈਗਮੈਂਟ ਦੇ ਵਿੱਚ ਫਿਰ ਜਿਹੜਾ ਇਹ ਸਾਰੇ ਦਾ ਕਨਕਲੂਜਨ ਹੈ ਉਸ ਵੱਲ ਉਹ ਕਰਾਂਗੇ ਵੀ ਜਿਹੜੀਆਂ ਭਾਰਤ ਤੇ ਅਮਰੀਕਾ ਦੀਆਂ ਟਾਈਜ਼ ਹੈਗੀਆਂ ਨੇ ਉਹ ਇਸ ਵਕਤ ਕਿੱਥੇ ਖਲੋਤੀਆਂ ਨੇ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਅਸੀਂ ਤਿੰਨਾਂ ਪਿਛਲੇ ਸੈਗਮੈਂਟਸ ਦੇ ਵਿੱਚ ਗੱਲ ਕੀਤੀ ਹੈ ਅਮਰੀਕਾ ਦੇ ਨਰਿੰਦਰ ਮੋਦੀ ਦੇ ਦੌਰੇ ਦੀ, ਸਿੱਖਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀ ਜਿਹੜੀ ਫੇਰ ਬਦਲ ਹੈ ਉਹ ਕੀਤੀ ਹੈ, ਉਹਨੂੰ ਥੋੜ੍ਹਾ ਜਿਹਾ ਸਮਝਿਆ ਜਾਵੇ ਤੇ ਫਿਰ ਉਹਦੇ 'ਚੋਂ ਇਹ ਦੇਖਿਆ ਜਾਵੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੈਡਿਕਟ ਕੀਤਾ ਜਾ ਸਕਦਾ ਵੀ ਇਹ ਜਿਹੜੀ ਰਿਲੇਸ਼ਨਸ਼ਿਪ ਹੈ ਜਾਂ ਜਿਹੜੇ ਇਹ ਟਾਈਜ਼ ਨੇ, ਇੰਡੋ US ਟਾਈਜ਼, ਇਹ ਕਿਸ ਦਿਸ਼ਾ ਵੱਲ ਜਾ ਸਕਦੇ ਆ। ਦੇਖੋ, ਗੁਰਬਾਣੀ ਦਾ ਇੱਕ ਫਰਮਾਨ ਹੈ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਸਲਾਮ ਜ਼ਾਹਰ ਹੈ ਜਿਸ ਨੂੰ ਅਸੀਂ ਕਰਦੇ ਹਾਂ, ਝੁੱਕ ਕੇ ਕਰਦੇ ਹਾਂ, ਬੋ ਕਰਕੇ ਕਰਦੇ ਹਾਂ, ਮਤਲਬ ਹੈ ਵੀ ਅਸੀਂ ਉਸ ਦੇ ਆਪਣੇ ਆਪ ਨੂੰ ਜਿਹੜਾ ਹਿਊਮਿਲਿਟੀ ਉਹਦੇ ਸਾਹਮਣੇ ਦਿਖਾਉਂਦੇ ਹਾਂ। ਤੇ ਜਦੋਂ ਅਸੀਂ ਜਵਾਬ ਮੰਗਦੇ ਹਾਂ, ਅਕਾਊਂਟੇਬਿਲਟੀ ਮੰਗਦੇ ਹਾਂ, ਜਾਂ ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਇੱਕ ਥਾਂ ਹੋਰ ਕਿਹਾ ਕਿ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਰ ਮੈਂ ਸਾੜੀ। ਜਵਾਬ ਮੰਗਣਾ ਬਹੁਤ ਵਾਰ ਉਹ ਹੰਕਾਰੀ ਲੋਕ ਜਿਹੜੇ ਕਿ ਆਪਣਾ ਜਿਹੜਾ ਉਹ ਪ੍ਰਾਈਡ ਦਿਖਾ ਰਹੇ ਹੁੰਦੇ ਨੇ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਤੁਸੀਂ ਇੱਕੋ ਵੇਲੇ ਮੰਗਤੇ ਤੇ ਦਾਤੇ ਜਾਂ
ਅਧੀਨਗੀ ਕਬੂਲਣ ਵਾਲੇ ਤੇ ਰੋਹ ਪਾਉਣ ਵਾਲੇ ਦੋਨਾਂ ਰੋਲਾਂ 'ਚ ਫਿੱਟ ਨਹੀਂ ਹੋ ਸਕਦੇ। ਤੇ ਜਿਹੜਾ ਇਹਨਾਂ ਦੋਨਾਂ ਰੋਲਸ ਨੂੰ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕਰਦਾ ਹੈ, ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਉਸ ਦੀ ਜੜ ਜਿਹੜੀ ਆ ਉਹ ਨਿਕਲ ਜਾਂਦੀ ਹੈ, ਜਿਹਨੂੰ ਅਸੀਂ ਅਕਸਰ ਦੋਹਾਂ ਬੇੜੀਆਂ ਤੇ ਪੈਰ ਰੱਖਣ ਵਾਲਾ ਜਿਹੜਾ ਹੈ ਉਹ ਡੁੱਬਦਾ ਹੈ। ਇਸ ਕੰਟੈਕਸਟ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਇੱਕ ਹੋਰ ਪੰਜਾਬੀ ਦਾ ਅਖਾਣ ਜਿਹੜਾ ਗੁਰਬਾਣੀ ਦਾ ਹਿੱਸਾ ਨਹੀਂ ਹੈ, ਉਹ ਇਹ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਕਿ ਜਿਹੜਾ ਆਪ ਜਾ ਕੇ ਉਖਲੀ ਦੇ ਵਿੱਚ ਸਿਰ ਦੇ, ਉਹਦੇ ਸਿਰ 'ਚ ਤਾਂ ਫਿਰ ਉਹ ਵੱਜਣੇ ਹੀ ਨੇ। ਫਿਰ ਤਾਂ ਉਸ ਦੇ ਲਈ ਫਿਰ ਇਹ ਹੈ ਵੀ ਜੇ ਉਖਲੀ 'ਚ ਸਿਰ ਦਿੱਤਾ ਤੇ ਉਹ ਫਿਰ 2 ਕੀ ਤੇ ਸੱਟਾਂ 4 ਕੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਭਾਰਤ ਦੇ ਪਿਛੋਕੜ ਨੂੰ ਜਾਣਨ ਦੇ ਬਾਵਜੂਦ ਇਸ ਗੱਲ ਦਾ ਧਿਆਨ ਰਹੇ ਕਿ ਡਿਊਰਿੰਗ ਦਾ ਕੋਲਡ ਵਾਰ ਈਰਾ, ਜਦੋਂ ਇਹ ਸਾਰਾ ਪਾਰਟ ਚੱਲ ਰਿਹਾ ਸੀ, ਭਾਰਤ ਨੇ ਬੇਸ਼ੱਕ ਨਹਿਰੂ ਉਸ ਵੇਲੇ ਐਟ ਦਾ ਹੈਲਮ ਆਫ ਅਫੇਅਰ ਸੀ, ਉਸ ਨੇ ਨਾਨ ਅਲਾਈਨਮੈਂਟ ਦਾ ਸ਼ੋਸ਼ਾ ਛੱਡਿਆ। ਉਸ ਨਾਨ ਅਲਾਈਨਮੈਂਟ ਦੇ ਵਿੱਚ ਆਪਣੇ ਨਾਲ ਜਿਹੜਾ ਇੱਕ ਪੰਚਸ਼ੀਲ ਦਾ ਕਨਸੈਪਟ ਵੀ ਦਿੱਤਾ ਜੀ, 5 ਪ੍ਰਿੰਸੀਪਲਸ ਫॉर ਦਾ ਵਰਲਡ ਪੀਸ। ਉਹਦੇ ਨਾਲ ਇਜਿਪਟ ਦਾ ਜਿਹੜਾ ਉਹ ਨਾਸਰ, ਪ੍ਰੈਜ਼ੀਡੈਂਟ ਨਾਸਰ ਵੀ ਉਹਦਾ ਹਿੱਸੇਦਾਰ ਸੀ, ਯੂਗੋਸਲਾਵੀਆ ਦਾ ਮਾਰਸ਼ਲ ਟੀਟੋ ਵੀ ਸੀ। ਇਹਨਾਂ ਦੀ ਯਾਰੀ ਜਿਹੜੀ ਹੈ ਉਹ, ਔਰ ਈਵਨ ਜਿਹੜਾ ਇਹ ਸਾਰੇ ਦਾ ਇੰਡੋਨੇਸ਼ੀਆ ਦਾ ਵੀ ਜਿਹੜਾ ਸੁਹਾਰਤੋ, ਉਹ ਵੀ ਉਹਨੇ ਤਾਂ ਆਪਣੀ ਕੁੜੀ ਦਾ ਨਾਂ ਵੀ ਜਿਹੜਾ ਇੰਦਰਾ ਗਾਂਧੀ ਰੱਖਿਆ ਸੀ ਕਿ ਕੀ ਰੱਖਿਆ, ਇਸ ਕਿਸਮ ਦਾ। ਔਰ ਇਹ ਵੱਡਾ ਬਲਾਕ ਬਣ ਗਿਆ ਸੀ ਕਿ ਜੀ ਨੌਨ। ਲੇਕਿਨ ਅਮਰੀਕਾ ਨੂੰ ਵੀ ਪਤਾ ਸੀ, ਵੈਸਟਰਨ ਵਰਲਡ ਨੂੰ ਵੀ ਪਤਾ ਸੀ ਕਿ ਇੰਡੀਆ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਸਟੇਟ ਹੈ। ਇੰਦਰਾ ਗਾਂਧੀ ਤੱਕ ਪਹੁੰਚਦਿਆਂ ਤਾਂ ਬਿਲਕੁਲ ਹੀ ਬਣ ਗਿਆ। ਔਰ UN ਦਾ ਰਿਕਾਰਡ ਦੱਸਦਾ ਹੈ ਕਿ ਭਾਈ ਇੰਡੀਆ ਨੇ ਜ਼ਿਆਦਾ ਵਾਰ ਅਮਰੀਕਾ ਦੇ ਖਿਲਾਫ UN 'ਚ ਵੋਟ ਕੀਤਾ ਹੋਇਆ ਦੈਨ USSR, ਜਿਹੜਾ ਸੋਵੀਅਤ ਯੂਨੀਅਨ ਦਾ ਨਾਂ ਸੀ, ਇਟਸੈਲਫ। ਹੁਣ ਇਹ ਮੈਂ ਪਿਛੋਕੜ ਇਸ ਲਈ ਦੇ ਰਿਹਾ ਕਿ ਵੀ ਆਲ ਆਫ ਏ ਸਡਨ ਜਿਹੜਾ ਪੋਸਟ 9/11 ਅਮਰੀਕਾ ਦੀ ਸ਼ਿਫਟ ਹੋਈ ਟੁਵਰਡਸ, ਜਿਹਦੇ ਚੋਂ ਇੰਡੋ US ਨਿਊਕਲੀਅਰ ਡੀਲ ਨਿਕਲੀ ਮਨਮੋਹਨ ਸਿੰਘ ਦੇ ਵੇਲੇ, ਜਿਹਦੇ ਚੋਂ ਫਿਰ ਸਟ੍ਰੈਟੇਜਿਕ ਪ੍ਰੈਸਲਰ ਅਮੈਂਡਮੈਂਟ ਦਾ ਪ੍ਰਭਾਵ ਪਾਕਿਸਤਾਨ ਉੱਥੇ ਹੀ ਟੰਗਿਆ ਹੋਇਆ, ਉਹਨੂੰ ਪ੍ਰੈਸਲਰ ਅਮੈਂਡਮੈਂਟ ਤੋਂ ਵੀ ਮੁਕਤ ਨਹੀਂ ਕੀਤਾ। ਲੇਕਿਨ ਇੰਡੀਆ ਨੂੰ ਜਿਹੜਾ ਈਵਨ ਨਿਊਕਲੀਅਰ ਸਪਲਾਇਰ ਗਰੁੱਪ ਚੋਂ ਦਿਵਾਉਣ ਦੇ ਲਈ ਜਿਹੜੀ ਐਗਜ਼ੈਂਪਸ਼ਨ ਜੂਨੀਅਰ ਬੁਸ਼ ਨੇ ਰਾਤ ਵੇਲੇ ਸ਼ੀ ਜਿਨਪਿੰਗ ਨੂੰ ਕਾਲ ਕੀਤੀ। ਸੋ ਕਟਿੰਗ ਦਾ ਸਟੋਰੀ ਸ਼ਾਰਟ, ਕਿ ਅਮਰੀਕਾ ਨੇ ਦੇਖਿਆ ਕਿ ਬਈ ਸੋਵੀਅਤ ਯੂਨੀਅਨ ਕਲੈਪਸ ਹੋ ਗਿਆ, ਕਮਿਊਨਿਜ਼ਮ ਦਾ ਭੋਗ ਪੈ ਗਿਆ। 9/11 ਤੋਂ ਬਾਅਦ ਇਹਨਾਂ ਨੇ ਵੀ ਇਸਲਾਮ ਔਰ ਫਲਾਣਾ ਰੈਡੀਕਲ ਇਸਲਾਮ ਤੇ ਇਹ ਉਹਨੂੰ ਐਨਮੀ ਬਣਾਇਆ। ਇੰਡੀਆ ਵੀ ਕੁਇਕ ਸੀ, ਇਹਨਾਂ ਦੀ ਬੈਂਡ ਵੈਗਨ ਤੇ ਵੀ ਚੜਿਆ, ਇਜ਼ਰਾਈਲ ਦੇ ਨਾਲ ਵੀ ਜੁੜਿਆ। ਔਰ ਫਿਰ ਹੌਲੀ ਅਮਰੀਕਾ ਨੇ ਜਿਹੜਾ ਚੈਂਪੀਅਨ ਆਫ ਹਿਊਮਨ ਰਾਈਟਸ ਸੀ, ਜਦੋਂ ਅਸੀਂ ਲੇਟ 80s ਅਮਰੀਕਾ ਆਉਣ ਦਾ ਫੈਸਲਾ ਕੀਤਾ, ਜਾਂ ਬਹੁਤ ਸਾਰੇ ਜਦੋਂ ਤਵੱਕੋ ਕਰਦੇ ਸੀ। ਔਰ ਜੇ ਤੁਸੀਂ ਉਸ ਪੀਰੀਅਡ ਦੇ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਦੇ ਇੰਡੀਅਨ ਮਿਨਿਸਟਰਸ ਦਾ ਇਹ ਇਲਜ਼ਾਮ ਸੀ ਕਿ CIA ਨੇ ਮਰਡਰ ਕਰਾਇਆ, ਕਿਉਂਕਿ ਇੰਦਰਾ ਗਾਂਧੀ ਇਸ ਕਦਰ ਜਾ ਚੁੱਕੀ ਸੀ ਸੋਵੀਅਤ ਬਲਾਕ ਦੇ ਵਿੱਚ। ਹਾਲਾਂਕਿ ਝੂਠ ਸੀ, ਉਹਦੇ ਹਰ ਇੱਕ ਨੂੰ ਪਤਾ ਵੀ ਬਿਆਨ ਸਿੰਘ ਸਤਵੰਤ ਸਿੰਘ ਨੇ ਕਿਉਂ ਪਨਿਸ਼ ਕੀਤਾ। ਪਰ ਜਿਹੜੀ ਚੇਂਜ ਅਮਰੀਕਨ ਨੀਤੀ 'ਚ ਆਈ, ਉਹਦਾ ਦੋ ਉਸ ਦੇ ਪ੍ਰਾਇਮਰੀਲੀ ਬਹੁਤ ਨੈਗੇਟਿਵ ਅਸਰ ਹੋਏ। 9/11 ਦਾ ਪਹਿਲਾਂ ਤਾਂ ਜਦੋਂ ਮੈਂ ਇਹ ਕਹਿੰਦਾ ਕਿ 9/11 ਨੇ ਲਫ਼ਜ਼ ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ, ਉਹਨੂੰ ਟੈਰਰਿਜ਼ਮ ਜਾਂ ਟੈਰਰਿਸਟ ਦੇ ਖਾਤੇ 'ਚ ਲੈ ਆਂਦਾ। ਉਸ ਦਾ ਨਤੀਜਾ ਸੀ ਕਿ ਜਿੰਨੀਆਂ ਵੀ ਆਰਮਡ ਸਟਰਗਲਸ ਦੁਨੀਆ ਚੱਲ ਰਹੀਆਂ ਸੀ, ਇਨਕਲੂਡਿੰਗ ਸਾਡੀ, ਬੇਸ਼ੱਕ ਉਹ ਅਸੀਂ ਡਿਫੈਂਸ 'ਚੋਂ ਹੀ ਕੱਢੀ ਸੀ ਆਪਣੇ, ਉਹਨੂੰ ਬਿਲਕੁਲ ਜਿਹੜਾ ਉਹ ਗਰਾਊਂਡ ਤੇ ਕਰਤਾ ਗਿਆ। ਦੂਸਰਾ ਪਾਰਟ ਸੀ ਕਿ ਵੀ ਜਿਹੜਾ ਅਮਰੀਕਾ ਐਜ਼ ਏ ਚੈਂਪੀਅਨ ਆਫ ਹਿਊਮਨ ਰਾਈਟ, ਚੈਂਪੀਅਨ ਆਫ ਪ੍ਰਾਈਵੇਸੀ, ਵਾਇਲੇਸ਼ਨ ਔਰ ਸਖਤ ਲਾਅ ਦੇ ਖਿਲਾਫ ਸੈਂਕਸ਼ਨਸ ਲਾਉਂਦਾ ਸੀ, ਕਾਂਗਰਸ 'ਚ ਮਤੇ ਉਹ ਵੀ ਖਤਮ ਹੋ ਗਏ, ਕਿਉਂਕਿ ਅਮਰੀਕਾ ਦੀ ਮੇਨਲੈਂਡ ਤੇ ਹਮਲਾ ਹੋਇਆ 9/11 ਔਰ ਅਮਰੀਕਾ ਨੇ ਖੁਦ ਇੱਥੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ, ਕਿਵੇਂ ਚੁੱਕ ਕੇ ਉੱਥੋਂ ਅਫਗਾਨਿਸਤਾਨ 'ਚੋਂ ਲਿਆ, ਦੂਜਾ ਗੁਆਟਾਨਾਮਾ ਬੇ ਦੇ ਵਿੱਚ ਰੱਖਿਆ, ਭਾਵੇਂ ਅਮਰੀਕਨ ਟੈਰੀਟਰੀ ਤੋਂ ਬਾਹਰ ਸੀ ਪਰ ਅਮਰੀਕਨ ਇਨਫਲੂਐਂਸ ਕਿਵੇਂ ਵਾਇਲੇਟ ਕੀਤਾ, ਟਾਰਚਰ, ਵਾਟਰ ਬੋਰਡਿੰਗ, ਇਹ ਉਹ ਇੱਕ ਲੰਬੀ ਕਹਾਣੀ ਹੈ। ਸੋ ਇੰਡੀਆ ਜਿਹੜਾ ਹਫਤਾ ਹੁੱਕ ਹੋ ਗਿਆ, ਉਹਨਾਂ ਨੇ ਆਪਣੇ ਪਹਿਲਾਂ ਜਿਹੜਾ ਲਾਅ ਟਾਡਾ ਸੀ ਉਹ ਜਦੋਂ ਲੈਪਸ ਹੋਇਆ, ਫਿਰ ਪੋਟਾ ਬਣਾ ਲਿਆ, ਫਿਰ ਯੂਆਪਾ ਆ ਗਿਆ, ਹੁਣ ਤਾਂ ਉਹਨਾਂ ਨੇ ਆਪਣੀ ਨਿਆਇ ਸੰਹਿਤਾ ਹੀ ਬਣਾ ਲਈ ਹੈ, ਜਿਹਨੂੰ ਮਰਜ਼ੀ ਚੁੱਕ ਕੇ ਇੱਕ ਪੋਸਟ ਤੇ ਬੇਸਡ ਵੀ ਜਿਹੜਾ ਉਹ ਸਾਰੀ ਉਮਰ ਜੇਲ੍ਹ 'ਚ ਰੱਖ ਸਕਦੇ ਨੇ ਜੀ। ਸੋ ਇਹਨਾਂ ਸਰਕਮਸਟਾਂਸਿਸ ਦੇ ਵਿੱਚ ਇੰਡੀਆ ਨੇ ਦੇਖਿਆ ਕਿ ਬਈ ਹੁਣ ਅਮਰੀਕਾ ਨਾਲ ਸਾਡੀ ਯਾਰੀ ਹੈ। ਕਸ਼ਮੀਰ ਦਾ ਕੰਮ ਉਹਨਾਂ ਨੇ 2019 'ਚ ਕਰਤਾ,
ਵੀ ਉਹਦਾ ਸੂਬੇ ਦਾ ਵਜੂਦ ਹੀ ਉਡਾਤਾ। ਆਰਟੀਕਲ 370 35 ਇਹ ਖਤਮ ਕਰਤਾ। ਨਾਰਥ ਈਸਟ ਦੀਆਂ ਮੂਵਮੈਂਟਸ ਨੂੰ ਖਤਮ ਕਰਨ ਲਈ ਸ਼ੇਖ ਹਸੀਨਾ ਨੂੰ ਉਹਨਾਂ ਨੇ ਇਸ ਕਦਰ ਆਪਣੀ ਬੁੱਕਲ 'ਚ ਲਿਆ ਹੋਇਆ ਸੀ ਕਿ ਵੀ ਜਿਹੜੇ ਉਹ ਮਨੀਪੁਰ, ਤ੍ਰਿਪੁਰਾ ਔਰ ਦੂਸਰੇ ਜਿਹੜੇ ਬਾਗੀ ਸੀ ਉਹ ਫੜ ਕੇ ਇਹਨਾਂ ਦੇ ਹਵਾਲੇ ਕਰੀ ਗਈ, ਕਿਉਂਕਿ ਉਹਨਾਂ ਦਾ ਐਗਜ਼ਿਟ ਰੂਟ ਬੰਗਲਾਦੇਸ਼ ਸੀ। ਉਹਨਾਂ ਨੇ ਕਿਹਾ ਨਾਰਥ ਈਸਟ ਮੁਕਾ ਦਿੱਤਾ। ਪੰਜਾਬ 'ਚ ਉਹਨਾਂ ਨੇ ਜਿਸ ਕਿਸਮ ਦੀ ਨੀਤੀ ਦੇ ਥੱਲੇ ਜਾਲੀ ਜਿਹੇ ਸਿੱਖ ਉਭਾਰੇ, ਜਿਨ੍ਹਾਂ ਨੂੰ ਬੀਜੇਪੀ ਜੁਆਇਨ ਕਰਾਈ, ਅਮਰਿੰਦਰ ਤੋਂ ਲੈ ਕੇ ਕਿਸ ਕਿਸਮ ਦੇ ਲੋਕ, ਤੇ ਉਹਨਾਂ ਨੇ ਦੇਖਿਆ ਕਿ ਵੀ ਹੁਣੇ ਮੌਕਾ ਹੈ ਖਾਲਿਸਤਾਨ ਦੀ ਮੂਵਮੈਂਟ ਨੂੰ ਡਾਇਸਪੋਰਾ ਸਿੱਖ ਜਿਹੜੇ ਨੇ ਉਹ ਬੈਕ ਕਰਦੇ ਨੇ। ਔਰ ਕਿਸਾਨ ਮੂਵਮੈਂਟ ਜਿਹੜੀ 13 ਮਹੀਨੇ ਚੱਲੀ ਉਹਨੇ ਇੰਡੀਆ ਇਹਦੀ ਜੋ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਇੰਟਰਨੈਸ਼ਨਲ ਟੈਰਰਿਜ਼ਮ ਸ਼ੁਰੂ ਕੀਤਾ, ਇਹ ਪੋਸਟ ਫਾਰਮਰ ਮੂਵਮੈਂਟ ਹੈ। ਹਾਲਾਂ ਜਿਵੇਂ ਯੂਕੇ ਦੇ ਵਿੱਚ ਸਿੱਖ ਫੈਡਰੇਸ਼ਨ ਦੇ ਇਜਲਾਸ 'ਚ ਵੀ ਵੋਲਪਰਹੈਂਪਟਨ ਦੇ ਵਿੱਚ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਨੇ ਕਿਹਾ ਵੀ ਚੱਲ ਇਹ ਨਹੀਂ ਹੈ ਕਿ ਵੀ ਇਹ ਪਹਿਲੀ ਵਾਰ ਉਹਨਾਂ ਨੇ ਇੰਟਰਫੇਅਰ ਕਰਨਾ ਸ਼ੁਰੂ ਕੀਤਾ। ਇੰਟਰਫੇਅਰੈਂਸ ਤਾਂ ਜੂਨ 84 ਤੋਂ ਬਾਅਦ ਹੀ ਹੋ ਗਈ। 85 ਦੇ ਵਿੱਚ 에ਅਰ ਇੰਡੀਆ ਕਨਿਸ਼ਕਾ ਕਾਂਡ ਇਹਨਾਂ ਨੇ ਕਰਵਾਇਆ, ਯੂਕੇ 'ਚੋਂ ਜਗੁਆਰ ਡੀਲ ਹੋਏ, ਕੈਨੇਡਾ 'ਚੋਂ ਸੀ, ਲੇਕਿਨ ਸਿੱਧੇ ਤੁਸੀਂ ਭੜਕਾ ਹੀ ਦਿਓ। ਇਹਦਾ ਕਾਰਨ ਜਿਹੜਾ ਮੋਰ ਖਾਲਿਸਤਾਨ ਰੈਫਰੈਂਡਮ ਦਾ ਇੱਕ ਪੂਰਾ ਕੈਂਪੇਨ ਜਿਸ ਨੇ ਦੱਸ ਦਿੱਤਾ ਹੈ ਕਿ ਇਹ ਇੱਕ ਇੰਟਰਨੈਸ਼ਨਲ ਸਿੱਖ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਕੈਂਪੇਨ ਵੀ ਹੈ। ਦੁਨੀਆ ਵੀ ਨੋਟਿਸ ਲੈਣ ਲੱਗ ਗਈ, ਮੀਡੀਆ ਨੇ ਵੀ ਇਹਦਾ ਨੋਟਿਸ ਲੈਣਾ ਸ਼ੁਰੂ ਕੀਤਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਪਰਮਜੀਤ ਸਿੰਘ ਪੰਜਵੜ, ਮਈ, ਜੂਨ, ਔਰ ਫਿਰ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਮਰਡਰ ਪਲਾਟ, ਇਹ ਸਾਰਾ ਉਹਦਾ ਹਿੱਸਾ। ਹੁਣ ਅਸੀਂ ਇਹ ਮੈਂ ਬੈਕਗਰਾਉਂਡ ਇਸ ਲਈ ਕਹਿ ਰਿਹਾ ਕਿ ਅਮਰੀਕਾ ਦੇ ਵਰਤਾਰੇ 'ਚ ਜਿਹੜੀ ਤਬਦੀਲੀ ਆਈ ਔਰ ਇੰਟਰਨੈਸ਼ਨਲ ਮੀਡੀਆ ਜਿਹੜਾ ਇੰਡੀਆ ਦਾ ਰੌਕ ਸਟੇਟ ਦੇ ਤੌਰ ਤੇ ਉਸ ਦਾ ਐਕਸਪੋਜ਼ਰ ਹੋਇਆ ਇਸ ਇੱਕ ਵਰੇ ਦੇ ਵਿੱਚ। ਔਰ ਉਹਦੇ 'ਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਸ ਵੱਲੋਂ 18 ਸਤੰਬਰ ਨੂੰ ਜਿਹੜਾ ਉਹ ਕੈਨੇਡੀਅਨ ਪਾਰਲੀਮੈਂਟ 'ਚ ਦਾ ਇਨਕਸ਼ਾਫ ਹੈ। ਹੁਣ ਇਸ ਸਾਰੇ 'ਚ ਔਰ ਮੈਂ ਇਹ ਗੱਲ ਮੋਦੀ ਦੇ ਦੌਰੇ ਦੇ ਦੌਰਾਨ ਦੱਸਦੇ ਹਾਂ, ਜਿਸ ਖਬਰ ਨੂੰ ਨਾ ਮੀਡੀਆ ਨੇ ਛਾਇਆ ਕੀਤਾ, ਇੱਕ ਦਿਨ ਖਬਰ ਲੱਗੀ ਕਿ 18 ਸਤੰਬਰ 2024 ਨੂੰ ਇੰਡੀਅਨ ਐਮਬੈਸੀ ਵਾਸ਼ਿੰਗਟਨ ਦੇ ਵਿੱਚ ਇੱਕ ਉੱਚ ਅਧਿਕਾਰੀ ਦੀ ਮਿਸਟੀਰੀਅਸ ਸਰਕਮਸਟੈਂਸਿਸ 'ਚ ਮੌਤ ਹੋਈ। ਹੁਣ ਮੈਨੂੰ ਇਹ ਲੱਗਾ ਵੀ 18 ਸਤੰਬਰ ਨੂੰ ਇਸ ਟਰੂਡੋ ਨੇ ਵੀ ਇੱਥੇ ਅਮਰੀਕਾ 'ਚ ਉਹਨੂੰ ਕਿਹਾ ਜੀ ਉਹਨੂੰ ਸੁਸਾਈਡ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ, ਉਹਦੇ ਰੀਜ਼ਨ ਇਨਵੈਸਟੀਗੇਸ਼ਨ ਅਸੀਂ ਨਾ ਤੇ ਪਤਾ ਨਹੀਂ ਦੱਸ ਸਕਦੇ, ਫੈਮਿਲੀ ਦੀ ਪ੍ਰਾਈਵੇਸੀ। ਹੁਣ ਚੱਲ ਕੀ ਰਿਹਾ ਹੈ ਕਿ ਕੋਈ ਇਸ ਕਿਸਮ ਦੀ ਇਨਫੋਰਮੇਸ਼ਨ ਜਿਹੜੀ ਕੋਈ ਇਹਨਾਂ ਦਾ ਇਨਸਾਈਡਰ ਜਿਸ ਨੇ ਅਮਰੀਕਨ ਏਜੰਸੀਆਂ ਨੂੰ ਦਿੱਤੀ ਕਿ ਉਸ ਦਾ ਮਰਡਰ ਕੀਤਾ ਗਿਆ, ਅਮਰੀਕਾ 'ਚ ਇਸ ਲੈਵਲ ਦਾ ਕੰਮ ਹੋਣਾ। ਔਰ ਤੁਸੀਂ ਦੇਖੋ ਇੱਕ ਦਿਨ ਮਾੜੀ ਮੋਟੀ ਖਬਰ ਲੱਗ ਕੇ ਕਿ ਐਨ ਇੰਡੀਅਨ ਗਵਰਨਮੈਂਟ ਹਾਈ ਲੈਵਲ ਡਿਪਲੋਮੈਟ ਡਾਈਜ਼ ਇਨ ਮਿਸਟੀਰੀਅਸ ਸਰਕਮਸਟੈਂਸ, ਇਹ ਮੈਨੂੰ ਸਾਈਡ ਕਿਕ ਨਜ਼ਰ ਆਈ ਕਿ ਵੀ ਚੱਲ ਕੀ ਰਿਹਾ। ਹੁਣ ਅਮਰੀਕਾ ਨੇ ਇਸ ਇੱਕ ਸਾਲ 'ਚ ਜਿਵੇਂ ਸਿੱਖਾਂ ਦੇ ਬਚਾਅ ਦੇ ਲਈ ਐਫਰਟ ਕੀਤੇ, FBI ਕਿਸ ਲੈਵਲ ਤੇ ਇਨਵੋਲਵ, ਉਹ ਅਸੀਂ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ, ਮੈਂ ਉਹਦੇ 'ਚ ਨਹੀਂ ਜਾਵਾਂਗਾ। ਪਰ ਜੇ ਚਾਈਨਾ ਨੂੰ ਘੇਰਨ ਦੀ ਲਾਈਨ ਹੀ ਹੈ ਅਮਰੀਕਾ ਦੀ ਜਿਹੜੀ ਓਬਵੀਅਸਲੀ ਹੈ, ਤੇ ਉਹਦੇ 'ਚ ਬੰਗਲਾਦੇਸ਼ ਇਲੈਕਸ਼ਨਸ ਜਿਹਨੂੰ ਅਮਰੀਕਾ ਸ਼ੈਮ ਕਹਿ ਰਿਹਾ ਸੀ ਤੇ ਇੰਡੀਆ ਦਾ ਚੀਫ ਇਲੈਕਸ਼ਨ ਕਮਿਸ਼ਨ ਫੇਅਰ ਕਹਿ ਰਿਹਾ ਸੀ। ਜੇ ਅਮਰੀਕਾ ਨੇ ਬੰਗਲਾਦੇਸ਼ 'ਚ ਕੁਝ ਪਾਬੰਦੀਆਂ ਲਾਣੀਆਂ ਚਾਹੀਆਂ ਉਹਨਾਂ ਦੇ, ਇੰਡੀਆ ਨੇ ਕਿਹਾ ਜੀ ਨਹੀਂ ਉੱਥੇ ਤਾਂ ਇਸਲਾਮਿਕ ਫੰਡਾਮੈਂਟਲਿਜ਼ਮ ਆ ਜਾਏਗਾ। ਸੋ ਉਹਨੂੰ ਵੀ ਅਮਰੀਕਾ ਨੇ ਦੇਖਿਆ ਵੀ ਇਹ ਸਾਨੂੰ ਗੁੰਮਰਾਹ ਕਰ ਰਿਹਾ। ਅਮਰੀਕਾ ਨੇ ਆਪਣੇ ਤੌਰ ਤੇ ਬੰਗਲਾਦੇਸ਼ 'ਚ ਐਕਸ਼ਨ ਲੈਂਦੇ ਆ। ਹੁਣ ਜਿਹੜਾ ਮੁਹੰਮਦ ਯੂਨਸ ਨੋਬਲ ਲੌਰੀਏਟ ਜਿਹੜਾ ਪ੍ਰੋ ਅਮਰੀਕਾ ਓਬਵੀਅਸਲੀ, ਉਹ ਪ੍ਰੈਜ਼ੀਡੈਂਟ ਹੈ। ਸ਼ੇਖ ਹਸੀਨਾ ਦੀ ਐਕਸਟ੍ਰੈਡੀਸ਼ਨ ਮੰਗ ਰਹੇ ਨੇ, ਫਾਈਨੈਂਸ਼ੀਅਲ ਪੈਕੇਜ ਦਿੱਤਾ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜੀ ਈਵਨ 2 ਡੇਜ਼ ਬਿਫੋਰ ਮੀਟਿੰਗ ਹੈ ਸਿੱਖ ਐਕਟਿਵਿਸਟ ਦੇ ਨਾਲ, ਹਾਲਾਂ ਉਹਦੇ 'ਚ ਕੋਈ ਮੈਨੂੰ ਨਹੀਂ ਲੱਗਦਾ ਵੀ ਖਾਲਿਸਤਾਨ ਡਿਸਕਸ ਹੋਇਆ, ਪਰ ਇੰਡੀਆ ਨੂੰ ਮੈਸੇਜ ਦੇ ਦਿੱਤਾ ਕਿ ਬਈ ਇਹ ਸਿੱਖ ਅੰਡਰ ਸਾਡੇ ਅੰਬਰੈਲਾ ਨੇ। ਹੁਣ ਇਹ ਸਾਰਾ ਜਿਹੜਾ ਮੈਂ ਸਮਝਦਾ ਕਿ ਵੀ ਇਸ ਵੇਲੇ ਤਾਂ ਅਜੇ ਕੋਈ ਬਹੁਤਾ ਸਾਹਮਣੇ ਨਹੀਂ ਹੋਏਗਾ, ਕਿਉਂਕਿ ਨਵੰਬਰ ਤੱਕ ਚੇਂਜ ਆਫ ਗਾਰਡ ਹੋਣਾ ਹੈ ਵਾਈਟ ਹਾਊਸ 'ਚ। ਉੱਥੇ ਵੀ ਮੋਦੀ ਕਿੰਨਾ ਸਟੇਬਲ ਰਹੇਗਾ ਜਦੋਂ ਤੱਕ ਅਸੈਂਬਲੀ ਇਲੈਕਸ਼ਨਸ ਹੁੰਦੀਆਂ ਨੇ ਮਹਾਰਾਸ਼ਟਰ ਔਰ ਹਰਿਆਣਾ 'ਚ। ਲੇਕਿਨ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਸਿੱਖ ਫੈਕਟਰ ਇਸ ਵੇਲੇ ਅਮਰੀਕਨ ਪਾਲਿਸੀ ਮੇਕਰਸ ਦੇ ਰਾਡਾਰ ਦੇ ਉੱਤੇ ਹੈ, ਉਸ 'ਚ ਉਹਨਾਂ ਦੀ ਦਿਲਚਸਪੀ ਹੈ। ਹੋ ਸਕਦਾ ਹੈ ਸਿੱਖਾਂ ਦੇ ਬਾਕੀ ਗਰੁੱਪਸ ਦੇ ਨਾਲ ਉਹ ਪ੍ਰਾਈਵੇਟਲੀ ਗੱਲਬਾਤ ਕਰ ਰਹੇ ਹੋਣ, ਕਿਉਂਕਿ ਇਹ ਵਾਈਟ ਹਾਊਸ ਮੀਟਿੰਗ 'ਚ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਜਾਂ ਯੂਨਾਈਟਿਡ ਸਿੱਖਸ ਜਾਂ ਵੌਇਸਿਸ ਫਾਰ ਫਰੀडम ਜਿਹੜੀਆਂ ਆਰਗੇਨਾਈਜੇਸ਼ਨਸ ਪਹਿਲੀਆਂ 2 ਮੀਟਿੰਗਸ ਦੇ ਵਿੱਚ ਸ਼ਾਮਲ ਰਹੀਆਂ,
ਉਹਨਾਂ ਨੂੰ ਉਹਨਾਂ ਨੇ ਨਹੀਂ ਸੱਦਿਆ। ਸੋ ਮੈਸੇਜ ਵੀ ਉਹਨਾਂ ਨੇ ਇੰਡੀਆ ਨੂੰ ਦੇ ਦਿੱਤਾ ਹੈ ਸਿੱਖ ਐਕਟਿਵਿਸਟ ਨਾਲ, ਪਰ ਜਿਹੜੇ ਸੱਚਮੁੱਚ ਖਾਸ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਜਾਂ ਵੌਇਸਿਸ ਫਾਰ ਫਰੀडम ਜਿਹੜੇ ਖਾਲਿਸਤਾਨ ਦੇ ਝੰਡਾ ਬਰਦਾਰ ਆਰਗੇਨਾਈਜੇਸ਼ਨਸ ਨੇ, ਉਹਨਾਂ ਨੂੰ ਮਾਈਨਸ ਰੱਖ ਕੇ ਉਹਨਾਂ ਨੇ ਇਹ ਵੀ ਹੋ ਸਕਦਾ ਸੀ ਕਿ ਮੋਦੀ ਜਿਹੜਾ ਉਹ ਕੁਆਡ ਜਾਂ ਦੂਜੀ ਮੀਟਿੰਗ 'ਚੋਂ ਹੀ ਗਾਇਬ ਹੋ ਜਾਂਦਾ ਹੈ। ਇਹ ਕਹਿੰਦਾ ਜੀ ਬਿਲਕੁਲ ਇਹ ਤਾਂ ਤੁਸੀਂ ਖਾਲਿਸਤਾਨ ਬਣਾ ਦਿੱਤਾ। ਸੋ ਮੈਨੂੰ ਇਹ ਲੱਗਦਾ ਵੀ ਇਹ ਆਉਣ ਵਾਲਾ ਜਿਹੜਾ ਪੀਰੀਅਡ ਹੈ ਉਹ ਸਾਡੇ ਲਈ ਬੜਾ ਅਹਿਮ ਹੋਏਗਾ। ਅਸੀਂ ਟਕਰਾਅ ਨਹੀਂ ਚਾਹੁੰਦੇ ਜੋ ਕਿ ਇਸ ਵੇਲੇ ਮਿਡਲ ਈਸਟ ਜਿਸ ਲੈਵਲ ਤੇ ਇਜ਼ਰਾਈਲ ਨੇ ਲੈਬਨਾਨ ਦੇ ਵਿੱਚ ਅਟੈਕ ਕੀਤੇ, ਪੇਜਰ ਅਟੈਕ 2000 ਤੋਂ ਜ਼ਿਆਦਾ, ਕਿਵੇਂ ਉਹ ਵੀ ਵਾਇਓਲੇਸ਼ਨ ਹੈ। ਔਰ ਇਹਨੂੰ ਈਵਨ ਜਿਹੜਾ ਇੱਕ ਸੈਕਟਰੀ ਆਫ ਸਟੇਟ ਪਿਓਨ ਪੈਨੇਟਾ ਰਿਹਾ, ਉਹਦੀ ਕੱਲ੍ਹ ਹੀ ਮੈਂ ਇੰਟਰਵਿਊ ਦੇਖ ਰਿਹਾ, ਉਹਨੇ ਕਿਹਾ ਇਟਸ ਟੈਰਰਿਜ਼ਮ, ਇਹ ਦਹਿਸ਼ਤਗਰਦੀ ਹੈ। ਉਹ ਪੇਜਰ ਤੋਂ ਨਿਕਲ ਕੇ ਫਿਰ ਵਾਕੀ ਟਾਕੀ ਤੱਕ ਪਹੁੰਚ ਗਏ। ਅਗਲੇ 'ਚ ਕੀ ਹੋਏਗਾ ਵੀ ਡੋਂਟ ਨੋ। ਈਰਾਨ ਡਰੈਗ ਹੋਏਗਾ ਜਾਂ ਯੂਕਰੇਨ ਦੇ ਵਿੱਚ ਰਸ਼ੀਆ ਜਿਹੜਾ ਹੁਣ ਕਿਸ ਲੈਵਲ ਤੱਕ ਜਾ ਰਿਹਾ ਹੈ। ਬਾਈਡਨ ਲੌਂਗ ਰੇਂਜ ਮਿਜ਼ਾਈਲਾਂ ਜਿਹੜੀਆਂ ਉਹ ਦਾਗਣ ਦਾ ਹੱਕ ਦੇਗਾ ਕਿ ਨਹੀਂ ਦੇ। ਸੋ ਇਹ ਡਿਬੇਟ ਦੇ ਚੱਲਦੇ ਆ ਇਹ ਜਿਹੜਾ ਸਿੱਖ ਫੈਕਟਰ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਅਮਰੀਕਾ ਨੇ ਬੰਗਲਾਦੇਸ਼ ਤਬਦੀਲੀ ਦੇ ਨਾਲ ਆਪਣਾ ਫੁੱਟ ਹੋਲਡ ਬਣਾ ਲਿਆ। ਸਿੱਖਾਂ ਦੇ ਨਾਲ ਜੋ ਕੁਝ ਹੋਇਆ ਅਮਰੀਕਾ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਲਾਅ ਮੇਕਰਸ ਦੇ ਜਿਹੜੇ ਆਏ ਹੋਏ ਇੱਕ ਤੋਂ ਬਾਅਦ ਇੱਕ ਲੈਜਿਸਲੇਸ਼ਨ ਨੇ ਕਿ ਬਈ ਇਹ ਅਮਰੀਕਨ ਸੋਵਰਨਿਟੀ ਵਾਇਲੇਟ ਕੀਤੀ। ਇੰਡੀਆ ਨੇ ਦੋਸਤ ਬਣ ਕੇ ਬੈਕ ਸਟੈਪ ਕੀਤਾ, ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ। ਸੋ ਆਉਣ ਵਾਲੇ ਦਿਨਾਂ 'ਚ ਡਿਵੈਲਪਮੈਂਟਸ ਜਿਹੜੀਆਂ ਨੇ ਇਹ ਦੱਸਣਗੀਆਂ, ਪਰ ਸਾਨੂੰ ਅਸੀਂ ਇਸ 'ਚੋਂ ਇੱਕ ਹੋਪ ਦੇਖਦੇ ਹਾਂ ਕਿ ਸਿੱਖ ਰਡਾਰ ਸਕਰੀਨ ਤੇ ਨੇ ਅਮਰੀਕਾ ਦੀ ਵੀ। ਇੰਡੀਆ ਦਾ ਚਿਹਰਾ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਔਰ ਡਾਇਸਪੋਰਾ ਸਿੱਖਾਂ ਨੇ 5 ਮਿਲੀਅਨ। ਮੈਨੂੰ ਇੱਕ ਨੇ ਪੁੱਛਿਆ ਜੀ ਤੁਸੀਂ 5 ਮਿਲੀਅਨ ਫਿਗਰ ਕਿੱਥੋਂ ਦਿੰਦੇ ਹੋ? ਮੈਂ ਕਿਹਾ ਜੀ ਵੈਰੀ ਸਿੰਪਲ, 1 ਮਿਲੀਅਨ ਅਮਰੀਕਾ 'ਚ ਹੈ, 1 ਮਿਲੀਅਨ ਕੈਨੇਡਾ 'ਚ ਹੈ, 1 ਮਿਲੀਅਨ ਯੂਕੇ 'ਚ ਹੈ, 1 ਮਿਲੀਅਨ ਯੂਰਪ ਦੇ ਵਿੱਚ ਹੈ। ਯੂਰਪ 'ਚ ਕੱਲੇ ਇਟਲੀ 'ਚ 200-250 ਗੁਰਦੁਆਰੇ ਨੇ ਔਰ ਵੱਡੀ ਗਿਣਤੀ। ਔਰ 1 ਮਿਲੀਅਨ ਜੇ ਇਸ ਵੇਲੇ ਆਸਟ੍ਰੇਲੀਆ 'ਚ ਅਸੀਂ ਦੇਖੀਏ ਲਗਭਗ 500 ਮਿਲੀਅਨ ਹੋ ਚੁੱਕੇ ਨੇ। ਤੇ ਮੈਂ ਕਿਹਾ ਜੀ ਬਾਕੀ ਮਲੇਸ਼ੀਆ 'ਚ 150 ਤੋਂ ਜ਼ਿਆਦਾ ਗੁਰਦੁਆਰਾ 2 ਲੱਖ ਸਿੱਖ ਉੱਥੇ ਹੈ। ਥਾਈਲੈਂਡ 'ਚ ਨੇ। ਬਾਕੀ ਜਿਹੜੇ ਤੁਸੀਂ ਸਾਊਥ ਅਮਰੀਕਾ ਤੋਂ ਲੈ ਕੇ ਉਹਨਾਂ ਨੂੰ ਤੁਸੀਂ 3-4 ਲੱਖ ਨੰਬਰ ਨਹੀਂ ਦਿਓਗੇ। ਸੋ ਇਹ ਜਿਹੜਾ 5 ਮਿਲੀਅਨ ਸਿੱਖ ਡਾਇਸਪੋਰਾ ਦੀ ਪਾਵਰ ਹੈ ਜਿਹੜੀ ਕਿ ਜ਼ਾਹਰ ਹੈ ਅਸੀਂ ਪੋਲੀਟੀਕਲੀ ਵੀ ਦੇਖੀ। US ਕਾਂਗਰੈਸ਼ਨਲ ਸਿੱਖ ਕਾਕਸ 'ਚ 50 ਤੋਂ ਜ਼ਿਆਦਾ ਕਾਂਗਰਸਮੈਨ ਨੇ। ਕੈਨੇਡਾ 'ਚ ਤਾਂ 14-15 MPs ਦਾ ਜ਼ਿਕਰ ਹੁੰਦਾ ਸੀ। ਜਗਮੀਤ ਸਿੰਘ ਜਿਹਦੀ ਪਾਰਟੀ ਦੇ ਸਹਾਰੇ ਟਰੂਡੋ ਦੀ ਸਰਕਾਰ ਹੈ, ਪਰ ਇਸ ਵਾਰ 1 ਦਰਜਨ ਸਿੱਖ ਮੈਂਬਰ ਪਾਰਲੀਮੈਂਟ ਜਿਨ੍ਹਾਂ 'ਚ ਮੇਲ ਫੀਮੇਲ ਦੋਨੋਂ ਨੇ ਉਹ UK ਦੀ ਪਾਰਲੀਮੈਂਟ ਦੇ ਵਿੱਚ ਪਹੁੰਚੇ ਨੇ। ਔਰ ਇਹ ਸਾਰੀ ਈਵਨ ਕੁਆਡ ਦੇ ਦੌਰਾਨ ਇਸ ਗੱਲ ਦਾ ਧਿਆਨ ਰਹੇ ਕਿ ਇੰਡੀਆ ਨੇ ਤਾਂ ਆਪਣਾ ਪੱਲਾ ਝਾੜਿਆ ਹੋਇਆ ਸੀ ਆਸਟ੍ਰੇਲੀਆ ਤੋਂ, ਪਰ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਿਹੜਾ ਬਿਲਕੁਲ ਵੇਟਰ ਵਾਂਗ ਬਿਹੇਵ ਕਰਦਾ ਸੀ ਮੋਦੀ ਸਾਹਮਣੇ, ਉਹਨੇ ਕੁਆਡ ਮੀਟਿੰਗ ਤੋਂ ਪਹਿਲਾਂ ਇਹ ਮੰਨਿਆ ਕਿ ਭਾਈ ਅਸੀਂ 2 ਇੰਡੀਅਨ ਇੰਟੈਲੀਜੈਂਸ ਦੇ ਬੰਦੇ ਰਾਅ ਦੇ ਜਿਹੜੇ ਨੇ ਉਹ ਮੁਲਕ 'ਚੋਂ ਕੱਢੇ ਨੇ, ਜਿਹੜੀ ਬਹੁਤ ਵੱਡੀ ਐਮਬੈਰਸਮੈਂਟ ਸੀ ਇਹਨਾਂ ਦੇ ਲਈ, ਇੰਡੀਆ ਦੇ ਲਈ। ਸੋ ਇਸ ਸਾਰੇ 'ਚ ਕਿਉਂਕਿ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਫਿਰ ਅਸੀਂ 5 ਆਈਜ਼ ਕੰਟਰੀਜ਼, ਕੈਨੇਡਾ ਦਾ ਪ੍ਰਮੁੱਖ ਰੋਲ ਹੈ, ਆਸਟ੍ਰੇਲੀਆ ਵੀ ਹੈ, ਨਿਊਜ਼ੀਲੈਂਡ ਵੀ ਹੈ, UK ਦੇ ਵਿੱਚ ਹੁਣ ਉਹ ਰਿਸ਼ੀ ਸੁਨਕ ਨਹੀਂ ਹੈ, ਹੁਣ ਲੇਬਰ ਦੀ ਹਕੂਮਤ ਔਰ 12 ਸਿੱਖ MP ਪਹੁੰਚੇ ਨੇ। ਸੋ ਹੋਰ ਮੁਲਕ ਕਿਹਨਾਂ ਨੇ ਬਣਾਉਣੇ ਨੇ? ਜਦੋਂ ਵੀ ਨਿਊ ਮੈਪ ਮੇਕਿੰਗ ਹੁੰਦੀ ਹੈ, ਜੇ 5 ਕੰਟਰੀਜ਼ ਜਿਨ੍ਹਾਂ ਦੇ ਕੋਲ ਪਾਵਰ ਔਰ ਅਮਰੀਕਾ ਐਜ਼ ਏ ਸੁਪਰ ਪਾਵਰ ਲੀਡ ਕਰੇਗਾ, ਜੋ ਵੀ ਬਾਕੀ ਤਾਂ ਫੋਲੋ ਕਰਨਗੇ। ਸੋ ਇਹ ਸਾਡੇ ਲਈ ਬੜੀ ਹੋਪ ਔਰ ਜਿਹੜੀ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਿੱਖ ਫੈਕਟਰ ਜਿਹੜਾ ਇੱਕ ਪ੍ਰੋਮੀਨੈਂਸ ਦੇ ਨਾਲ ਸਾਹਮਣੇ ਆ ਰਿਹਾ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਜਾਂਦੇ ਜਾਂਦੇ ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਆ ਉਹਨਾਂ ਦੇ ਕਮੈਂਟਸ ਵੀ ਲੈ ਲਈਏ। ਦਵਿੰਦਰ ਸੰਧੂ, ਧਰਮ ਸਿੰਘ ਫਤਿਹ ਬੁਲਾਉਂਦੇ ਆ ਤੇ ਸਿੰਘ ਗਰਚਾ ਜ਼ਿੰਦਾਬਾਦ ਕਹਿੰਦੇ ਆ, ਖਾਲਿਸਤਾਨ ਜ਼ਿੰਦਾਬਾਦ। ਤੇ ਸੈਯਦ ਸਦਾਮ ਲਿਖਦੇ ਆ ਮੈਂ ਮੁਸਲਮਾਨ ਹਾਂ ਬਟ ਸਿੰਘ ਇਜ਼ ਆਲਵੇਜ਼ ਕਿੰਗ। ਬਹੁਤ ਸ਼ੁਕਰੀਆ। ਪ੍ਰੈਜ਼ੀਡੈਂਟ ਖਾਲਿਸਤਾਨ ਜ਼ਿੰਦਾਬਾਦ। ਇੰਦਰਜੀਤ ਸਿੰਘ ਸੰਧੂ ਫਤਿਹ ਬੁਲਾਉਂਦੇ ਆ। ਮੋਹਨ ਸਿੰਘ ਤੇ ਬਾਣੀ ਗਰੁੱਪ ਦੇ ਥੱਲੇ ਫਤਿਹ ਸਾਂਝੀ ਕਰਦੇ ਆ। ਮੇਜਰ ਕੁਨਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ। ਤੇ ਬਾਣੀ ਗਰੁੱਪ ਦੇ ਥੱਲੇ ਇੱਕ ਹੋਰ ਮੈਸੇਜ ਆ, ਉਹ ਕਹਿੰਦੇ ਆ ਖਾਲਿਸਤਾਨ ਜ਼ਿੰਦਾਬਾਦ, ਵੀ ਲਵ ਯੂ ਡਾਕਟਰ ਸਾਹਿਬ, ਤੁਹਾਡਾ ਸ਼ੋਅ ਅਸੀਂ ਪਿਆਰ ਨਾਲ ਦੇਖਦੇ ਹਾਂ। ਗੋਡ ਬਲੈਸ ਅਮਰੀਕਾ। ਡਾਕਟਰ ਅਮਰਜੀਤ ਸਿੰਘ ਇਜ਼ ਅ ਗ੍ਰੇਟ ਸਿੱਖ ਸਕਾਲਰ ਐਂਡ ਗ੍ਰੇਟ ਆਨਰੇਬਲ ਸਿੱਖ, ਮੇ ਗੋਡ ਬਲੈਸ ਅਮਰੀਕਾ। ਬਹੁਤ ਬਹੁਤ ਸ਼ੁਕਰੀਆ ਸਾਰੇ ਇਸ ਗਰੁੱਪ ਦੇ ਵੀਰਾਂ ਦਾ ਇਸ ਨਵਾਜ਼ਿਸ਼ ਦੇ ਲਈ। ਪਰ ਮੈਂ ਇਹ ਸਮਝਦਾ ਹਾਂ ਵੀ
हम रुलते फिरते कोई बात ना पूछता, गुर सतगुर संग कीरे हम थापे। वडियाई सतगुरु दी है ते वैसे भी गुरसिखां के मन भावदी गुर सतगुर की वडियाई। बहुत बहुत शुक्रिया तुहाडे कंप्लीमेंट लई। ਧੰਨਵਾਦ ਡਾਕਟਰ ਸਾਹਿਬ। ਜਸਵੀਰ ਸਿੰਘ ਬਰਾੜ, ਡਾਕਟਰ ਅਮਰਜੀਤ ਸਿੰਘ ਅਤੇ ਵੀਰ ਅਮਰਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿਕਸ ਆਫ ਸਾਊਥ ਏਸ਼ੀਆ ਸੋਹਨ ਮਹੀਲ ਫਤਿਹ ਬੁਲਾਉਂਦੇ ਆ। ਜਸਵੀਰ ਸਿੰਘ ਬਰਾੜ ਫਿਰ ਫਤਿਹ ਬੁਲਾਉਂਦੇ ਆ। ਅਮਰਜੀਤ ਸਿੰਘ ਸੰਧੂ, ਰੇਸ਼ਮ ਸਿੰਘ, ਬੂਟਾ ਸਿੰਘ, ਜਤਿੰਦਰ ਸਿੰਘ, ਅਹਿਮਦ ਨਵਾਜ਼ ਗੁੱਜਰ ਸਾਰੇ ਫਤਿਹ ਬੁਲਾਉਂਦੇ ਆ ਤੇ ਖਾਲਿਸਤਾਨ ਜ਼ਿੰਦਾਬਾਦ ਦੀ ਕਾਮਨਾ ਕਰਦੇ ਆ। ਬਾਬਾ ਅਮਰੀਕਾ ਲਿਖਦੇ ਆ, ਮੈਂ ਜਦੋਂ ਤੋਂ ਇਹ ਚੈਨਲ ਨੂੰ ਦੇਖਣ ਲੱਗਿਆ ਤੇ ਮੇਰੀ ਇਹ ਪਹਿਲੀ ਪਸੰਦ ਬਣ ਗਿਆ ਹੈ। ਮੇਰਾ ਇਹ ਨਿਊਜ਼ ਚੈਨਲ ਬਹੁਤ ਬਹੁਤ ਧੰਨਵਾਦ ਹੈ ਸਾਰੀ ਟੀਮ ਦਾ। ਤੁਸੀਂ ਸਾਡਾ ਜਦੋਂ ਇਸ ਕਿਸਮ ਦੇ ਕਮੈਂਟ ਕਰਦੇ ਹੋ ਤੇ ਸਾਡਾ ਖੂਨ ਦੁੱਗਣਾ ਹੋ ਜਾਂਦਾ ਹੈ, ਬਲੱਡ 'ਚ ਐਡਰਨਲਿਨ ਲੈਵਲ ਵੱਧ ਜਾਂਦਾ ਹੈ। ਥੈਂਕ ਯੂ। ਸਤਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਆ। ਸੁਖਜੀਵਨ ਬੱਚੂ ਜੀ ਸਾਨੂੰ ਗੁੱਡ ਜੌਬ ਕਹਿੰਦੇ ਆ। ਥੈਂਕ ਯੂ ਬੱਚੂ ਸਾਹਿਬ। ਤੇ ਬਾਬਾ ਅਮਰੀਕਾ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ। ਦ ਵਰਲਡ ਪੰਜਾਬੀ ਨਿਊਜ਼ ਚੈਨਲ ਵੈਰੀ ਓਨੈਸਟ ਪਰਸਨ। ਥੈਂਕ ਯੂ ਆਲ ਟੀਮ। ਬਹੁਤ ਮਿਹਰਬਾਨੀ। ਪੀ ਅਟਵਾਲ ਜੀ, ਰਣਜੀਤ ਸਿੰਘ, ਡਾਕਟਰ ਸਾਹਿਬ, ਅਮਰਵੀਰ ਸਿੰਘ, ਟੀਵੀ ਚੈਨਲ ਦੀ ਸਾਰੀ ਟੀਮ ਤੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ, ਮੈਂ ਅੱਜ ਸੁਣ ਰਿਹਾ ਸੀ ਡਾਕਟਰ ਬਖਸ਼ੀਸ਼ ਸਿੰਘ, ਕੌਂਸਲ ਫॉर ਖਾਲਿਸਤਾਨ, ਉਹ ਸਾਡੇ ਟੈਕਨੀਕਲ ਟੀਮ ਦੇ ਹੈਡ ਜਿਹੜੇ ਕਵਰ ਕਰ ਰਹੇ ਸੀ ਉੱਥੇ, ਉਹਨਾਂ ਨੂੰ ਕਹਿ ਰਹੇ ਸੀ ਕਿ ਬੇਟਾ ਇਹ ਜਦੋਂ ਰੱਬ ਬਹੁਤ ਖੁਸ਼ ਹੁੰਦਾ ਹੈ ਤਾਂ ਫਿਰ ਉਹ ਕੌਮ ਦੀ ਸੇਵਾ ਚਲਾਉਂਦਾ ਹੈ, ਵੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਸੋ ਮੈਨੂੰ ਬਹੁਤ ਵਾਰ ਲੱਗਦਾ ਹੈ ਕਿ ਵੀ ਇਹ ਜੋ ਵੀ ਅਸੀਂ ਕੁਝ ਕਰ ਪਾ ਰਹੇ ਹਾਂ ਜਾਂ ਇਹਨਾਂ 12 ਸਾਲਾਂ 'ਚ ਕੀਤਾ, ਇਹਦੇ 'ਚ ਸਾਡੀ ਸਮੁੱਚੀ ਟੀਮ ਇੱਥੇ ਵੀ ਪਿੱਛੇ ਬੇਸਡ ਵੀ ਉਹਨਾਂ ਦੀ ਸਖਤ ਮਿਹਨਤ, ਜਿਹੜੇ ਵੀਕਐਂਡ ਇਗਨੋਰ ਕਰਦੇ ਨੇ, ਪਰਿਵਾਰਕ ਸਮਾਗਮਾਂ ਨੂੰ ਇਗਨੋਰ ਕਰਦੇ ਨੇ, ਉਹਨਾਂ ਦੇ ਲਈ ਅਹਿਮੀਅਤ ਵਾਲੀ ਗੱਲ ਹੈ। ਔਰ ਮੇਰਾ ਰੋਮ ਸ਼ੁਕਰਗੁਜ਼ਾਰੀ 'ਚ ਹੁੰਦਾ ਜਦੋਂ ਮੈਂ ਦੇਖਦਾ ਕਿ ਕਿਵੇਂ ਗੁਰੂ ਇਹ ਬਿੱਧ ਬਣਾਉਂਦਾ ਹੈ, ਕਿਵੇਂ ਸਾਰਿਆਂ ਦੇ ਨਾਲ ਮਿਲਾਉਂਦਾ ਹੈ। ਹੁਣ ਇਹਨਾਂ 3 ਦਿਨਾਂ ਦੇ ਸਮਾਗਮਾਂ ਨੂੰ ਹੀ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਕਵਰ ਕੀਤਾ ਔਰ ਵੋਲੰਟੀਅਰ ਸਾਰਿਆਂ ਦੀ ਇਹ ਇੱਕ ਆਪਣੇ ਤੌਰ ਦੇ ਉੱਤੇ ਸੇਵਾ ਹੈ। ਔਰ ਅਸੀਂ ਜੋ ਵੀ ਕੁਝ ਹਾਸਲ ਕਰ ਸਕੇ ਹਾਂ, ਜਿਹਦੇ ਵਿੱਚ ਸਾਡੇ ਵਿਊਅਰਸ ਦਾ ਪਿਆਰ ਹੈ, ਇਹ ਸਾਡੇ ਸਤਿਗੁਰੂ ਦੀ ਰਹਿਮਤ ਸਦਕਾ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਜਿਹੜਾ ਕੌਮ ਦੇ ਵਿੱਚ ਇੱਕ ਜਜ਼ਬਾ ਹੈ, ਉਸ ਚੋਂ ਹੀ ਇਹ ਸਾਰੀ ਭਾਵਨਾ ਨਿਕਲਦੀ ਹੈ। ਜੀ ਡਾਕਟਰ ਸਾਹਿਬ। ਤੇ ਰਾਜਨਪ੍ਰੀਤ ਸਿੰਘ ਜੀ, ਹਰਮਨ ਪੰਨੂ, ਚਰਨਜੀਤ ਸਿੰਘ, ਲਾਡੀ ਸਿੰਘ, ਇਹ ਸਾਰੇ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਐਮੀ ਗੁਰਦੁਆਰਾ ਕੀਰਤਨ ਦੀ ਆਈਡੀ ਤੋਂ ਵੀ ਫਤਿਹ ਸਾਂਝੀ ਕਰਦੇ ਆ ਤੇ ਕਹਿੰਦੇ ਆ ਭਾਈ ਸਾਹਿਬ ਤੁਸੀਂ ਕਮਾਲ ਕਰ ਰਹੇ ਹੋ। ਬਹੁਤ ਮਿਹਰਬਾਨੀ। ਅਸੀਂ ਸਗੋਂ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਗੁਜ਼ਾਰਿਸ਼ ਵੀ ਕਰਦੇ ਹਾਂ ਕਿਉਂਕਿ ਫਾਇਰਵਾਲ ਇਹਨਾਂ ਨੇ 4 ਚੁਫੇਰੇ ਲਾਈ ਹੋਈ ਹੈ, ਸਾਨੂੰ ਬਹੁਤ ਰਿਸਟ੍ਰਿਕਟ ਕੀਤਾ ਹੈ। ਇਹਨੂੰ ਤੁਸੀਂ ਇਵੇਂ ਹੀ ਭੰਨ ਸਕਦੇ ਹੋ ਫਾਇਰਵਾਲ ਨੂੰ ਕਿ ਜਿਉਂ ਹੀ ਤੁਸੀਂ ਇਸ ਲਿੰਕ ਨੂੰ ਖੁਦ ਦੇਖਦੇ ਹੋ, ਇਹਨੂੰ WhatsApp ਦੇ ਉੱਤੇ ਸ਼ੇਅਰ ਕਰੋ, ਆਪਣੇ ਵੈਲ ਵਿਸ਼ਰਸ ਨੂੰ ਭੇਜੋ, ਕਮੈਂਟ ਜ਼ਰੂਰ ਕਰੋ, ਲਾਈਕ ਜ਼ਰੂਰ ਕਰੋ, ਤਾਂ ਕਿ ਜਿਹੜਾ ਇਹ ਸਾਡਾ ਐਫਰਟ ਹੈ ਔਰ ਟੀਮ ਦਾ ਇੱਕ ਹਾਰਡ ਵਰਕ ਹੈ ਉਹ ਮਿਲੀਅਨਸ ਤੱਕ ਪਹੁੰਚੇ। ਔਰ ਬੇਸ਼ੱਕ ਪਿਛਲੇ ਪੀਰੀਅਡ 'ਚ ਅਸੀਂ ਦੇਖ ਰਹੇ ਹਾਂ ਕਿ ਸਾਡਾ ਦਾਇਰਾ ਹੋਰ ਵੀ ਵੱਧ ਰਿਹਾ ਹੈ, ਲੇਕਿਨ ਜਿਸ ਲੈਵਲ ਤੱਕ ਇਹ ਜਾਣਾ ਚਾਹੀਦਾ ਸੀ ਕਿਉਂਕਿ ਸਾਨੂੰ ਬਲੌਕ ਕੀਤਾ ਹੋਇਆ ਹੈ। ਤੇ ਜੇ ਤੁਸੀਂ ਸਾਰੇ ਵੀਰ ਭੈਣਾਂ ਨਾਲ ਜਿਹੜੇ ਜੁੜੇ ਹੋ ਉਹ ਇਨੀਸ਼ੀਏਟਿਵ ਲੈ ਕੇ ਇਹਨੂੰ ਅੱਗੇ ਤੋਰਦੇ ਹੋ ਤੇ ਫਿਰ ਇਹ ਹੋਰ ਵੀ ਵੱਡੀ ਸਾਡੀ ਆਡੀਅנס ਤੱਕ ਵਿਊਅਰਸ਼ਿਪ ਤੱਕ ਪਹੁੰਚੇਗਾ। ਜੀ ਡਾਕਟਰ ਸਾਹਿਬ, ਬਿਲਕੁਲ। ਸਰਦਾਰ ਸਾਹਿਬ ਸਿਲਵਰ ਲਾਈਨ ਦੀ ਆਈਡੀ ਹੈਗੀ ਹੈ। ਲਖਵਿੰਦਰ ਸਿੰਘ, ਪਾਲ ਸਿੰਘ ਗਰੇਵਾਲ, ਅਵਤਾਰ ਸਿੰਘ, ਪਰਮਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਖਾਲਿਸਤਾਨ ਜ਼ਿੰਦਾਬਾਦ ਤੇ ਨਾਲ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਦਰਸ਼ਕਾਂ ਨੂੰ ਵੀ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਸਿੰਘ ਜੀ ਲਿਖਦੇ ਆ। ਪਾਲਾ ਦਿਆਲ, ਅਵਤਾਰ ਸਿੰਘ ਤੇ ਬਲਜੀਤ ਵੜੈਚ, ਅਸੀਫ ਇਨਸਾਨੀਅਤ, ਲੌਂਗ ਲਿਵ ਖਾਲਿਸਤਾਨ ਜ਼ਿੰਦਾਬਾਦ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਰਿੰਦਰਪਾਲ ਸਿੰਘ ਤੇ ਪ੍ਰੈਜ਼ੀਡੈਂਟ ਸਿੰਘ ਤੇ ਵਾਰਿਸ ਪੰਜਾਬ ਦੇ ਸਾਰਿਆਂ ਦੀ ਫਤਿਹ ਵਾਹਿਗੁਰੂ ਪ੍ਰਵਾਨ ਕਰੇ ਤੇ ਅਸੀਂ ਵੀ ਸਾਡੇ ਸਾਰੇ ਦਰਸ਼ਕਾਂ ਨਾਲ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸ਼ੋਅ ਦਾ ਜਿਹੜਾ ਸਾਡਾ ਸਮਾਂ ਆ ਉਹ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਆ ਤੇ ਜਾਂਦੇ ਜਾਂਦੇ ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ
ਬੇਨਤੀ ਕਰਨੀ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ ਸਾਨੂੰ ਆਪਣੇ ਸੁਝਾਅ ਤੇ ਸਵਾਲ ਭੇਜ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ, ਜਾਂ ਸਕਰੀਨ ਤੇ ਜਿਹੜਾ ਫੋਨ ਨੰਬਰ ਦਿੱਤਾ ਆ ਰਿਹਾ ਉਸ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਡਾਇਰੈਕਟਲੀ ਪਹੁੰਚ ਕਰ ਸਕਦੇ ਹੋ, ਜਾਂ WhatsApp ਰਾਹੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ। TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਫੋਨ ਨੰਬਰ ਹੈਗਾ 5166191984। ਇਸ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਡਾਇਰੈਕਟ ਕਾਲ ਕਰ ਸਕਦੇ ਹੋ, ਜਾਂ WhatsApp ਤੇ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।